जी यस सर, ਤੁਹਾਡੀ ਆਵਾਜ਼ ਆ ਰਹੀ ਚਲੋ ਬਿਲਕੁਲ ਜੀ, ਸਰ। ਤੁਹਾਡੀ ਆਵਾਜ਼ ਨਹੀਂ ਆ ਰਹੀ ਤੁਹਾਡੀ। ਜੀ ਜੀ ਸਰ, नो प्रॉब्लम सर, ਚਲੋ ਜੀ, ਤੁਸੀਂ ਸ਼ੁਰੂ ਬਹੁਤ ਕਰੋ। ਮੈਂ ਮਾਫੀ ਮੰਗਦਾ ਕਿਉਂਕਿ ਕੁਝ ਪਰੇਸ਼ਾਨੀ ਹੋ ਗਈ ਆ ਲਿੰਕ ਅਪ ਕਰਨ ਦੀ। ਪਹਿਲੀ ਗੱਲ ਤਾਂ ਮੈਂ ਬਹੁਤ ਹੀ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ ਤੌਹੀਦ ਹੋਣਾ ਦਾ, ਔਰ ਪੂਰੀ ਜਿਹੜੀ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਹੈ ਉਹਨਾਂ ਦਾ, ਔਰ ਮਨੀਸ਼ ਜੀ ਦਾ, ਇੱਥੇ ਅੰਮ੍ਰਿਤਸਰੀ ਬੈਠੇ ਹੋਏ ਨੇ। ਤੇ ਗੱਲਬਾਤ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਕਿ ਮੈਂ ਕਿਸ ਵਿਸ਼ੇ ਤੇ ਗੱਲ ਕਰਨੀ ਹੈ, ਕਿਉਂਕਿ ਵਿਸ਼ਾ ਇਹੋ ਜਿਹਾ ਹੈ ਕਿ ਨਿਮਾਣਿਆਂ ਨਤਾਣਿਆਂ ਨੂੰ ਔਰ ਜਿਨ੍ਹਾਂ ਨੂੰ ਦਲਿਤ ਕਿਹਾ ਜਾਂਦਾ ਹੈ ਉਹਨਾਂ ਦੇ ਬਾਰੇ ਗੱਲ ਕਰਨੀ ਹੈ। ਤੇ ਉਹ ਪੰਜਾਬ ਦੀ ਕੰਟੈਕਸਟ ਵਿੱਚ ਉਹਨਾਂ ਦੀ ਸਾਹਿਤਕਾਰੀ ਬਾਰੇ ਗੱਲ ਕਰਨੀ ਹੈ। ਤਾਂ ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਪਿਛੋਕੜ ਜਿਹੜਾ ਹੈ ਉਹਦੇ ਵੱਲ ਧਿਆਨ ਦੇਣਾ ਪਏਗਾ, ਕਿਉਂਕਿ ਪੰਜਾਬੀ ਜ਼ਬਾਨ ਵਿੱਚ ਉਹਨਾਂ ਦੀ ਸਾਹਿਤਕਾਰੀ ਹੈ। ਫਿਰ ਪੰਜਾਬ ਹੈ ਕੀ ਹੈ, ਇਹਦੇ ਕੀ ਗੁਣ ਨੇ, ਇਹਨੂੰ ਕਿਸ ਤਰੀਕੇ ਨਾਲ ਸਮਝਿਆ ਜਾਵੇ। ਔਰ ਜੇ ਇਹਦੇ ਵਿੱਚ ਇਹ ਦਿੱਕਤ ਹੈਗੀ ਹੈ ਕਿ ਪੂਰੇ ਭਾਰਤ ਵਿੱਚ ਜਿਵੇਂ ਇਹ ਬਿਮਾਰੀ ਜਾਂ ਕੋੜ ਜਿਹਨੂੰ ਕਹਿ ਸਕਦੇ ਹਾਂ ਉਹ ਫੈਲਿਆ ਹੋਇਆ ਸੀ, ਤੇ ਪੰਜਾਬ ਦੇ ਕੰਟੈਕਸਟ ਵਿੱਚ ਆਪਾਂ ਇਹਨੂੰ ਕਿਸ ਤਰੀਕੇ ਨਾਲ ਸਮਝੀਏ। ਕੁਝ ਦੋ ਤਿੰਨ ਵੱਡੀਆਂ ਮੋਟੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਮੈਂ ਧਿਆਨ ਦਿਵਾਉਣਾ ਚਾਹਾਂਗਾ ਕਿ ਪੰਜਾਬ ਦੀ ਜਿਹੜੀ ਭੂਗੋਲਿਕ ਸਥਿਤੀ ਹੈ, ਜਿਓਗ੍ਰਾਫੀਕਲ ਲੋਕੇਸ਼ਨ ਹੈ, ਉਹ ਬੜੀ ਕਮਾਲ ਦੀ ਹੈ ਕਿ ਇਹ ਨਾਰਥ ਵੈਸਟ ਦੇ ਵਿੱਚ ਪੂਰੇ ਜਿਹੜਾ ਸਬ ਕੰਟੀਨੈਂਟ ਉਹਦੇ ਉੱਤੇ ਇਹਦੀ ਹਾਜ਼ਰੀ ਹੈ। ਤੇ ਖਾਸ ਕਰਕੇ ਜਿਹੜੇ ਉੱਪਰੋਂ ਵੈਸਟ ਤੋਂ ਆਉਣ ਵਾਲੇ ਜਾਂ ਨਾਰਥ ਤੋਂ ਆਉਣ ਵਾਲੇ ਲੋਕ ਸਨ, ਉਹ ਕੁਝ ਕੀ ਹਿਮਾਲਿਆ ਪਰਬਤ ਦੀਆਂ ਬਹੁਤ ਵੱਡੀਆਂ ਉੱਚੀਆਂ ਸ਼ਾਖਾਵਾਂ ਸਨ ਜਿਨ੍ਹਾਂ ਨੂੰ ਲੰਘਣਾ ਮੁਸ਼ਕਿਲ ਹੀ ਹੁੰਦਾ ਸੀ। ਲੇਕਿਨ ਇਹ ਜਿਹੜੇ ਅਫਗਾਨਿਸਤਾਨ ਰਾਹੀਂ ਦर्रे ਬਣੇ ਹੋਏ ਸਨ, ਇੱਕ ਜਾਂ ਦੋ, ਉਹਨਾਂ ਰਾਹੀਂ ਲੋਕ ਆਉਂਦੇ ਜਾਂਦੇ ਸਨ। ਤੇ ਉਹਦੇ ਤੋਂ ਪਹਿਲਾਂ ਇਹ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇਹ ਪੰਜਾਬ ਦੀ ਸਰਜ਼ਮੀਨ ਹੈ ਜਿਹਦੇ ਵਿੱਚ ਜਿੱਥੇ ਬਹੁਤ ਸਾਰੀਆਂ ਜਿਹੜੀਆਂ ਕੋਈ 6, 7 ਜਾਂ 8 ਸਭਿਅਤਾਵਾਂ ਪੁਰਾਤਨ ਸਮਿਆਂ ਵਿੱਚ ਪਣਪੀਆਂ ਨੇ, ਇੱਕੋ ਵੇਲੇ ਪਣਪੀਆਂ ਨੇ ਤੇ ਇੱਕੋ ਵੇਲੇ ਹੀ ਕੁਝ ਡਿਕਲਾਈਨ ਵੀ ਉਹਨਾਂ ਦਾ ਹੋਇਆ ਹੈ। ਤੇ ਉਹਨਾਂ ਵਿੱਚੋਂ ਜਿਹੜੀ ਜਿਹਨੂੰ ਪਹਿਲਾਂ ਇੰਡਸ ਵੈਲੀ ਸਿਵਲਾਈਜੇਸ਼ਨ ਕਿਹਾ ਜਾਂਦਾ ਸੀ, ਬਾਅਦ ਵਿੱਚ ਹੜੱਪਨ ਸਿਵਲਾਈਜੇਸ਼ਨ ਵੀ ਕਿਹਾ ਜਾਂਦਾ, ਤੇ ਉਹ ਹੜੱਪਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਹੀ ਮੌਜੂਦ ਸੀ, ਔਰ ਇੱਥੇ ਬਹੁਤ ਵੱਡੀ ਸਭਿਅਤਾ ਪਣਪੀ ਹੈ। ਤੇ ਉਹ ਬੜੀ ਖੂਬਸੂਰਤ ਗੱਲ ਹੈ ਕਿ ਕੁਝ ਪੂਰੇ ਦੁਨੀਆ ਦੇ ਵਿੱਚ ਸਭਿਅਤਾਵਾਂ ਪਣਪੀਆਂ ਨੇ, ਤੇ ਉਹ ਜਿਹੜੀ ਭਾਰਤ ਦੇ ਵਿੱਚ ਪਣਪੀ ਹੈ ਉਹਦੇ ਸਾਨੂੰ ਉਸ ਹੜੱਪਨ ਸਿਵਲਾਈਜੇਸ਼ਨ, ਹੜੱਪਾ ਦੀ ਜਿਹੜੀ ਸਭਿਅਤਾ ਹੈ ਉਹਦੇ ਦੂਰ ਦੂਰ ਤੱਕ ਤਾਂ ਅਸਰ ਦਿਖਾਈ ਦਿੰਦੇ ਨੇ, ਲੇਕਿਨ ਸੈਂਟਰ ਜਿਹੜਾ ਉਹ ਸਿੰਧੂ ਘਾਟੀ ਦੇ, ਸਿੰਧੂ ਨਦੀ ਦੇ ਆਲੇ ਦੁਆਲੇ ਇਹ ਪੰਜਾਬ ਦੀ ਧਰਤੀ ਤੇ ਹੀ ਉਹਦਾ ਵਿਕਾਸ ਹੋਇਆ, ਪਣਪਿਆ। ਤੇ ਫਿਰ ਹੌਲੀ ਹੌਲੀ ਉਹ ਅਜੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗਾ ਕਿ ਕਿਹਨਾਂ ਕਰਕੇ ਉਹਦਾ ਡਿਕਲਾਈਨ ਹੋ ਗਿਆ, ਔਰ ਲਗਭਗ ਬੜੀ ਕੋਇਨਸੀਡੈਂਸ ਦੀ ਗੱਲ ਹੈ ਜਾਂ ਕੋਈ ਵੱਡੀ ਘਟਨਾ ਜਿਓਲੋਜੀਕਲ ਫਾਰਮੇਸ਼ਨ ਹੋਈ ਜਾਂ ਉੱਤੋਂ ਕੋਈ ਐਸਟਰੋਇਡ ਡਿਗੇ, ਵਟਐਵਰ ਵੀ ਡੂ ਨਾਟ ਨੋ, ਲੇਕਿਨ ਸਾਰੀਆਂ ਸਭਿਅਤਾਵਾਂ ਦਾ ਡਿਕਲਾਈਨ ਹੋਇਆ। ਉਹ ਫਿਰ ਅੱਗੇ ਗੱਲ ਚੱਲਦੀ ਹੈ ਕਿ ਜੇ ਇੱਥੋਂ ਦੇ ਲੋਕ ਇੰਨੇ ਮਿਹਨਤੀ ਸਨ ਜਿਨ੍ਹਾਂ ਨੇ ਸਭਿਅਤਾ ਖੜੀ ਕਰ ਲਈ ਸੀ, ਆਪਣੇ ਰਹਿਣ ਸਹਿਣ ਦੇ ਤਰੀਕੇ ਚੰਗੇ ਕਰ ਲਏ ਸਨ, ਤਾਂ ਉਹ ਫਿਰ ਇੱਥੇ ਇੱਕ ਗੈਪ ਆਉਂਦਾ ਜਿਹਦੇ ਬਾਅਦ ਸਾਨੂੰ ਹਾਜ਼ਰੀ ਜਿਹੜੀ ਹੈ ਉਹ ਲੱਗਦੀ ਹੈ ਆਰੀਅਨਾਂ ਦੇ ਆਉਣ ਦੇ ਨਾਲ। ਤੇ ਉਹ 1500 ਸਾਲ ਪੂਰਵ ਈਸਵੀ ਤੋਂ ਗੱਲ ਸ਼ੁਰੂ ਹੁੰਦੀ ਹੈ।
ਜਾਂ 1000 ਤੋਂ ਸ਼ੁਰੂ ਹੁੰਦੀ ਹੈ, ਜਿਹਦੇ ਵਿੱਚ ਫਿਰ ਉਹ ਬਾਹਰੋਂ ਆ ਕੇ ਅਸਲ ਵਿੱਚ ਸਾਡੇ ਇੱਥੇ ਜਿਹੜੇ ਮੂਲ ਨਿਵਾਸੀ ਸਨ, ਜਿਨ੍ਹਾਂ ਨੇ ਸਭਿਅਤਾ ਇਹ ਕਾਇਮ ਕੀਤੀ ਸੀ, ਸਾਡੇ ਇਸ ਇਲਾਕੇ ਵਿੱਚ, ਇਸ ਖਿੱਤੇ ਵਿੱਚ ਘੋੜੇ ਨਹੀਂ ਸਨ ਹੁੰਦੇ, ਤਾਂ ਆਰੀਆ ਜਿਹੜੇ ਨੇ ਉਹ ਘੋੜੇ ਲੈ ਕੇ ਆਉਂਦੇ ਨੇ, ਕਿਉਂਕਿ ਬਹੁਤ ਹੀ ਫਾਸਟ ਮੂਵਿੰਗ ਐਨੀਮਲ ਸੀ, ਤੇ ਉਹਦੇ ਕਰਕੇ ਉਹ ਹੌਲੀ ਹੌਲੀ, ਇੱਕਦਮ ਤਾਂ ਨਹੀਂ ਹੁੰਦਾ, ਲੇਕਿਨ ਹੌਲੀ ਹੌਲੀ ਉਹ ਸਾਰੀਆਂ ਇੱਥੇ ਜਿਹੜੇ ਰਹਿ ਰਹੇ ਸਨ ਮੂਲ ਨਿਵਾਸੀ, ਉਹਨਾਂ ਦੇ ਨਾਲ ਦਸਤ ਪੰਜਾ ਵੀ ਹੁੰਦੇ ਨੇ, ਜਿਹਦੇ ਵੇਦਾਂ ਦੇ ਵਿੱਚ ਹਵਾਲੇ ਮਿਲਦੇ ਨੇ। ਉਹਨਾਂ ਨੂੰ ਅਸੁਰ ਵੀ ਕਿਹਾ ਜਾਂਦਾ, ਰਾਖਸ਼ ਵੀ ਕਿਹਾ ਜਾਂਦਾ, ਮਤਲਬ ਬਲਵਾਨ ਸਨ ਇਹ। ਉਹਨਾਂ ਨੇ ਲੜਾਈਆਂ ਤਾਂ ਕੀਤੀਆਂ, ਰੈਜ਼ਿਸਟੈਂਸ ਤਾਂ ਕੀਤੀ ਹੈ, ਮੁਕਾਬਲੇ ਵੀ ਕੀਤੇ ਨੇ, ਲੇਕਿਨ ਉਹ ਫਿਰ ਵੀ ਭਾਰੀ ਪੈ ਗਏ। ਤਾਂ ਇੱਥੇ ਫਿਰ ਜਿਹੜੀ ਵੈਦਿਕ ਸਿਵਲਾਈਜੇਸ਼ਨ ਹੈ, ਵੇਦਾਂ ਦੇ ਨਾਲ, ਵੇਦ ਇੱਥੇ ਰਚੇ ਗਏ ਨੇ, ਤੇ ਉਹ ਜੁੜੀ ਹੋਈ ਇੱਕ ਗੱਲ ਹੈ ਪੰਜਾਬ ਦੇ ਨਾਲ ਹੀ ਜੁੜੀ ਹੈ। ਵਧੀਆ ਗੱਲ ਹੈ, ਉਹ ਭਾਵੇਂ ਸੰਸਕ੍ਰਿਤ ਵਿੱਚ ਇਹ ਗੱਲਾਂ ਹੋਈਆਂ ਨੇ, ਲੇਕਿਨ ਪੰਜਾਬ ਧਰਤੀ ਨੂੰ ਪਹਿਲੀ ਸਭਿਅਤਾ ਦੇ ਮਾਣ ਹੈ, ਫਿਰ ਦੂਸਰੇ ਆਰੀਅਨਾਂ ਦੇ ਆਉਣ ਦੇ ਨਾਲ ਜਿਹੜਾ ਪਸਾਰਾ ਹੋਇਆ ਹੈ, ਉਹਦੇ ਨਾਲ ਅੱਗੇ ਜਿਹੜੀ ਵਰਣ ਵੰਡ ਹੈ, ਜਾਤ ਵੰਡ ਹੈ, ਉਹਦੇ ਨਾਲ ਅੱਗੇ ਆਪਾਂ ਜੁੜਦੇ ਹਾਂ। ਲੇਕਿਨ ਖੂਬਸੂਰਤ ਗੱਲ ਇਹ ਹੈ ਕਿ 1000 ਕੁ ਸਮੇਂ ਦੇ ਜਿਹੜਾ ਸਾਲ ਹੈ, ਉਹਦੇ ਵਿੱਚ ਇਹ ਪਸਾਰਾ ਹੁੰਦਾ ਹੈ ਵੈਦਿਕ ਸਿਵਲਾਈਜੇਸ਼ਨ ਦਾ, ਤੇ 1000 ਸਾਲ ਬਹੁਤ ਵੱਡਾ ਪੀਰੀਅਡ ਹੁੰਦਾ ਹੈ। ਉਹਦੇ ਵਿੱਚੋਂ ਫਿਰ ਹੌਲੀ ਹੌਲੀ ਇਹ ਜਿਹੜੀ ਵੰਡ ਵੱਜਦੀ ਹੈ ਵਰਣਾਂ ਦੀ, 4 ਵਰਣਾਂ ਵਿੱਚ ਵੰਡੇ ਜਾਂਦੇ ਨੇ ਲੋਕ, ਵੰਡ ਦਿੱਤੇ ਜਾਂਦੇ ਨੇ। ਉਹ ਇੱਕ ਸੋਸ਼ਲ ਇੰਜੀਨੀਅਰਿੰਗ ਹੁੰਦੀ ਹੈ, ਹੌਲੀ ਹੌਲੀ ਉਹ ਮਕਬੂਲ ਹੁੰਦੀ ਹੈ। ਲੇਕਿਨ ਵਧੀਆ ਗੱਲ ਇਹ ਹੋਈ ਕਿ ਇੱਥੋਂ ਦੇ ਜਿਹੜੇ 2 ਉੱਠੇ ਨੇ, ਜਿਨ੍ਹਾਂ ਨੇ ਉਹਨੂੰ ਰਜਿਸਟ ਕੀਤਾ, ਇੱਕ ਤਾਂ ਤਥਾਗਤ ਗੌਤਮ ਬੁੱਧ ਸਨ, ਔਰ ਦੂਸਰੇ ਜੈਨ ਧਰਮ ਦੇ ਬਾਨੀ, ਜਿਨ੍ਹਾਂ ਨੂੰ ਕਿਹਾ ਜਾਂਦਾ ਵੈਸੇ 24ਵੇਂ ਤੀਰਥੰਕਰ ਮਹਾਵੀਰ ਜੀ ਹੋਏ ਨੇ। ਉਹਨਾਂ ਦੋਵਾਂ ਨੇ ਇੱਕ ਵਕਤ ਇਸ ਗੱਲ ਨੂੰ ਰਜਿਸਟ ਕੀਤਾ, ਤੇ ਇਹ ਜਿਹੜੀ ਕਾਣੀ ਵੰਡ ਪੈ ਰਹੀ ਸੀਗੀ, ਉਹ ਫਿਰ ਦੂਰ ਕੀਤੀ ਹੈ। ਇੱਕ ਨਵਾਂ ਜੀਣ ਦਾ ਤਰੀਕਾ ਰੈਸ਼ਨਲ ਲੈਵਲ ਤੇ ਚਲਾਇਆ। ਮਹਾਵੀਰ ਤੇ ਜਿਹੜੇ ਨੇ ਉਹ ਉੱਪਰ ਵਾਲੇ ਦੀ ਹਸਤੀ ਨੂੰ ਨਹੀਂ ਮੰਨਦੇ, ਬਾਕੀ ਬੁੱਧ ਜਿਹੜੇ ਨੇ ਉਹ ਸਾਇਲੈਂਟ ਨੇ ਇਸ ਬਾਰੇ ਕਿ ਹੈਗਾ ਜਾਂ ਨਹੀਂ ਹੈਗਾ, ਇਹਦੇ ਵਿੱਚ ਸਾਨੂੰ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ, ਤੇ ਬੜੇ ਰੈਸ਼ਨਲ ਕਿਸਮ ਦੇ ਸੋਚ ਜਿਹੜੀ ਉਹ ਪੈਦਾ ਹੁੰਦੀ ਹੈ। ਤੇ ਇਹਦੇ ਨਾਲ ਗੱਲ ਇਹ ਹੈ ਕਿ ਛੇਤੀ ਜਿਹੜਾ ਮੌਰੀਅਨ ਅੰਪਾਇਰ ਫੈਲਦਾ, ਚੰਦਰਗੁਪਤ ਮੌਰੀਆ ਤੋਂ ਬਾਅਦ ਅਸ਼ੋਕ ਆਉਂਦੇ ਨੇ। ਅਸ਼ੋਕ ਜਿਹੜਾ ਉਹਨੂੰ ਰਾਜ ਧਰਮ ਐਕਸੈਪਟ ਕਰ ਲੈਂਦਾ, ਹਿੰਸਾ ਜਿਹੜੀ ਉਹ ਛੱਡ ਦਿੰਦਾ, ਤੇ ਉਹ ਪੂਰੀ ਇਹਦਾ ਸੰਸਕ੍ਰਿਤੀ ਦਾ ਫੈਲਾਅ ਜਿਹੜਾ ਉਹ ਪੂਰੇ ਸਬ ਕੰਟੀਨੈਂਟ ਦੇ ਵਿੱਚ ਹੋ ਜਾਂਦਾ ਹੈ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਤੇ ਪੰਜਾਬ ਦਾ ਜਿਹੜਾ ਪੱਛਮੀ ਇਲਾਕਾ ਹੈ, ਪਿਸ਼ਾਵਰ ਤੋਂ ਲੈ ਕੇ ਬੰਗਾਲ ਤੱਕ ਜਿਹੜਾ ਉਹ ਫੈਲਦੇ ਨੇ। ਤੇ ਇਹ ਚੰਗੀ ਗੱਲ ਹੈ ਕਿ ਜਿਹੜੇ 2 ਵਿਸ਼ਵ ਵਿਦਿਆਲੇ ਬਣਦੇ ਨੇ, ਕਿਉਂਕਿ ਇਹ ਪੜ੍ਹਨ ਲਿਖਣ ਔਰ ਸਮਾਨਤਾ ਦੇ ਨਾਲ ਚੱਲਣ ਵਾਲੇ ਇੱਕ ਸ਼ੁਰੂਆਤ ਹੁੰਦੀ ਹੈ। ਤੇ ਦੋਵਾਂ ਵਿੱਚੋਂ ਇੱਕ ਯੂਨੀਵਰਸਿਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਪਈ ਹੋਈ ਹੈ, ਤਕਸ਼ਸ਼ਿਲਾ ਸੀਗਾ, ਜਿਹਦੇ ਤੋਂ ਬੌਧੀ ਵਿਚਾਰ ਜਿਹੜੇ ਨੇ ਉਹ ਯੂਨਾਨ ਤੱਕ ਵੀ ਜਾਂਦੇ ਨੇ, ਔਰ ਦੂਸਰਿਆਂ ਜਿਹੜੇ ਖਿੱਤੇ ਨੇ ਸੈਂਟਰਲ ਏਸ਼ੀਆ ਤੱਕ ਪਹੁੰਚਦੇ ਨੇ, ਉਹ ਯੂਨਾਨ ਤੱਕ ਵੀ ਜਾਂਦੇ ਨੇ। ਜਿਹੜੇ ਸਾਡੇ ਪੁਰਾਣੇ ਯੂਨਾਨੀ ਫਲਸਫਾ ਦਰਸ਼ਨ ਹੈ, ਉਹਦੇ ਵਿੱਚ ਉਹਨਾਂ ਦੇ ਪਤਾ ਲੱਗਦਾ ਹੈ ਕਿ ਇਹ ਸਾਰੇ ਵਿਚਾਰ ਜਿਹੜੇ ਨੇ ਆਦਾਨ ਪ੍ਰਦਾਨ ਹੋ ਰਿਹਾ। ਤੇ ਪੰਜਾਬ ਨੂੰ ਇਹ ਬੜਾ ਵੱਡਾ ਮਾਣ ਹੈ ਇਸ ਗੱਲ ਦਾ ਕਿ ਫਿਰ ਜਦੋਂ ਇਹ ਫੈਲਾਅ ਹੁੰਦਾ ਬੁੱਧਿਸਟ ਵਿਚਾਰਾਂ ਦਾ, ਤਾਂ ਜਿਹੜੇ ਆਰੀਅਨਸ ਨੇ ਉਹ ਯਮਨਾ ਪਾਰ ਕਰ ਜਾਂਦੇ ਨੇ ਤੇ ਪੰਜਾਬ ਨੂੰ ਅਨਾਰੀਆ ਡਿਕਲੇਅਰ ਕਰ ਦਿੰਦੇ ਨੇ, ਜਿਵੇਂ ਬੰਗਾਲ ਵੀ ਸੀ ਉਸ ਵੇਲੇ ਜਾਂ ਗੁਜਰਾਤ ਵੀ ਸੀ। ਤੇ ਹੁਣ ਇਹ ਜਿਹੜੀ ਗੱਲ ਕਿਸੇ ਵੇਲੇ ਸਾਨੂੰ ਅੰਗਰੇਜ਼ਾਂ ਨੇ ਹਿਸਟੋਰੀਓਗ੍ਰਾਫੀ, ਉਹਨਾਂ ਦੀ ਹਿਸਟਰੀ ਲਿਖਣੀ ਸ਼ੁਰੂ ਕੀਤੀ, ਤੇ ਜੇਮਸ ਮਿਲ ਜਿਹੜੀ ਪੀਰੀਅਡਾਈਜੇਸ਼ਨ ਵੀ ਕਰਦੇ ਨੇ
19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਉਹ ਕਹਿੰਦੇ ਨੇ ਕਿ ਉਹਨਾਂ ਨੇ ਧਾਰਮਿਕ ਇੱਕ ਰੰਗ ਜਿਹਾ ਦੇ ਦਿੱਤਾ ਕਿ ਪਹਿਲਾਂ ਇੱਕ ਜਿਹੜਾ ਹਿੰਦੂ ਯੁੱਗ ਸੀਗਾ ਔਰ ਫਿਰ ਉਹਦੇ ਬਾਅਦ ਇਸਲਾਮਿਕ ਯੁੱਗ ਆਉਂਦਾ ਹੈ ਤੇ ਬਾਅਦ ਵਿੱਚ ਅੰਗਰੇਜ਼ਾਂ ਦਾ ਰਾਜ ਆਉਂਦਾ ਹੈ। ਤਾਂ ਇਹ ਜਿਹਨੂੰ ਕਹਿ ਰਹੇ ਨੇ ਹਿੰਦੂ ਯੁੱਗ ਸੋਚਣ ਵਾਲੀ ਗੱਲ ਹੈ ਕਿ ਹਿੰਦੂ ਸ਼ਬਦ ਜਿਹੜਾ ਹੈ ਉਹ ਤਾਂ ਕਿਸੇ ਵੀ ਗ੍ਰੰਥ ਵਿੱਚ, ਜਿਹਨੂੰ ਆਪਾਂ ਹਿੰਦੂਆਂ ਦੇ ਗ੍ਰੰਥ ਕਹਿੰਦੇ ਆ, ਉਹਦੇ ਵਿੱਚ ਕਿਸੇ ਵਿੱਚ ਨਹੀਂ ਹੈ, ਵੇਦਾਂ ਵਿੱਚ ਨਹੀਂ ਹੈ, ਪੁਰਾਣਾ ਵਿੱਚ ਨਹੀਂ ਹੈ, ਕਿਸੇ ਵੀ ਗ੍ਰੰਥ ਵਿੱਚ ਉਹਦਾ ਨਾਮ ਨਹੀਂ। ਇਹ ਤੇ ਜਿਹੜਾ ਹਿੰਦੂ ਸ਼ਬਦ ਹੈ ਉਹ ਵੀ ਫਾਰਸੀ ਤੇ ਅਰਬੀ ਤੋਂ ਆਇਆ ਹੋਇਆ, ਕਿਉਂਕਿ ਉਹਨਾਂ ਨੂੰ ਸਿੰਧੂ ਕਹਿਣਾ ਨਹੀਂ ਸੀ ਆਉਂਦਾ, ਉਹ ਹਿੰਦੂ ਕਹਿੰਦੇ ਸਨ। ਜਿਹੜੇ ਇੱਧਰ ਰਹਿਣ ਵਾਲੇ ਸਨ ਆਲੇ ਦੁਆਲੇ ਲੋਕ, ਉਹਨਾਂ ਨੂੰ ਹਿੰਦੂ ਕਹਿਣਾ ਸ਼ੁਰੂ ਕਰ ਦਿੱਤਾ। ਖੈਰ ਐਨੀ ਹੋਏ ਗੱਲ ਇਹ ਹੈਗੀ ਹੈ ਕਿ ਅਨਾਰਿਆ ਹੋ ਗਿਆ, ਉਹ ਕਹਿੰਦੇ ਨੇ ਕਿ ਅਨਾਰਿਆ ਹੋ ਗਿਆ। ਤੇ ਇੱਥੇ ਫਿਰ ਬੁੱਧਿਸਟ ਵਿਚਾਰਾਂ ਦਾ ਗੜ ਰਿਹਾ ਤੇ ਇਹ ਚੰਗੀ ਗੱਲ ਹੈ ਕਿ ਸਮਾਨਤਾ ਇੱਥੇ ਪੁਰਾਣੀ ਗੱਲ ਹੈ। ਅਸਲ ਵਿੱਚ ਉਹ ਜਿਹੜਾ ਹਿੰਦੂ ਯੁੱਗ ਹੈ ਉਹ ਬੁੱਧਿਸਟ ਯੁੱਗ ਹੈ। ਉਹਦੇ ਵਿੱਚ ਜਿਹੜੀ ਕਹਿੰਦੇ ਨੇ ਕਿ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ, ਉਹ ਹੈ ਪੂਰੇ ਦਾ ਪੂਰਾ ਜਿਹੜਾ ਉਹ ਬੋਧੀ ਯੁੱਗ ਹੈ, ਉਹ ਹਿੰਦੂ ਯੁੱਗ ਨਹੀਂ ਕਿਹਾ ਜਾ ਸਕਦਾ। ਬਾਕੀ ਗੱਲ ਇਹ ਕਿ ਜਦੋਂ ਡਿਕਲਾਈਨ ਹੁੰਦਾ ਹੈ ਹੌਲੀ ਹੌਲੀ ਇਹਨਾਂ ਬੁੱਧਿਸਟ ਵਿਚਾਰਾਂ ਦਾ, ਉਹਦੇ ਨਾਲ ਫਿਰ ਜਿਹੜੇ ਵਿਚਾਰ ਕਈਆਂ ਦਾ ਵੱਧ ਵੀ ਹੁੰਦੇ ਨੇ, ਭਿੱਖੂ ਜਿਹੜੇ ਆ ਉਹਨੂੰ ਖਤਮ ਕੀਤਾ ਜਾਂਦਾ, ਕਿਉਂਕਿ ਇਹ ਬਹੁਤ ਹੀ ਸ਼ਾਂਤੀ ਪ੍ਰਿय ਲੋਕ ਸਨ, ਵਾਇਲੈਂਸ ਦੇ ਅਗੇਂਸਟ ਸਨ। ਹਾਲਾਂਕਿ ਜਿਹੜੀ ਪੂਰੀ ਦੀ ਪੂਰੀ ਵੈਦਿਕ ਟ੍ਰੈਡੀਸ਼ਨ ਹੈ ਜਾਂ ਆਰੀਅਨ ਸਭਿਅਤਾ ਉਹ ਬਹੁਤ ਹੀ ਜ਼ਿਆਦਾ ਹਿੰਸਕ ਹੈ ਤੇ ਇਹ ਨੌਨ ਵਾਇਲੈਂਟ ਸੀ। ਇਹਨਾਂ ਨੇ ਹਿੰਸਾ ਜਿਹੜੀ ਉਹਦੇ ਅਗੇਂਸਟ ਜੰਮ ਕੇ ਪੈਰ ਜਮਾਏ ਨੇ ਤੇ ਲੋਕਾਂ ਵਿੱਚ ਪ੍ਰਚਾਰ ਕੀਤਾ। ਈਵਨ ਕਿ ਆਪਣਾ ਜਿਹੜਾ ਮੌਰੀਅਨ ਐਮਪਾਇਰ ਹੈ, ਅਸ਼ੋਕ ਹੈ, ਉਹ ਲੜਾਈਆਂ ਵੀ ਛੱਡ ਜਾਂਦੇ ਨੇ। ਤੇ ਇਹ ਬਹੁਤ ਵੱਡੀ ਗੱਲ ਸੀ ਕਿ ਬੋਧੀ ਵਿਚਾਰਾਂ ਦਾ ਦੂਸਰੇ ਮੁਲਕਾਂ ਵਿੱਚ ਵੀ ਪਸਾਰ ਹੁੰਦਾ ਹੈ, ਸ਼੍ਰੀਲੰਕਾ ਵਿੱਚ ਵੀ ਹੁੰਦਾ ਹੈ ਤੇ ਬਾਹਰ ਦੇ ਮੁਲਕ ਵਿੱਚ ਵੀ ਜਾਂਦੇ ਨੇ। ਚੀਨ ਤੋਂ ਸਾਡੇ ਜਿਹੜੇ ਟਰੈਵਲਰਸ ਆਉਂਦੇ ਨੇ, ਯਾਤਰੀ ਆਉਂਦੇ ਨੇ, ਉਹ ਵੀ ਅੰਕਿਤ ਕਰਦੇ ਨੇ। ਇਹਨਾਂ ਗੱਲਾਂ ਵਿੱਚ ਵਿਸਥਾਰ ਵਿੱਚ ਨਾ ਜਾਂਦਾ ਹੋਇਆ ਮੈਂ ਕਹਾਂਗਾ ਕਿ ਜਿਹੜੇ ਬੋਧੀ ਵਿਚਾਰ ਨੇ ਉਹ ਫਿਰ ਸਾਡੇ ਨਾਥ ਯੋਗੀਆਂ ਵਿੱਚ ਜਾਂ ਫਿਰ ਸਿੱਧ ਸਨ, ਉਹਨਾਂ ਦੇ ਵਿੱਚ ਉਹ ਕਹਿੰਦੇ ਨੇ ਉਹਨਾਂ ਦਾ ਰੂਪ ਥੋੜਾ ਜਿਹਾ ਬਦਲ ਜਾਂਦਾ, ਕਿਉਂਕਿ ਉਹਨਾਂ ਦੇ ਪਰਸੀਕਿਊਸ਼ਨ ਹੋ ਰਿਹਾ ਸੀਗਾ। ਇਸ ਕਰਕੇ ਉਹ ਸ਼ਿਵ ਨੂੰ ਹੁਣ ਦੇਖੋ ਜਿਹੜੇ ਹਿੰਦੂ ਆਪਣੇ ਕਲਚਰ ਦੇ ਵਿੱਚ ਮੰਨੇ ਜਾਂਦੇ ਨੇ, ਤਿੰਨ ਬ੍ਰਹਮਾ ਹੈ, ਵਿਸ਼ਨੂੰ ਹੈ, ਮਹੇਸ਼ ਹੈ। ਮਹੇਸ਼ ਮਤਲਬ ਆਪਣਾ ਸ਼ਿਵ ਜੀ ਹੈ ਤੇ ਸ਼ਿਵ ਜੀ ਦਾ ਸਿਰਫ ਰੰਗ ਕਾਲਾ ਹੈ ਕਿ ਇੱਥੋਂ ਦੇ ਜਿਹੜੇ ਮੂਲ ਨਿਵਾਸੀ ਸਨ ਉਹ ਵੈਸੇ ਹੀ ਡਾਰਕ ਕੰਪਲੈਕਸ਼ਨ ਸਨ। ਤੇ ਖੈਰ ਉਹਦੇ ਜਿਹੜੀਆਂ ਦੂਸਰੀਆਂ ਅਲਾਮਤਾਂ ਨੇ ਉਹ ਸਾਰੇ ਜਾਣਦੇ ਨੇ ਕਿ ਕੀ ਸਨ। ਤੇ ਇਸੇ ਕਰਕੇ ਜਿਹੜੇ ਸਾਡੇ ਯੋਗੀ ਨੇ ਉਹ ਸ਼ਿਵ ਦੇ ਪੁਜਾਰੀ ਹੋ ਗਏ ਬਾਅਦ ਵਿੱਚ, ਇਹ ਗੱਲ ਕੀਤੀ ਜਾਏ। ਤੇ ਪੰਜਾਬ ਦੀ ਧਰਤੀ ਤੇ ਆਰੀਅਨਾਂ ਦੇ ਆਉਣ ਦੇ ਬਾਅਦ ਫਿਰ ਉੱਥੋਂ ਦਾ ਆਉਣਾ ਜਾਣਾ ਜਿਹੜਾ ਉਹ ਬਣਿਆ ਰਿਹਾ ਲਗਾਤਾਰ 500 ਈਸਾ ਪੂਰਵ ਤੋਂ ਲੈ ਕੇ 500 ਸਾਲ ਜਿਹੜਾ ਬਾਅਦ ਦਾ ਈਸਾ ਬਾਅਦ ਦਾ ਇਰਾ ਹੈ, 500 AD ਦੀ ਗੱਲ ਕਰਦੇ ਆ ਕਿ ਇਹ 1000 ਸਾਲ ਬਹੁਤ ਹੀ ਲੋਕ ਆਉਂਦੇ ਨੇ। ਉਹ ਧਾੜਵੀ ਵੀ ਆਉਂਦੇ ਨੇ, ਵਪਾਰੀ ਵੀ ਆਉਂਦੇ ਨੇ, ਧਾਰਮਿਕ ਲੋਕ ਵੀ ਆਉਂਦੇ ਨੇ ਤੇ ਪੰਜਾਬ ਦੀ ਧਰਤੀ ਨੂੰ ਇਹ ਰਜਿਸਟ ਵੀ ਕਰਨਾ ਪੈਂਦਾ, ਐਡਜਸਟ ਵੀ ਕਰਦੇ ਨੇ। ਤੇ ਇਹ ਸਾਰਾ ਇੱਕ ਬੜਾ ਸੁਮੇਲ ਖੜਾ ਹੁੰਦਾ ਬਹੁਤ ਸਾਰੀਆਂ ਕਬੀਲਿਆਂ ਦਾ, ਸਭਿਅਤਾਵਾਂ ਦਾ। ਇਹ ਐਕਸਪੈਰੀਮੈਂਟ ਜਿਹੜਾ ਚੱਲ ਰਿਹਾ, ਕਿਉਂਕਿ ਆਉਣਾ ਜਾਣਾ ਭਾਰਤ ਦੇ ਵਿੱਚ ਉਹ ਇੱਥੋਂ ਪੰਜਾਬ ਦੀ ਧਰਤੀ ਤੋਂ ਲੰਘ ਕੇ ਜਾਣਾ ਪੈਂਦਾ ਸੀ ਤੇ ਪੰਜਾਬੀਆਂ ਨੂੰ ਫਿਰ ਰਜਿਸਟ ਵੀ ਕਰਨਾ ਪੈਂਦਾ ਸੀ। ਉਹ ਆਪਣੀ ਜਿਹੜੀ ਗੱਲ ਕਰਦੇ ਆ ਕਿ ਇਹਦੇ ਬਾਅਦ ਇਸਲਾਮ ਦੀ ਜਿਹੜੀ ਆਮਦ ਹੈ ਉਹ 11ਵੀਂ 12ਵੀਂ ਸਦੀ ਦੇ ਵਿੱਚ ਤੇ ਉਹਦੇ ਨਾਲ ਜਿਹੜਾ ਇੱਥੇ ਪਹਿਲੇ ਬੁੱਧ ਵਿਚਾਰਾਂ ਨੇ ਬ੍ਰਾਹਮਣਵਾਦ ਦੇ ਵਿਚਾਰਾਂ ਨੂੰ ਕਾਫੀ ਕਮਜ਼ੋਰ ਕੀਤਾ ਸੀ। ਇਸਲਾਮ ਦੇ ਆਉਣ ਦੇ ਨਾਲ ਅੱਗੇ ਹੋਰ ਜਿਹੜਾ ਕਮਜ਼ੋਰ ਹੁੰਦੇ ਨੇ। ਇਸ ਕਰਕੇ ਜਦੋਂ ਅੱਗੇ ਭਗਤੀ ਲਹਿਰ ਚੱਲਦੀ ਹੈ
ਤੇ ਅਸਲ ਵਿੱਚ ਸੂਫੀਆਂ ਦੇ ਵਿੱਚ ਤੇ ਭਗਤਾਂ ਦੇ ਵਿੱਚ, ਯੋਗੀਆਂ ਦੇ ਵਿੱਚ ਆਦਾਨ ਪ੍ਰਦਾਨ ਬਹੁਤ ਹੈ, ਜਿਹੜਾ ਸਾਨੂੰ ਬੁੱਲੇ ਸ਼ਾਹ ਤੱਕ ਵੀ ਮਿਲਦਾ ਹੈ ਕਿ ਕਿਵੇਂ ਉਹਦੇ ਵਿੱਚ ਕਿਸ਼ਮ ਦੇ ਜਿਹੜੇ ਮੈਟਾਫਰਸ ਨੇ, ਅੰਸ਼ ਨੇ। ਤੇ ਹੀਰ ਵਾਰਿਸ ਸ਼ਾਹ ਨੂੰ ਜਦੋਂ ਪੜ੍ਹਦੇ ਆ ਤੇ ਰਾਂਝਾ ਜਿਹੜਾ ਉਹ ਯੋਗੀ ਬਣ ਕੇ ਜਾਂਦਾ। ਤੇ ਇਹ ਸਾਡੀ ਸਭਿਅਤਾ ਦੇ ਇਹ ਵੱਡੇ ਅੰਗ ਨੇ। ਮੈਂ ਬਹੁਤ ਮੋਟੇ ਮੋਟੇ ਰੂਪ ਵਿੱਚ ਗੱਲ ਕਰ ਰਿਹਾ, ਲੇਕਿਨ ਮੈਂ ਜਦੋਂ ਇਹ ਕਹਿ ਰਿਹਾ ਕਿ ਇਹ ਕਮਜ਼ੋਰ ਹੁੰਦਾ ਹੈ, ਬ੍ਰਾਹਮਣਵਾਦ ਦੀ ਜਿਹੜੀ ਇੱਥੇ ਪ੍ਰੈਕਟਿਸ ਹੈ ਉਹ ਸਮਾਜਿਕ ਲੈਵਲ ਤੇ ਇੰਨੀ ਮਜ਼ਬੂਤ ਨਹੀਂ ਹੁੰਦੀ। ਸਾਡੇ ਅਮਰੀਕਾ ਦੇ ਭਾਰਤ ਤੇ ਆਪਣੀ ਖੋਜ ਕਰਨ ਵਾਲੇ ਬਹੁਤ ਵੱਡੇ ਸਕਾਲਰ ਐਂਸਲੀ ਐਂਬਰੀ ਹੋਏ ਨੇ। ਉਹਨਾਂ ਨੇ 6 ਉਹਨਾਂ ਦੇ ਵੱਡੇ ਐਸੇ ਸਨ ਜਿਹਦੇ ਵਿੱਚੋਂ ਕੌਨਫਲਿਕਟਸ ਯੂਟੋਪੀਅਨ ਕੌਨਫਲਿਕਟਸ ਆਫ ਯੂਟੋਪੀਆਜ਼ ਔਰ ਸਮਥਿੰਗ ਇਹੋ ਜਿਹਾ ਉਹਨਾਂ ਨੇ ਛਾਪੇ ਸਨ। ਉਹ ਕਹਿੰਦੇ ਨੇ ਕਿ ਪੂਰੇ ਭਾਰਤ ਵਿੱਚ ਜੇ ਬ੍ਰਾਹਮਣਵਾਦ ਕਮਜ਼ੋਰ ਰਿਹਾ ਤੇ ਉਹ 2 ਖਿੱਤੇ ਸਨ, ਇੱਕ ਪੰਜਾਬ ਹੈ ਤੇ ਇੱਕ ਨਾਰਥ ਈਸਟ ਦਾ ਹਿੱਸਾ ਹੈ। ਤੇ ਇਹ ਮੈਂ ਗੱਲ ਇਸ ਕਰਕੇ ਕਰ ਰਿਹਾ ਕਿ ਜਿਹੜੇ ਸਾਨੂੰ ਇਸ ਵੇਲੇ 19ਵੀਂ 20ਵੀਂ ਸਦੀ ਵਿੱਚ ਕਿਹਾ ਜਾਂਦਾ ਹੈ ਕਿ ਜਾਤ ਪਾਤ ਬਹੁਤ ਵੱਡੀ ਇੱਥੇ ਮੁਸੀਬਤ ਬਣੀ ਹੋਈ ਸੀ, ਪੰਜਾਬ ਦੇ ਵਿੱਚ ਇਹਦੀ ਮਜ਼ਬੂਤ ਕਦੀ ਰਹੀ ਨਹੀਂ। ਇਹਦਾ ਇੱਕੋ ਹੀ ਉਹ ਹੋ ਸਕਦਾ ਕਿ ਜਿਹੜਾ ਗੰਗਾ ਯਮਨਾ ਦੁਆਬ ਹੈ ਉਹਦੇ ਵਿੱਚ ਫਿਰ ਆਰੀਅਨ ਵਸ ਗਏ, ਉਹਨਾਂ ਨੇ ਕਾਫੀ ਇਹਨੂੰ ਪੀੜਾ ਕਰ ਦਿੱਤਾ। ਜਿੱਥੋਂ ਬੁੱਧ ਧਰਮ ਸ਼ੁਰੂ ਹੋਇਆ ਸੀ, ਬੁੱਧ ਉੱਥੋਂ ਚੱਲੇ ਸਨ, ਲੇਕਿਨ ਉੱਥੋਂ ਹੀ ਉਹਦਾ ਜਿਹੜਾ ਸਫਾਇਆ ਹੋ ਗਿਆ। ਤੇ ਗੱਲ ਇਹ ਵੇ ਕਿ ਜਦੋਂ ਫਿਰ ਭਗਤੀ ਲਹਿਰ ਚੱਲਦੀ ਹੈ, ਉਹ ਵੀ ਉਸ ਕਾਣੀ ਵੰਡ ਦੇ ਖਿਲਾਫ ਹੀ, ਜਿਹੜੀ ਜਾਤ ਪਾਤ ਦੀ ਵੰਡ ਹੈ ਔਰ ਛੂਤ ਅਛੂਤ ਦੀ ਭਿੱਟ ਜਿਹੜੇ ਲੋਕਾਂ ਨਾਲ ਕੀਤੀ ਜਾਂਦੀ ਸੀ, ਜਿਨ੍ਹਾਂ ਨਾਲ ਭਿੱਟ ਕੀਤੀ ਜਾਂਦੀ ਸੀ, ਉਹ ਜ਼ਿਆਦਾਤਰ ਫਿਰ ਉਹਨਾਂ ਕੋਲ ਮਾੜੇ ਕੰਮ ਕਰਵਾਏ ਜਾਂਦੇ ਸਨ, ਫੋਰਸਫੁਲੀ ਕਰਵਾਏ ਜਾਂਦੇ ਸਨ। ਤੇ ਇਸ ਗੱਲ ਨੂੰ ਅੱਗੇ ਜਦੋਂ ਬਾਬਾ ਨਾਨਕ ਆਉਂਦੇ ਨੇ, ਗੁਰੂ ਨਾਨਕ ਦੀ ਸ਼ੁਰੂਆਤ ਹੁੰਦੀ ਹੈ, ਤੇ ਉਸ ਵੇਲੇ ਇਸਲਾਮ ਜਿਹੜਾ ਉਹ ਪੂਰੀ ਤਰੀਕੇ ਨਾਲ ਪੰਜਾਬ ਵਿੱਚ ਤਾਂ ਬੜੀ ਮਜ਼ਬੂਤੀ ਨਾਲ ਫੈਲਿਆ ਹੀ ਹੋਇਆ। ਉਸ ਵੇਲੇ ਰਾਜ ਸੱਤਾ ਵੀ ਜਿਹੜੀ ਉਹ ਲੋਧੀਆਂ ਤੋਂ ਲੋਧੀ ਕਰ ਰਹੇ ਨੇ, ਪਹਿਲਾਂ ਸੁਲਤਾਨ ਕਰਦੇ ਸਨ। ਤੇ ਇਹ ਇੱਕ ਜਿਹੜੀ ਵੰਡ ਮੋਟੇ ਤੌਰ ਤੇ ਪੈ ਗਈ ਸੀ ਕਿ ਇੱਕ ਪਾਸੇ ਤੁਰਕ ਨੇ, ਦੂਸਰੇ ਪਾਸੇ ਹਿੰਦੂ ਨੇ। ਹਿੰਦੂ ਮੁਸਲਮਾਨ ਦੀ ਜਦੋਂ ਕਬੀਰ ਵੀ ਗੱਲ ਕਰਦੇ ਨੇ, ਨਾ ਮੈਂ ਹਿੰਦੂ ਨਾ ਮੁਸਲਮਾਨ, ਇਸੇ ਤਰੀਕੇ ਨਾਲ ਗੁਰੂ ਨਾਨਕ ਵੀ ਕਰ ਰਹੇ ਨੇ ਕਿ ਹਿੰਦੂ ਮੁਸਲਮਾਨ। ਤੇ ਉਹ ਪਛਾਣ ਦੀ ਗੱਲ ਤਾਂ ਬਣ ਗਈ ਹੈ, ਲੇਕਿਨ ਊਚ ਨੀਚ ਦੀ ਜਿਹੜੀ ਗੱਲ ਹੈ ਉਹ ਆਈ ਹੋਪ ਇਹ ਆਵਾਜ਼ ਆ ਰਹੀ ਹੈ। ਮੇਰਾ ਇੱਕ ਯੰਤਰ ਇੱਕ ਕਾਨਾਂ ਦਾ ਡਿੱਗਿਆ ਹੋਇਆ ਹੈ ਥੱਲੇ। ਅੱਛਾ, ਗੱਲ ਜੀ ਆਵਾਜ਼ ਆ ਰਹੀ, ਤੁਸੀਂ ਜਾਰੀ ਰੱਖੋ, ਜਾਰੀ ਰੱਖੋ। ਆ ਰਹੀ, ਓਕੇ ਓਕੇ, ਥੈਂਕ ਯੂ। ਉਹ ਥੱਲੇ ਕਿਤੇ ਡਿੱਗ ਪਿਆ ਪਤਾ ਨਹੀਂ, ਸੌਰੀ, ਇਹ ਲੱਭ ਵੀ ਪਿਆ ਹੈ। ਤੇ ਹਾਂ, ਹੁਣ ਆਪਾਂ ਕਿਉਂਕਿ ਉਹ ਸਿੱਧੇ ਸਿੱਧੇ ਆ ਜਾਂਦੇ ਆ ਕਿ ਬਾਬੇ ਨਾਨਕ ਤੇ ਆ ਜਾਂਦੇ ਆ ਕਿ ਉਹਨਾਂ ਨੇ ਇਹ ਸਾਰੀ ਕਾਣੀ ਵੰਡ, ਉਹਨਾਂ ਦੀ ਇੱਕ ਬਹੁਤ ਵੱਡੀ ਸ਼ਬਦ ਹੈ ਜਿਹਦੇ ਵਿੱਚ ਕਹਿੰਦੇ ਨੇ ਕਿ ਨੀਚਾਂ ਅੰਦਰ ਨੀਚ ਜਾਤੀ, ਨੀਚੀ ਹੂੰ ਅਤ ਨੀਚ। ਕਿ ਇਹ ਕਾਣੀ ਵੰਡ ਤਾਂ ਪੈ ਗਈ ਕਿ ਇਹ ਜਿਹੜੀ ਉਹ ਆਪਣੇ ਆਪ ਨੂੰ ਪੂਰੀ ਤਰੀਕੇ ਨਾਲ ਆਈਡੈਂਟੀਫਾਈ ਕਰਦੇ ਨੇ ਕਿ ਨੀਚਾਂ ਅੰਦਰੋਂ ਅਤ ਨੀਚ ਜਿਹੜੇ ਨੇ ਉਹ ਦਲਿਤ ਹੈਗੇ ਨੇ, ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਚੂੜੇ ਚਮਾਰ ਕਿਹਾ ਜਾਂਦਾ ਸੀਗਾ। ਉਹ ਉਹਨਾਂ ਦੇ ਨਾਲ ਆਪਣੇ ਆਈਡੈਂਟੀਫਿਕੇਸ਼ਨ ਕੰਪਲੀਟ ਕਰਦੇ ਨੇ ਕਿ ਕਹਿੰਦਾ ਵੱਡਿਆਂ ਸਿਉਂ ਕਿ ਰੀਸ ਸਾਡੀ, ਵੱਡਿਆਂ ਨਾਲ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੈ। ਤੇ ਉਹ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਦਾ ਜਿਹੜਾ ਸੰਗੀ ਸਾਥੀ ਹੈ, ਸਪਿਰਿਚੁਅਲ ਕਹਿ ਲਓ ਸੰਗੀ ਸਾਥੀ ਹੈ, ਉਹ ਭਾਈ ਮਰਦਾਨਾ ਹੈ, ਜਿਹੜਾ ਮੁਸਲਮਾਨ ਹੁੰਦਿਆਂ ਹੋਇਆ ਨੀਵੀਂ ਜਾਤ ਵਿੱਚੋਂ, ਮਰਾਸੀ ਕੌਮ ਵਿੱਚੋਂ ਆਉਂਦਾ ਹੈ। ਤੇ ਇਸ ਕਰਕੇ ਗੁਰੂਆਂ ਦੀ ਜਿਹੜੀ ਸ਼ੁਰੂਆਤ ਹੈ ਉਹ ਹੈ ਹੀ, ਮੈਂ ਜੇ ਪੂਰੀ ਗੱਲ ਇਹਨੂੰ ਜ਼ਿਆਦਾ ਖਿਲਾਰਨਾ ਨਹੀਂ ਚਾਹੁੰਦਾ, ਲੇਕਿਨ ਇਹ ਹੈਗਾ ਕਿ ਉਹ ਦਲਿਤ ਪਰਸਪੈਕਟਿਵ, ਹਾਲਾਂਕਿ ਉਹ ਆਪ ਖੱਤਰੀ ਪਰਿਵਾਰਾਂ ਵਿੱਚੋਂ ਆ ਰਹੇ ਸਨ, ਲੇਕਿਨ ਇਹ ਵੀ ਸਾਡੇ ਰਵਾਇਤ ਬਣ ਗਈ ਸੀ ਕਿ ਇੱਕ ਵਾਰੀ ਉਹ 2014 ਦੀ ਗੱਲ ਹੈ ਕਿ
ਨੋਟਿੰਗਮ ਟ੍ਰੈਂਟ ਯੂਨੀਵਰਸਿਟੀ ਵਿੱਚ ਸੈਮੀਨਾਰ ਚੱਲ ਰਿਹਾ ਸੀ ਦਲਿਤਾਂ ਬਾਰੇ ਹੀ, ਤੇ ਮਾਨਚੈਸਟਰ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਉਹ ਪਹਿਲੇ ਦਿਨ ਦਾ ਸਮਾਗਮ ਹੋ ਗਿਆ ਸੀ ਤੇ ਦੂਸਰੇ ਦਿਨ ਆਪਾਂ ਸ਼ੁਰੂ ਹੋਣ ਵਾਲਾ ਸੀ, ਤੇ ਚਾਹ ਦੀਆਂ ਚੁਸਕੀਆਂ ਲੈ ਰਹੇ ਸਾਂ, ਧੁੱਪ ਵੀ ਸੇਕ ਰਹੇ ਸਾਂ। ਤੇ ਉਹਨੇ ਪੁੱਛਿਆ ਕਿ ਜੌਨ ਜੈਵਸ ਨੇ, ਜਿਹੜੇ ਹਿੰਦੂ ਧਰਮ ਦੀ ਕਾਫੀ ਸਾਲਾਂ ਤੋਂ ਸਟੱਡੀ ਕਰਦੇ ਆ ਰਹੇ ਨੇ, ਉਹ ਕਹਿੰਦੇ ਕਿ ਦੱਸੋ ਤੁਸੀਂ ਕਿ ਜਿਹੜਾ ਭਗਤੀ ਲਹਿਰ ਵਿੱਚ ਬੜੇ ਵੱਡੇ ਵੱਡੇ ਸੰਤ ਔਰ ਚਿੰਤਕ ਹੋ ਗਏ ਨੇ, ਉਹ ਇੰਨੇ ਕਾਮਯਾਬ ਕਿਉਂ ਨਹੀਂ ਹੋਏ, ਜਦ ਕਿ ਸਿੱਖ ਧਰਮ ਜਿਹੜਾ ਗੁਰੂ ਨਾਨਕ ਔਰ ਉਹਦੇ ਬਾਅਦ ਦੇ ਗੁਰੂ ਜਿਹੜੇ ਨੇ ਇੱਕ ਵੱਡੀ ਲਹਿਰ ਵਿੱਚ ਤਬਦੀਲ ਹੋ ਜਾਏ। ਮੈਂ ਇਹਦੇ ਬਾਰੇ ਸੋਚਿਆ ਤਾਂ ਨਹੀਂ ਸੀਗਾ, ਲੇਕਿਨ ਜ਼ਿਆਦਾ ਪੜ੍ਹਦਾ ਰਿਹਾ ਸਾਂ। ਘੱਟੋ ਘੱਟ ਮੈਂ ਅੱਧਾ ਮਿੰਟ ਲਾਇਆ ਉਸ ਗੱਲ ਨੂੰ ਸੋਚਣ ਬਾਰੇ। ਫਿਰ ਮੈਂ ਕਿਹਾ ਜੀ ਵੇਖੋ, ਗੱਲ ਇਹ ਹੈ ਕਿ ਗੁਰੂ ਜਿੰਨੇ ਵੀ ਆਏ ਨੇ ਉਹ ਖੱਤਰੀ ਪਰਿਵਾਰਾਂ ਵਿੱਚੋਂ ਆਏ ਸਨ। ਬਾਕੀ ਜਿੰਨੇ ਸਾਡੇ ਭਗਤ ਨੇ, ਸੰਤ ਨੇ, ਉਹ ਸਾਰੇ ਦੇ ਸਾਰੇ ਆਰਟੀਜ਼ਨ ਕਮਿਊਨਿਟੀ, ਉਹ ਕਾਮਿਆਂ ਵਿੱਚੋਂ ਆਉਂਦੇ ਸੀ। ਉਹਨਾਂ ਦੇ ਕੋਲ ਕੋਈ ਕਲਚਰਲ ਕੈਪੀਟਲ ਨਹੀਂ ਸੀ, ਨਾ ਉਹਨਾਂ ਨੂੰ ਪੜ੍ਹਨਾ ਹੀ ਆਉਂਦਾ ਸੀ। ਕਬੀਰ ਤਾਂ ਬਿਲਕੁਲ ਅਨਪੜ੍ਹ ਸੀਗਾ, ਔਰ ਇਹਨਾਂ ਦੇ ਕੋਲ ਐਕਸੈਸ ਟੂ ਲਿਟਰੇਸੀ ਵੀ ਸੀਗੀ, ਤੇ ਇਹ ਵਪਾਰੀ ਵੀ ਸਨ, ਖੱਤਰੀ ਪਰਿਵਾਰ ਸਨ। ਇਹਨਾਂ ਨੂੰ ਮੈਨੇਜ ਵੀ ਕਰਨਾ ਆਉਂਦਾ ਸੀ, ਆਪਣੇ ਮਾਡਰਨ ਟਰਮੀਨੋਲੋਜੀ ਵਿੱਚ ਕਿਹਾ ਜਾਏ ਤੇ ਮੈਨੇਜਮੈਂਟ ਦੇ ਇਹ ਵਾਕਿਫ ਸਨ। ਇਸ ਕਰਕੇ ਇਹਨਾਂ ਨੇ ਗੁਰਗੱਦੀ ਵੀ ਜਿਹੜੀ ਉਹ ਸ਼ੁਰੂ ਕੀਤੀ ਹੈ, ਤੇ ਉਹਦੇ ਨਾਲ ਪਸਾਰਾ ਵੀ ਜਿਹੜਾ ਸਾਂਭਣ ਦਾ ਕੰਮ, ਮੰਜੀਆਂ ਸਥਾਪਿਤ ਕੀਤੀਆਂ। ਤੇ ਉਹ ਕਹਿੰਦਾ ਕਿ ਕਮਾਲ ਦੀ ਗੱਲ ਹੋ ਗਈ, ਮੈਂ 30 ਸਾਲਾਂ ਤੋਂ ਪੜ੍ਹਾ ਰਿਹਾ, ਲੇਕਿਨ ਇਹ ਮੇਰੀ ਗੱਲ ਸਮਝ ਨਹੀਂ ਸੀ ਆਈ, ਬੜੀ ਇਨਸਾਈਟਫੁਲ ਹੈ। ਤੇ ਖੈਰ ਗੱਲ ਇਹ ਹੈਗੀ ਹੈ ਕਿ ਜਦੋਂ ਕੋਈ ਵੱਡੀ ਜਾਤ ਦਾ ਸੰਤ ਪੈਦਾ ਹੁੰਦਾ ਹੈ, ਪੀਰ ਪੈਗੰਬਰ ਹੁੰਦਾ ਹੈ, ਤੇ ਹੇਠਲੀਆਂ ਜਾਤਾਂ ਨੇ ਤੇ ਲੱਗਣਾ ਹੀ ਹੁੰਦਾ, ਉਹਦੇ ਨਾਲ ਉੱਪਰਲੀਆਂ ਜਾਤਾਂ ਦੇ ਵੀ ਲੱਗ ਜਾਂਦੇ ਨੇ। ਖੱਤਰੀਆਂ ਨੇ ਤੇ ਆਉਣਾ ਹੀ ਆਉਣਾ ਸੀ, ਕਿਉਂਕਿ ਉਹਨਾਂ ਵਿੱਚੋਂ ਸੀ। ਹਾਲਾਂਕਿ ਉਹਨਾਂ ਦਾ ਵਿਰੋਧ ਵੀ ਬਹੁਤ ਹੋਇਆ। ਇਹ 5ਵੀਂ ਪਾਤਸ਼ਾਹੀ ਦੇ ਵੇਲੇ ਦੀ ਗੱਲ ਹੈ ਕਿ ਜਿਹੜੇ ਲਾਹੌਰ ਦੇ ਖੱਤਰੀ ਤੇ ਬ੍ਰਾਹਮਣ ਮਿਲ ਕੇ ਅਕਬਰ ਨੂੰ ਇੱਕ ਪ੍ਰੈਜੈਂਟੇਸ਼ਨ ਕਰਦੇ ਨੇ ਕਿ ਇਹਨਾਂ ਨੇ ਸਾਡੇ ਧਰਮ ਦਾ ਸੱਤਿਆਨਾਸ਼, ਸਾਡੀ ਔਕਾਤ ਕੌਣ ਪੁੱਛੇਗਾ। ਮਤਲਬ ਏਡਾ ਵੱਡਾ ਸੋਸ਼ਲ ਇਨਕਲਾਬ ਜਿਹੜਾ ਉਹ ਗੁਰੂਆਂ ਨੇ ਲੈਂਦਾ ਕਿ ਉਹ ਤੇ ਭਾਈ ਲਾਲੋ ਨਾਲ ਚੱਲ ਸਕਦੇ ਨੇ। ਭਾਈ ਮਰਦਾਨਾ ਉਹਨਾਂ ਦਾ 20 ਸਾਲ ਤੁਰਦੇ ਰਹੇ ਨੇ, ਉਹਨਾਂ ਦਾ ਸੰਗੀ ਸਾਥੀ ਹੈ, ਲੇਕਿਨ ਦੂਸਰਿਆਂ ਦੇ ਨਾਲ ਮਲਕ ਭਾਗਵਾਂ ਨਾਲ ਉਹਨਾਂ ਦੇ ਖਾਣ ਪੀਣ ਦੇ ਵੀ ਰਿਸ਼ਤੇ ਨਹੀਂ। ਇਹ ਨਹੀਂ ਕਿ ਉਹ ਸਾਰਿਆਂ ਨੂੰ ਅਕਮੋਡੇਟ ਕਰਦੇ ਰਹੇ ਨੇ। ਵੱਡੀ ਗੱਲ ਹੈ ਕਿ ਜੇ ਗੁਰੂ ਨਾਨਕ ਨੇ ਉਹ ਜਿਹੜੇ ਆਪਣਾ ਪ੍ਰਚਾਰ ਕਰਦੇ ਸਨ, ਜਿਹੜੇ ਵਿਚਾਰ ਬਹੁਤ ਤਗੜੇ ਨੇ, ਬਹੁਤ ਵੱਡੇ ਚਿੰਤਕ ਨੇ, ਮੌਲਿਕ ਚਿੰਤਕ ਨੇ, ਤੇ ਉਹਨਾਂ ਨੇ ਕਰਤਾਰਪੁਰ ਡੇਰਾ ਲਾਇਆ, ਨਵਾਂ ਪਿੰਡ ਵਸਾਇਆ, ਜਿਹਨੂੰ ਕਹਿ ਸਕਦੇ ਆ ਕਿ ਗੁਰੂ ਰਵਿਦਾਸ ਜੀ ਕਹਿੰਦੇ ਸਨ ਕਿ ਬੇਗਮਪੁਰਾ, ਕਿ ਸਾਡਾ ਸਮਾਜ ਇਹ ਹੋਣਾ ਚਾਹੀਦਾ ਕਿ ਜੇ ਉਹ ਸ਼ਹਿਰ ਜਿਹਦੇ ਵਿੱਚ ਕਿਸੇ ਨੂੰ ਗਮ ਨਾ ਹੋਵੇ, ਬੇਗਮਪੁਰਾ। ਤੇ ਉਹ ਸਾਰੇ ਵੇਖੋ ਵੱਡੀ ਗੱਲ ਹੈ ਕਿ ਗੁਰੂ ਇਹ ਇੱਕੋ ਇੱਕ ਧਾਰਮਿਕ ਗ੍ਰੰਥ ਹੈ ਪੂਰੀ ਦੁਨੀਆ ਵਿੱਚ ਜਿਹੜਾ ਕਿਸੇ ਇੱਕ ਪੈਗੰਬਰ ਦਾ ਜਾਂ ਇੱਕ ਗੁਰੂ ਦੀ ਬਾਣੀ ਨਹੀਂ ਹੈ। ਇਹਦੇ ਵਿੱਚ 31 ਚਿੰਤਕਾਂ ਦੀ ਬਾਣੀ ਹੈ, 6 ਉਹਦੇ ਵਿੱਚ ਗੁਰੂ ਆਪ ਨੇ 10 ਗੁਰੂਆਂ ਵਿੱਚੋਂ, ਤੇ ਬਾਕੀ ਦੇ ਬਾਬਾ ਫਰੀਦ ਵੀ ਹੈ, ਤੇ ਮਰਦਾਨੇ ਦੀ ਵੀ ਇੱਕ ਬੰਦਿਸ਼ ਹੈ, ਔਰ ਕਬੀਰ ਸਾਹਿਬ ਤਾਂ ਹੈ ਨੇ, ਗੁਰੂ ਰਵਿਦਾਸ ਜੀ ਨੇ। ਤੇ ਇਹ ਸਾਰੀ ਜਿਹਨੂੰ ਆਦਿ ਗ੍ਰੰਥ ਕਿਹਾ ਜਾਂਦਾ ਸੀ, ਜਿਹੜਾ 1604 ਵਿੱਚ 5ਵੀਂ ਪਾਤਸ਼ਾਹੀ ਨੇ ਇਹਦੀ ਉਹ ਸੰਕਲਨ ਕੀਤਾ, ਸਥਾਪਿਤ ਕੀਤਾ, ਤੇ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਾਹਿਬ ਨੇ ਇਹਨੂੰ ਗੁਰੂ ਦਾ ਦਰਜਾ ਦੇ ਦਿੱਤਾ ਕਿ ਮੇਰੇ ਤੋਂ ਬਾਅਦ ਗੁਰੂ ਤੁਹਾਡਾ ਇਹੋ ਹੀ ਹੋਏਗਾ। ਇੱਕ ਵੱਡੀ ਗੱਲ ਸੀਗੀ। ਉਹਦੇ ਨਾਲ ਮੈਂ 2 ਗੱਲਾਂ ਕਰ ਦੇਵਾਂ ਛੇਤੀ ਛੇਤੀ, ਕਿ ਇਹ ਗੁਰੂਆਂ ਦੀ ਜਿਹੜੀ ਲਹਿਰ ਚਲਾਈ ਸੀ, ਇਹ ਹੌਲੀ ਹੌਲੀ ਫੈਲਦੀ ਗਈ, ਮਕਬੂਲ ਹੁੰਦੀ ਗਈ, ਤੇ ਜਦੋਂ ਵੀ ਕੋਈ ਲੋਕਾਈ ਦੇ ਵਿੱਚ ਇਸ ਤਰੀਕੇ ਦੀ ਤਾਕਤ ਬਣ ਲੱਗਦੀ ਹੈ ਤਾਂ ਸੱਤਾ ਜਿਹੜੀ ਹੈ ਉਹਨੂੰ ਖਤਰਾ ਰਹਿੰਦਾ ਹੈ। ਇਸੇ ਕਰਕੇ 5ਵੀਂ ਪਾਤਸ਼ਾਹੀ ਦਾ ਜਾਂ ਗੁਰੂ ਅਰਜਨ ਦੇਵ ਜੀ ਦੀ ਪਰਸੀਕਿਊਸ਼ਨ ਵੀ ਹੁੰਦੀ ਹੈ, ਤੇ 6ਵੀਂ ਪਾਤਸ਼ਾਹੀ ਨੂੰ 2 ਤਲਵਾਰ, ਇੱਕ ਮੇਰੀ ਦੀ ਸਿਲਸਿਲਾ ਸ਼ੁਰੂ ਕਰਨਾ ਪੈਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ, ਤੇ ਲੜਾਈਆਂ ਵੀ ਹੁੰਦੀਆਂ। ਉਹਨਾਂ ਨੇ ਗਵਾਲੀਅਰ ਦੇ ਕਿਲੇ ਵਿੱਚ ਵੀ ਡੱਕਿਆ ਜਾਂਦਾ ਹੈ। ਤੇ ਇੱਕ ਤਰੀਕੇ ਦਾ ਗੱਲ ਇਹ ਹੈ ਕਿ
ਇਹ ਸੁਰੱਖਿਆ ਵਾਸਤੇ ਵੀ, ਆਤਮ ਸੁਰੱਖਿਆ ਵਾਸਤੇ ਵੀ, ਮਿਲਟਰਾਈਜੇਸ਼ਨ ਵੀ ਉਹ ਜਿਹੜੀ ਸਿੱਖ ਲਹਿਰ ਦੀ ਹੋ ਜਾਂਦੀ ਹੈ। ਤੇ ਹੈ ਤਾਂ ਬਹੁਤ ਹੀ ਪੀਸਫੁਲ ਇਹ ਸਾਰੀ ਗੱਲ ਸੀਗੀ, ਲੇਕਿਨ ਗੁਰੂ ਤੇਗ ਬਹਾਦਰ ਜੀ ਦਾ ਸਿਰ ਵੀ ਕਲਮ ਕਰ ਦਿੱਤਾ ਜਾਂਦਾ ਹੈ। ਉਹ ਮੈਂ ਇਸ ਕਰਕੇ ਥੋੜੀ ਜਿਹੀ ਗੱਲ ਕਰ ਰਿਹਾ ਕਿ ਜਿਵੇਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਅੰਗੀ ਸੰਗੀ ਹੈ, ਸਾਥੀ ਹੈ, ਭਾਈ ਮਰਦਾਨਾ ਹੈ, ਤੇ ਗੁਰੂ ਨਾਨਕ ਨੂੰ ਭਾਈ ਮਰਦਾਨੇ ਤੋਂ ਬਗੈਰ ਨਹੀਂ ਸਮਝਿਆ ਜਾ ਸਕਦਾ। ਗੁਰੂ ਤੇਗ ਬਹਾਦਰ ਜੀ ਦਾ ਅੰਗੀ ਸੰਗੀ ਜਿਹੜਾ ਉਹ ਦੂਸਰਾ ਇੱਕ ਰੰਗਰੇਟਾ ਹੈ, ਸਦਾਨੰਦ ਹੈ, ਜਿਹੜਾ ਭਾਈ ਜੈਤੇ ਜੀ ਦਾ ਬਾਪ ਹੈ। ਤੇ ਉਹ ਭਾਈ ਜੈਤਾ ਹੀ ਐਜ਼ ਅ ਯੰਗ ਮੈਨ ਜਿਹੜਾ ਉਹ ਯੁਵਾ ਅਵਸਥਾ ਵਿੱਚ ਹੀ ਹੁੰਦਾ ਹੈ, ਤੇ ਗੁਰੂ ਸਾਹਿਬ ਦਾ ਸੀਸ ਜਿਹੜਾ ਸਿਰ ਹੈ ਉਹ ਉੱਥੋਂ ਲਿਆਉਂਦਾ ਹੈ, ਚਾਂਦਨੀ ਚੌਕ ਤੋਂ ਜਿੱਥੋਂ ਕਲਮ ਕੀਤਾ ਹੁੰਦਾ। ਤੇ ਗੁਰੂ ਅਜੇ ਛੋਟੇ ਸਨ, ਇਹਦੇ ਤੋਂ 5 ਸਾਲ, ਤੇ ਫਿਰ ਵੀ ਇਹਨੂੰ ਸੀਨੇ ਨਾਲ ਲਾਉਂਦੇ ਨੇ ਤੇ ਕਹਿੰਦੇ ਨੇ, ਅਸੀਸ ਦਿੰਦੇ ਨੇ, ਤੇ ਰੰਗਰੇਟੇ ਗੁਰੂ ਕੇ ਬੇਟੇ। ਰੰਗਰੇਟੇ ਉਹ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਮਜਬੀ ਸਿੰਘ ਵੀ ਕਿਹਾ ਗਿਆ, ਮਜ਼ਹਬ ਨੂੰ ਪਾਲਣ ਵਾਲੇ। ਇਹ ਵੀ ਗੁਰੂਆਂ ਨੇ ਦਿੱਤੀ ਗਈ ਤੇ ਰਿਸਪੈਕਟ ਦੇਣੀ। ਅਸਲ ਵਿੱਚ ਜਿਹੜੇ ਵੀ ਅਛੂਤ ਹੋਏ ਨੇ, ਜਿਨ੍ਹਾਂ ਨਾਲ ਭਿੱਟ ਕੀਤੀ ਜਾਂਦੀ ਸੀ, ਉਹਨਾਂ ਦੇ ਨਾਲ ਰਿਸ਼ਤਾ ਜਿਹੜੀਆਂ ਵੱਡੀਆਂ ਜਾਤਾਂ ਦਾ ਉਹ ਨਫ਼ਰਤ ਕਰਨ ਵਾਲਾ, ਉਹਨਾਂ ਦੇ ਪਰਛਾਵੇਂ ਤੋਂ ਵੀ ਡਰਨ ਵਾਲਾ ਸੀਗਾ। ਲੇਕਿਨ ਸਿੱਖ ਲਹਿਰ ਨੇ ਇਹ ਬਹੁਤ ਵੱਡਾ ਜਿਹੜਾ ਸੋਸ਼ਲ ਇਨਕਲਾਬ ਵਾਲੀ ਗੱਲ ਕਰ ਦਿੱਤੀ। ਉਹ ਦੂਸਰੀ ਇੱਕ ਵੱਡੀ ਗੱਲ ਹੁੰਦੀ ਹੈ ਸਿੱਖ ਗੁਰੂਆਂ ਰਾਹੀਂ ਕਿ ਇਹ ਲਿਟਰੇਸੀ ਦੇ, ਪੜ੍ਹਨ ਲਿਖਣ ਦੇ ਦਰਵਾਜ਼ੇ ਜਿਹੜੇ ਨੇ ਉਹ ਸਾਰਿਆਂ ਵਾਸਤੇ ਖੋਲ ਦਿੰਦੇ ਨੇ। ਇਸੇ ਕਰਕੇ ਭਾਈ ਜੈਤੇ ਦੀ ਜਿਹੜਾ ਸਿਰ ਉੱਥੋਂ ਚੁੱਕ ਕੇ ਲਿਆਇਆ ਸੀ, ਸੀਸ ਲੈ ਕੇ ਆਇਆ ਸੀ, ਔਰ ਰਿਸਪੈਕਟਫੁਲੀ ਫਿਰ ਉਹਨੂੰ ਸਾਂਭਿਆ ਗਿਆ, ਸੰਸਕਾਰ ਕੀਤਾ ਗਿਆ। ਤੇ ਉਹ ਪਹਿਲਾ ਸਾਡਾ ਦਲਿਤ ਕਵੀ ਹੈ ਪੰਜਾਬੀ ਜ਼ਬਾਨ ਦਾ, ਕਿਉਂਕਿ ਉਹ ਗੁਰੂ ਸਾਹਿਬ ਦੇ, ਇਹ ਗੁਰੂ ਘਰ ਦਾ ਰਿਸ਼ਤਾ ਸੀ ਇਹਨਾਂ ਦਾ। ਇਹਦਾ ਛੋਟਾ ਭਰਾ ਜਿਹੜਾ ਸੰਗਤ ਸਿੰਘ ਹੈ, ਉਹਦਾ ਜਨਮ ਇੱਕ ਦਿਨ ਬਾਅਦ ਹੈਗਾ ਗੁਰੂ ਗੋਬਿੰਦ ਸਿੰਘ ਜੀ ਤੋਂ, ਜਿਹੜਾ ਪਟਨੇ ਦੇ ਵਿੱਚ ਹੀ ਪੈਦਾ ਹੋਇਆ। ਤੇ ਇਹ ਜਿਹੜੇ ਅੰਗ ਸੰਗ ਰਹੇ ਨੇ ਉਹ ਬਹੁਤ ਵੱਡੇ ਮਿਊਜ਼ੀਸ਼ੀਅਨ ਸਨ ਇਹਨਾਂ ਦੇ, ਭਾਈ ਜੈਤਾ ਜੀ ਦੇ, ਜਿਨ੍ਹਾਂ ਦਾ ਨਾਂ ਬਾਅਦ ਵਿੱਚ ਖਾਲਸੇ ਤੋਂ ਬਾਅਦ ਰਚਣ ਤੋਂ ਬਾਅਦ ਜੀਵਨ ਸਿੰਘ ਹੋ ਗਿਆ। ਤੇ ਇਹ ਬਹੁਤ ਵੱਡੀ ਗੱਲ ਸੀ ਕਿ ਇਹ ਦਰਵਾਜ਼ੇ ਜਿਹੜੇ ਵਿਦਿਆ ਦੇ ਖੋਲੇ ਨੇ, ਇਹਨਾਂ ਨੇ ਸ਼੍ਰੀ ਗੁਰ ਕਥਾ ਜਿਹੜੀ ਹੈ ਗੁਰੂ ਗੋਬਿੰਦ ਸਾਹਿਬ ਦੇ ਆਲੇ ਦੁਆਲੇ ਇੱਕ ਵੱਡੀ ਐਪਿਕ ਪੋਇਮ ਲਿਖੀ, ਜਿਹੜੀ ਕਿ ਅੰਗਰੇਜ਼ੀ ਵਿੱਚ ਵੀ ਉਹਦਾ ਉਲਥਾ ਹੋ ਗਿਆ। ਖੈਰ ਇਹ ਮੈਂ ਕਹਿੰਦਾ ਕਿ ਇਹ ਪਹਿਲੀ ਸਾਡੀ ਆਪਾਂ ਗੱਲ ਸਾਹਿਤ ਦੀ ਕਰਨੀ ਹੈ। ਉਹ 1699 ਵਿੱਚ ਇਹਦਾ ਖਾਲਸੇ ਦੀ ਸਿਰਜਣਾ ਹੋ ਜਾਂਦੀ ਹੈ, ਕ੍ਰੀਏਸ਼ਨ ਆਫ ਖਾਲਸਾ ਉਹ ਵੱਧ ਜਾਂਦਾ ਹੈ, ਤੇ ਉਹਦਾ ਪੂਰਾ ਜ਼ਿਕਰ ਹੈਗਾ ਇਹਨਾਂ ਦੀ ਕਥਾ ਵਿੱਚ। ਮੈਨੂੰ ਲੱਗਦਾ ਕਿ 1699 ਵਿੱਚ ਹੀ ਜ਼ਿਆਦਾ ਲਿਖੀ ਗਈ ਹੈ, ਵਿਸਾਖੀ ਦੀ ਗੱਲ ਹੈ ਸਿਰਜਣਾ ਦੀ, ਜਾਂ ਫਿਰ 1700 ਵਿੱਚ ਲਿਖੀ ਗਈ ਹੋਗੀ। ਇਹ ਵੱਡੀ ਗੱਲ ਹੈ ਕਿ ਇੱਕ ਦਲਿਤ ਹੁੰਦਿਆਂ ਹੋਇਆਂ ਜਿਹਨੂੰ ਲਿਖਣਾ ਪੜ੍ਹਨਾ ਵੀ ਆ ਗਿਆ, ਕਿਉਂਕਿ ਗੁਰੂਆਂ ਨੇ ਇਹ ਦਰਵਾਜ਼ੇ ਖੋਲ ਦਿੱਤੇ ਸਨ। ਤੇ ਇਹ ਵੀ ਸ਼ਨਾਖਤ ਹੋਈ ਹੈ ਕਿ ਗੁਰੂ ਦੇ ਜਿਹੜੇ 52 ਕਵੀਆਂ ਦਾ ਦਰਬਾਰ ਸੀ, ਹਾਲਾਂਕਿ ਜ਼ਿਆਦਾ ਦੀ ਵੀ ਗੱਲ ਚੱਲਦੀ ਹੈ, ਉਹਦੇ ਵਿੱਚੋਂ ਘੱਟੋ ਘੱਟ 10-12 ਜਿਹੜੇ ਨੇ ਉਹ ਦਲਿਤ ਪਰਿਵਾਰਾਂ ਨਾਲ ਸੰਬੰਧ ਰੱਖਦੇ ਸਨ। ਦੂਸਰੀ ਆਪਾਂ ਗੱਲ ਇਮੀਡੀਏਟਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਦੋਂ ਉੱਥੇ ਪੂਰੇ ਹੋ ਜਾਂਦੇ ਨੇ ਦੱਖਣ ਵਿੱਚ ਨਾਂਦੇੜ ਸਾਹਿਬ, ਉਹਦੇ ਤੋਂ ਪਹਿਲਾਂ ਉਹ ਬੰਦੇ ਬਹਾਦਰ ਨੂੰ ਤਿਆਰ ਕਰਕੇ ਘੱਲਦੇ ਨੇ। ਤੇ ਕਮਾਲ ਦੀ ਗੱਲ ਹੈ ਕਿ ਪੂਰੀ ਦੁਨੀਆ ਵਿੱਚ ਜਦੋਂ ਆਪਾਂ ਹੁਣ ਡੈਮੋਕ੍ਰੇਸੀ ਦੀ ਇੱਕ ਸਾਨੂੰ ਸਮਝ ਆ ਗਈ ਹੈ, ਉਹ ਡੈਮੋਕ੍ਰੈਟਿਕ ਰੈਵੋਲੂਸ਼ਨ ਜੇ ਪੂਰੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਹੁੰਦਾ ਹੈ, ਔਰ ਹਾਲਾਂਕਿ ਉਹ ਥੋੜ੍ਹਾ ਜਿਹਾ 8-9 ਸਾਲ ਦਾ ਉਹ, ਲੇਕਿਨ ਉਹ ਪੰਜਾਬ ਦੀ ਧਰਤੀ ਤੇ ਹੀ ਹੁੰਦਾ ਹੈ, ਤੇ ਉਹ ਵੱਡੀ ਗੱਲ ਹੈ। ਤੇ ਉਹਦੇ ਵਿੱਚ ਫਾਰਸੀ ਦੇ ਸਰੋਤ ਜਿਹੜੇ ਨੇ ਉਸ ਵੇਲੇ ਕੰਟੈਂਪਰੇਰੀ, ਉਹ ਕਹਿੰਦੇ ਨੇ ਕਿ ਇਹ ਸਾਰੇ ਦੇ ਸਾਰੇ ਇਹਨਾਂ ਪਿੰਡਾਂ ਥਾਵਾਂ ਵਿੱਚ ਸੱਤਾ ਜਿਹੜੀ ਹੈ ਨਾ, ਉਹ ਜ਼ਿੰਮੇਦਾਰੀਆਂ, ਜਗੀਰਦਾਰੀਆਂ, ਮਨਸਬਦਾਰੀਆਂ ਖਤਮ ਕਰਕੇ ਤੇ ਬੰਦੇ ਬਹਾਦਰ ਨੇ ਚੂੜਿਆਂ ਚਮਾਰਾਂ ਨੂੰ ਸੱਤਾ ਦੇ ਦਿੱਤੀ ਉਹਨਾਂ ਨੂੰ। ਉਹ ਵਾਕਿਆ ਜਿਹੜੀ ਗੱਲ ਕਹਿੰਦੇ ਸੀ ਗੁਰੂ ਸਾਹਿਬ ਕੇ ਉਹ ਬਲੀ ਬਣਾ ਦੇਣਾ। ਮੈਂ ਇਹਦੇ ਵਿੱਚ ਥੋੜੀ ਜਿਹੀ ਤੁਹਾਨੂੰ ਪੜ੍ਹ ਕੇ ਵੀ ਹਲਕੀ ਜਿਹੀ ਸੁਣਾ ਦੇਵਾਂ, ਕਿਉਂਕਿ ਸ਼੍ਰੀ ਗੁਰੂ ਕਥਾ ਦੀ ਗੱਲ ਚੱਲ ਰਹੀ ਹੈ ਭਾਈ ਜੈਤੇ ਦੀ, ਜਿਹੜੀ 1699 ਜਾਂ 1700 ਵਿੱਚ ਲਿਖੀ ਜਾਂਦੀ ਹੈ।
ਉਹ ਕਹਿੰਦਾ ਸ਼ਬਦ ਕਾਫੀ ਲੰਮੀ ਪੋਇਮ ਹੈ ਲੇਕਿਨ मैं थोड़ा ਜਿਹਾ ਵਿੱਚ ਸੁਣਾਉਣਾ। ਸ਼ਬਦ है, नंदपुर शहर गोबिंद को बेटा, जयता नाम लियोरी, शब्द सुरत को मेल के सतगुर, नाम को दान दियोरी। सतगुर रंक को भूपत करें कि रंकां नूं ਜਿਹੜੇ रंक होए हुंदे ने, ਜਿਹੜੇ गरीब ने ਉਹਨਾਂ ਨੂੰ ਭੂਪਤ ही कर दिंदा है। सतगुर रंक को भूपत करे, ऐस सुकाम कियो, ਇਹੋ ਜਿਹਾ ਚੰਗਾ ਕੰਮ सुकाम कियोरी, खालस भय अखालस सिख गण, अमृत पान कियोरी। तब ते गोबिंद पंथ न्यारा, सब जग मान लियोरी, पंथ को सोग विरोध हरखते, मुक्ता जान लियोरी। ਉਹ ਕਹਿੰਦਾ ਕਿ ਸੱਚਖੰਡ ਤੇ ਆਨੰਦਪੁਰੀ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਇੱਥੇ ਉਹ ਜਿਹੜੇ ਰਚਨਾ ਚੱਲਦੀ ਸੀ ਕਿ ਆਪਾਂ ਇੱਕ ਲਿਬਰੇਟਡ ਕਮਿਊਨ ਬਣਾਉਣਾ ਹੈ, ਉਹ ਗੱਲ ਗੁਰੂ ਸਾਹਿਬ ਨੇ ਕਰ ਦਿੱਤੀ ਹੈ। ਤੇ ਇਹ ਸ਼੍ਰੀ ਗੁਰਕਥਾ ਵਿੱਚ ਭਾਈ ਜੈਤਾ ਕਹਿ ਰਹੇ ਨੇ। ਖੈਰ ਮੈਂ ਇਹ ਜ਼ਿਆਦਾ ਇਹਦੇ ਤੇ ਨਹੀਂ ਟਿਕਦਾ। ਦੂਸਰੀ ਗੱਲ ਇਹ ਹੈ ਕਿ ਇਹ ਜਿਹੜਾ ਅੱਗੇ ਸਮਾਂ ਆਉਂਦਾ ਹੈ ਉਹਨੂੰ ਫੜਿਆ ਜਾਂਦਾ ਹੈ, ਆਪਣੇ ਬੰਦਾ ਬਹਾਦਰ ਨੂੰ ਕਤਲੇਆਮ ਵੀ ਹੁੰਦਾ ਹੈ, ਲੇਕਿਨ ਅਗਲੇ 30 ਸਾਲ ਬੜੇ ਵਿਪਤਾ ਵਾਲੀ ਵੀ ਨੇ। ਸਿੱਖ ਪੱਤਾ ਵੈਰੀ ਵਾਲੀ ਗੱਲ ਚੱਲਦੀ ਸੀਗੀ, ਲੇਕਿਨ 1740 ਦੇ ਲਾਗੇ ਛਾਗੇ ਫਿਰ ਦਲ ਜਿਹੜੇ ਨੇ ਬਚਣੇ ਸ਼ੁਰੂ ਹੁੰਦੇ ਨੇ। ਲੇਕਿਨ ਖੂਬਸੂਰਤੀ ਗੱਲ ਮੈਂ ਕਹਿ ਰਿਹਾ ਸੀ ਕਿ ਇਹ ਲਿਟਰੇਸੀ ਦੇ, ਵਿਦਿਆ ਵੱਲ ਦੇ ਜਿਹੜੇ ਦਰ ਗੁਰੂਆਂ ਨੇ ਖੋਲੇ, ਉਹਦੇ ਨਾਲ ਬੀੜਾਂ ਜਦੋਂ ਵੱਜਦੀਆਂ ਸਨ ਕਿ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਕੋਈ ਲੇਖਕ ਉਹ ਬਣਾਉਂਦੇ ਸਨ, ਨਵਾਂ ਗ੍ਰੰਥ ਬਣਾਉਂਦੇ ਸਨ, ਲਿਖਣਾ ਤਾਂ ਪੈਂਦਾ ਹੀ ਸੀਗਾ। ਜ਼ਿਆਦਾਤਰ ਤੇ ਆਪਣਾ ਨਾਂ ਤੇ ਪਤਾ ਨਹੀਂ ਸੀ ਲਿਖਦੇ ਜਾਂ ਕੁਝ ਨਹੀਂ ਸੀ ਲਿਖਦੇ ਜਾਂ ਸੰਨ ਨਹੀਂ ਸੀ ਲਿਖਦੇ, ਲੇਕਿਨ ਕੁਝ ਪੀੜਾਂ ਤੇ ਆਖਰੀ ਸਫ਼ਿਆਂ ਤੇ ਇਹ ਗੱਲਾਂ ਮਿਲ ਜਾਂਦੀਆਂ ਸਨ। ਤੇ ਬੜੀ ਹੈਰਾਨੀ ਦੀ ਗੱਲ ਜਾਂ ਚੰਗੀ ਗੱਲ ਜਿਹੜੀ ਆਪਾਂ ਗੱਲ ਕਰ ਰਹੇ ਕਿ ਉਹਨੂੰ ਪ੍ਰੋੜਤਾ ਕਰਦੀ ਹੈ ਕਿ 1734 ਜਾਂ 1736 ਦੀ ਗੱਲ ਹੈ ਕਿ ਇੱਕ ਬੀੜ ਜਿਹੜੀ ਵੱਜੀ ਹੋਈ ਸੀ ਉਹ ਕੇਰ ਸਿੰਘ ਰਵਿਦਾਸੀਆ ਦੀ। ਹੁਣ ਵੇਖੋ, ਪਹਿਲੀ ਮੈਂ ਉਹ ਗੱਲ ਭੁੱਲ ਗਿਆ ਵਿੱਚ ਕਿ ਗੁਰੂ ਗੋਬਿੰਦ ਸਾਹਿਬ ਨੇ ਜਦੋਂ ਖਾਲਸਾ ਦੀ ਰਚਨਾ ਕੀਤੀ ਹੈ ਤੇ ਸਾਰਿਆਂ ਦੇ ਨਾਂ ਨਾਲ ਸਿੰਘ ਵੀ ਲਾ ਦਿੱਤਾ ਹੈ। ਤੇ ਸਿੰਘ ਜਿਹੜਾ ਸਿਰਫ ਛਤਰੀ ਜਿਹੜੇ ਸਨ ਜਾਂ ਪਹਾੜੀ ਰਾਜੇ ਜਾਂ ਰਾਜੇ ਇੱਥੋਂ ਦੇ ਲਾਇਆ ਕਰਦੇ ਸਨ, ਉਹ ਇਹਨਾਂ ਤੋਂ ਦੁਖੀ ਵੀ ਬਹੁਤ ਸਨ। ਤੇ ਬਹੁਤ ਸਾਰੇ ਹਮਲੇ ਜਿਹੜੇ ਗੁਰੂ ਗੋਬਿੰਦ ਸਾਹਿਬ ਤੇ ਹੁੰਦੇ ਨੇ, ਉਹਨਾਂ ਵਿੱਚੋਂ ਇੱਕ ਜਾਂ ਦੋ ਹੀ ਮੁਗਲ ਸਲਤਨਤ ਦੇ ਨੇ, ਅਦਰਵਾਈਜ਼ ਸਾਰੇ ਦੇ ਸਾਰੇ ਉਹਨਾਂ ਪਹਾੜੀ ਰਾਜਿਆਂ ਨੇ ਕੀਤੇ ਨੇ। ਤੇ ਗੁਰੂ ਗੋਬਿੰਦ ਸਾਹਿਬ ਨੇ ਕੋਈ ਵੀ ਇੱਕ ਲੜਾਈ ਜਿਹੜੀ ਆ ਉਹਨਾਂ ਦੀ ਓਫੈਂਸਿਵ ਨਹੀਂ ਆ, ਉਹ ਸਾਰੀਆਂ ਦੀਆਂ ਸਾਰੀਆਂ ਡਿਫੈਂਸਿਵ। ਤੇ ਇਸ ਕਰਕੇ ਉਹ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ। ਉਹਨਾਂ ਨੇ ਜੇ ਇਹ ਖੋਲੇ ਨੇ ਕਿ ਇੱਕ ਕਹਿੰਦੇ ਨੇ ਕਿ ਚਿੜੀਆਂ ਨੂੰ ਬਾਜ ਬਣਾਉਣ ਦੀ ਸਪਿਰਿਟ ਬਹੁਤ ਨਵੀਂ ਕਾਇਮ ਕੀਤੀ ਹੈ। ਮੈਂ ਉਹਦੇ ਦੀ ਗੱਲ ਕਰਦੇ ਹਾਂ ਕਿ ਜਿਹੜੇ ਨਿਮਾਣੇ ਨਤਾਣੇ ਜਿਹਨਾਂ ਨੂੰ ਤਾਣ ਮਿਲਿਆ, ਜਿਹਨਾਂ ਨੂੰ ਮਾਣ ਮਿਲਿਆ, ਉਹ ਸਾਰੇ ਦੇ ਸਾਰੇ ਬਹੁਤ ਹੀ ਛੋਟੀਆਂ ਜਾਤਾਂ ਦੇ ਲੋਕ ਸਨ। ਖੈਰ ਐਨੀ ਹਾਓ, ਇਹ ਵੱਡੀ ਗੱਲ ਹੈ ਕਿ ਕਿਸੇ ਸੀਕ੍ਰੇਟ ਗ੍ਰੰਥ ਦਾ, ਆਪਣੇ ਪਵਿੱਤਰ ਗ੍ਰੰਥ ਦੀ ਲਿਖਾਈ ਜਿਹੜਾ ਲਿਖਣ ਵਾਲਾ ਹੈ ਉਹ ਦਲਿਤ ਹੁੰਦਾ ਹੈ, ਉਹ ਕੇਰ ਸਿੰਘ ਰਵਿਦਾਸੀਆ ਹੈ 1734-36। ਅੱਗੇ 5 ਦਲ ਵੱਜਦੇ ਨੇ, ਉਹਨਾਂ ਦੇ ਵਿੱਚ ਇੱਕ ਦਲ ਜਿਹੜਾ ਉਹ ਨਰੋਲ ਰੰਗਰੇਟਿਆਂ ਦਾ, ਵੀਰ ਸਿੰਘ ਰੰਗਰੇਟੇ ਦਾ, ਪਰ ਉਹਦਾ ਦੂਸਰੀ ਤਰੀਕੇ ਨਾਲ ਖਾਤਮਾ ਹੁੰਦਾ ਹੈ। ਅੱਗੇ ਇਹਦੇ ਵਿੱਚ ਇਹ ਵੀ ਗੱਲ ਜੋੜਦੀ ਹੈ ਕਿ 18ਵੀਂ ਸਦੀ ਦਾ ਜਿਹੜਾ ਦੂਸਰਾ ਅੱਧ ਹੈ ਉਹਦੇ ਵਿੱਚ ਪੂਰੀ ਸਿੱਖ ਪਰੰਪਰਾ ਦਾ ਬਾਹਮਣੀਕਰਨ ਸ਼ੁਰੂ ਹੋ ਜਾਂਦਾ ਹੈ। ਉਹ ਸਾਰਿਆਂ ਹਿਸਟੋਰੀਅਨ ਹੁਣ ਮੰਨਣ ਲੱਗ ਪਏ ਨੇ। ਤੇ ਜਿਹੜੀ ਪਾਤਸ਼ਾਹ ਜਦੋਂ ਸੱਤਾ ਵੱਲ ਨੂੰ ਪੈਰ ਵੱਧਦੇ ਨੇ ਤੇ ਆਰਥਿਕਤਾ ਤੇ ਜਿਹੜਾ ਕੰਟਰੋਲ ਹੈ ਔਰ ਜਿਹੜਾ ਰਾਜਨੀਤਿਕ ਸੱਤਾ ਤੇ ਕੰਟਰੋਲ ਹੈ, ਉਹਦੇ ਨਾਲ ਵਿਕਾਰ ਜਿਹੜਾ ਵਿਚਾਰਾਂ ਦਾ ਆਉਣਾ ਹੀ ਆਉਣਾ ਸੀ। ਇਹਦੇ ਵਿੱਚ ਜਾਤ ਪਾਤ ਫਿਰ ਲੱਗਦੀ ਹੈ, ਸਿੱਖੀ ਵਿੱਚ ਵੀ ਲੱਗਦੀ ਹੈ ਤੇ ਉਹਦੇ ਵਿੱਚ ਭਿੱਟ ਵੀ ਲੱਗ ਦਿੰਦੀ ਹੈ। ਮਤਲਬ ਦਲਿਤਾਂ ਦਾ ਉਹ, ਕਿਉਂਕਿ ਜਿਹੜੇ ਜ਼ਮੀਂਦਾਰ ਸਨ ਉਹਨਾਂ ਨੂੰ ਇਹ ਚੰਗਾ ਸੀ ਕਿ ਇਹਨਾਂ ਨੂੰ ਭਿੱਟ ਲਾ ਦਿਓ, ਜਿਹੜੀ ਪਹਿਲੀ ਪਰੰਪਰਾ ਚੱਲੀ ਆਉਂਦੀ ਸੀ, ਤੇ ਮੁਫਤ ਹੀ ਇਹਨਾਂ ਨੂੰ ਵਾਹੀ ਜਾਓ। ਉਹਦੀ ਗੱਲ ਆਪਾਂ ਕਰਨੀ ਨਹੀਂ, ਕਿਉਂਕਿ ਗੱਲ ਆਪਾਂ ਕਰਨੀ ਹੈ ਕਿ ਸਾਹਿਤਕਾਰੀ ਦੀ। ਇਹ 18ਵੀਂ ਸਦੀ ਵਿੱਚ ਤਾਂ ਕੋਈ ਜ਼ਿਆਦਾ ਮਿਲਦਾ ਨਹੀਂ ਹੈ, ਲੇਕਿਨ 19ਵੀਂ ਸਦੀ ਦੇ ਬਹੁਤ ਸਾਡੇ ਵੱਡੇ ਜਿਹੜੇ ਚਿੰਤਕ ਕਵੀ ਨੇ, ਉਹ
ਸਾਡੇ ਸਾਹਮਣੇ ਆਉਂਦੇ ਨੇ। ਇੱਕ ਤਾਂ ਵਜ਼ੀਰ ਸਿੰਘ ਨੇ, ਉਹ ਸਾਧੂ ਸਨ, ਸੰਤ ਹੋ ਗਏ ਸਨ, ਇਹ ਮਜ਼੍ਹਬੀ ਪਰਿਵਾਰ ਵਿੱਚੋਂ ਸਨ, ਆਪਣੇ ਫਿਰੋਜ਼ਪੁਰ ਜ਼ਿਲ੍ਹੇ ਵਿੱਚੋਂ ਸਨ, ਲੇਕਿਨ ਇਹ ਸਾਧੂਆਂ ਦੀ ਸੰਗਤ ਵਿੱਚ ਕਰਕੇ ਪੜ੍ਹਨਾ ਲਿਖਣਾ ਵੀ ਪੜ੍ਹ ਕੇ ਬ੍ਰਹਮ ਗਿਆਨੀ ਹੋ ਗਏ। ਤੇ 1790 ਦਾ ਜਨਮ ਹੈ। ਤੇ ਸ਼ਮਸ਼ੇਰ ਸਿੰਘ ਅਸ਼ੋਕ ਜਿਹੜੇ ਸਿੱਖ ਇਤਿਹਾਸਕਾਰ ਵੀ ਹੋਏ ਨੇ ਔਰ ਸਿੱਖ ਜਿਹੜਾ ਸਾਹਿਤਕਾਰ ਵੀ ਚੰਗੇ ਹੋਏ ਨੇ, ਉਹਨਾਂ ਦਾ ਕਹਿਣਾ ਸੀ, ਉਹ ਖੋਜੀ ਸਨ, ਉਹਨਾਂ ਦਾ ਕਹਿਣਾ ਸੀ ਕਿ ਇਹ ਆਪਣੇ ਕਾਲ ਦਾ ਔਰ ਖਾਸ ਕਰਕੇ ਰਣਜੀਤ ਸਿੰਘ ਵੇਲੇ ਦਾ ਇਹ ਕੀ ਕਹਿੰਦੇ ਨੇ ਮਹਾਕਵੀ ਹੈ। ਤੇ ਸਾਧੂ ਸੰਤ ਵਜ਼ੀਰ ਸਿੰਘ 1790 ਵਿੱਚ ਪੈਦਾ ਹੁੰਦੇ ਨੇ, 1859 ਵਿੱਚ ਪੂਰੇ ਹੁੰਦੇ ਨੇ। ਇਹਨਾਂ ਨੇ ਬ੍ਰਜ ਭਾਸ਼ਾ ਵਿੱਚ ਵੀ ਲਿਖਿਆ, ਲੇਕਿਨ ਸੀ ਹਰਫੀਆਂ ਜਿਹੜੀਆਂ ਨੇ ਉਹ ਪੰਜਾਬੀ ਦੇ ਵਿੱਚ ਨੇ। ਇੱਕ ਦੋ ਤੁਹਾਨੂੰ ਮੈਂ ਉਹਨਾਂ ਦੀ ਵਿਖਾ ਦਿੰਦਾ, ਕਿਉਂਕਿ ਬਹੁਤ ਹੀ ਵੱਡੇ ਇਹਨਾਂ ਨੂੰ ਇੱਕ 19ਵੀਂ ਸਦੀ ਦੇ ਵਿੱਚ ਜਿਹੜੀ ਪਰੰਪਰਾ ਸਾਡੇ ਚਿੰਤਨ ਦੀ ਪੰਜਾਬੀ ਜ਼ਬਾਨ ਵਿੱਚ ਚੱਲੀ ਹੈ ਜਾਂ ਪੰਜਾਬੀ ਸੱਭਿਆਚਾਰ ਦੇ ਵਿੱਚ ਚੱਲੀ ਹੈ, ਇਹਨਾਂ ਨੂੰ ਗੁਲਾਬਦਾਸੀਆਂ ਦੀ ਪਰੰਪਰਾ ਵੀ ਕਿਹਾ ਜਾਂਦਾ। ਇਹ ਉਹਨਾਂ ਤੋਂ ਗੁਲਾਬਦਾਸ ਤੋਂ ਜ਼ਿਆਦਾ ਵੱਡੇ ਸਨ, ਕੋਈ 20 ਸਾਲ ਦਾ ਫਰਕ ਹੈ ਜਾਂ 18-19 ਸਾਲ ਦਾ ਫਰਕ ਹੈ। ਤੇ ਗੁਲਾਬਦਾਸੀ ਕਿਉਂਕਿ ਚਿੰਤਨ ਦੇ ਨਾਲ ਜੁੜੇ ਹੋਏ ਸਨ, ਮੈਂ ਬਾਅਦ ਵਿੱਚ ਗੱਲ ਕਰਦਾ। ਤੇ ਇਹਨਾਂ ਨੂੰ ਸੰਤ ਵਜ਼ੀਰ ਸਿੰਘ ਨੂੰ ਪਰਮਹੰਸ ਦੀ ਉਪਾਧੀ ਨਾਲ ਉਸ ਪਰੰਪਰਾ ਦੇ ਵਿੱਚ ਜਾਣਿਆ ਜਾਂਦਾ, ਇੰਨੇ ਜ਼ਿਆਦਾ। ਤੇ ਉਹ ਮੈਂ ਤੁਹਾਨੂੰ ਇੱਕ ਅੱਧੀ ਸੀ ਹਰਫੀਆਂ ਵਿੱਚੋਂ ਸੁਣਾਉਣਾ ਕਿ ਇੱਕ 12ਵੀਂ ਸੀ ਹਰਫੀ ਇਹਨਾਂ ਦੀ ਹੈਗੀ, ਜਿਹਨੂੰ ਅਨਭੈ ਦੀ ਸੀ ਹਰਫੀ ਕਿਹਾ ਜਾਂਦਾ ਹੈ। ਸੀ ਹਰਫੀ ਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹ ਕਿਵੇਂ ਜਿਹੜੀ 30 ਅੱਖਰ ਫਾਰਸੀ ਅੱਖਰਾਂ ਦੇ ਹੁੰਦੇ ਨੇ, ਉਹਦੇ ਤੋਂ ਉਹਦੇ ਤੇ ਬੰਦਸ਼ ਵੱਜਦੀ ਹੈ। ਤੇ ਉਹ ਮੈਂ ਪਹਿਲੀ ਉਹਦੀ ਗੱਲ ਕਰਦਾ ਕਿ ਅਲਫ ਆਪਣੇ ਆਪ ਦੀ ਸੁੱਧ ਭਈ ਗਈ ਬੁੱਧ ਤੇ ਚਾਹ ਅਭਿਮਾਨ ਦੀ ਸੀ, ਗਈ ਬੁੱਧ ਤੇ ਚਾਹ ਅਭਿਮਾਨ ਦੀ ਸੀ। 5 ਕੋਸ਼ ਦੀ ਹੋਸ਼ ਤੋਂ ਪਾਰ ਹੋਏ, ਰਹੀ ਕਾਨਨਾ ਵੇਦ ਪੁਰਾਣ ਦੀ ਸੀ। ਜੀਵ ਈਸ਼ ਦੀ ਕਲਪਨਾ ਦੂਰ ਸੋਈ, ਲੱਭੀ ਵਸਤੂ ਜੋ ਅਸਲ ਮਕਾਨ ਦੀ ਸੀ। ਤਿਆਗ ਸਰਬ ਆਨੰਦ ਵਜ਼ੀਰ ਸਿੰਘਾ, ਪਾਈ ਪਰਮ ਆਨੰਦ ਗਿਆਨ ਦੀ ਸੀ। ਹੁਣ ਵੇਖੋ ਤੁਸੀਂ, ਛੋਟੀ ਜਾਤ ਵਿੱਚੋਂ ਆਉਂਦਿਆਂ ਹੋਇਆਂ, ਦਲਤਾਂ ਵਿੱਚੋਂ ਆਉਂਦਿਆਂ ਹੋਇਆਂ, ਜਿਨ੍ਹਾਂ ਨਾਲ ਨਫ਼ਰਤ ਕੀਤੀ ਜਾ ਰਹੀ ਹੈ, ਜਿਨ੍ਹਾਂ ਤੋਂ ਭਿੱਟ ਲੱਗ ਰਹੀ ਹੈ, ਇਹ ਗਿਆਨ ਵਿਗਿਆਨ ਨਾਲ ਇਹਨੂੰ ਤੁਸੀਂ ਸਾਰਾ ਪੜ੍ਹੀਏ ਕਿ ਇੱਕ ਵੱਡਾ ਗ੍ਰੰਥ ਨੇ ਇਹਨਾਂ ਦੇ ਜਿਹੜੇ ਉਹ ਥੋੜਾ ਕੁਝ ਤਾਂ ਛਪਿਆ ਹੈ, ਬਾਕੀ ਉਹ ਪਰੰਪਰਾ ਦੇ ਵਿੱਚ ਪਏ ਹੋਏ ਨੇ। ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਇਹਨਾਂ ਦਾ ਗ੍ਰੰਥ ਵੱਡਾ ਪਿਆ ਹੋਇਆ ਹੈ। ਉਹ ਮੈਂ ਗੱਲ ਇਹ ਕਰ ਰਿਹਾ ਸੀ ਕਿ ਇਹ ਵੇਖੋ, ਇਹ ਸੀ ਹਰਫੀ ਤਾਂ 12ਵੀਂ ਬਹੁਤ ਵੱਡੀ ਹੈ, ਉਹਦੇ ਵਿੱਚ ਗੱਲ ਗਿਆਨ ਦੀ ਵਿਗਿਆਨ ਦੀ ਕਰਦੇ ਪਏ। ਇੱਕ ਤੁਹਾਡੇ ਨਾਲ ਇਸੇ ਸੀ ਹਰਫੀ ਦਾ ਜਾਂ ਦੂਸਰੀ ਸੀ ਹਰਫੀ ਹੈ ਜਾਂ ਇਸੇ ਦੀ ਗੱਲ ਹੈ ਕਿ ਕਹਿੰਦਾ, ਜਵਾਦ ਦੋਜ਼ਕਾਂ ਦਾ ਰਿਹਾ ਨਾ ਸੋਗ ਕੋਈ, ਨਾਤਾ ਜਨਤਾ ਦਾ ਦਿਲੋਂ ਜੰਨਤ, ਨਾਤਾ ਜਨਤਾ ਦਾ ਦਿਲੋਂ ਤੋੜ ਬੈਠੇ। ਖੁਦ ਆਪ ਖੁਦਾਏ ਦਾ ਖੌਫ ਨਹੀਂ, ਮੁਹੰਮਦ ਰਾਮ ਕੋਲੋਂ ਮੁਖ ਮੋੜ ਬੈਠੇ। ਨਹੀਂ ਧਰਮ ਇਮਾਨ ਦੀ ਕਾਨ ਕੋਈ, ਸ਼ਰਾ ਦੋਵਾਂ ਦੀ ਨੂੰ ਨੀਰ ਬੋੜ ਬੈਠੇ। ਆਪ ਹੋਏ ਬੇਕੈਦ ਵਜ਼ੀਰ ਸਿੰਘਾ, ਅਨਹਲ ਹੱਕ ਮੈਂ ਆਇਨਾ ਜੋੜ ਬੈਠੇ। ਹੁਣ ਆਪਣੇ ਆਪ ਨੂੰ ਕਿੱਡੀ ਵੱਡੀ ਉਪਾਧੀ, ਬ੍ਰਹਮ ਗਿਆਨੀ ਹੋ ਗਏ ਨੇ, ਆਰਿਫਾਨਾ ਹੋ ਗਏ ਨੇ, ਇਹ ਗੱਲ ਕਰ ਰਹੇ ਨੇ। ਇਹਦੇ ਵਿੱਚ ਅੱਗੇ ਕਾਫ ਦੀ ਗੱਲ ਚੱਲਦੀ ਹੈ ਤੇ ਬੜੀ ਮਜ਼ੇਦਾਰ ਹੈ, ਕਿਉਂਕਿ ਇਹ ਸਾਰੀਆਂ ਗੱਲਾਂ ਨੂੰ ਝੰਜੋੜ ਰਹੇ ਨੇ, ਚੈਲੰਜ ਕਰ ਰਹੇ ਨੇ ਆ ਜਿਹੜੀਆਂ ਸਥਾਪਿਤ ਸਾਡੇ ਧਰਮ ਨੇ ਉਹਨਾਂ ਨੂੰ। ਕਹਿੰਦਾ, ਕਾਫ ਕਦੇ ਕੁਰਾਨ ਦੀ ਲੋੜ ਨਹੀਂ, ਵੇਖ ਪੋਥੀਆਂ ਥੋਥੀਆਂ ਪਾੜਦੇ ਹਾਂ। ਰਹਿ ਰਾਸ ਨਮਾਜ਼ ਦੀ ਖਾਸ਼ ਨਹੀਂ, ਧਰਮਸ਼ਾਲ ਮਸੀਤ ਨੂੰ ਸਾੜਦੇ ਹਾਂ। ਗੰਗ ਗਿਆ ਪ੍ਰਾਗ ਨੂੰ ਤਿਆਗ ਕੀਤਾ, ਗੋਰ ਮੜੀ ਨਿਆਦ ਨਾ ਚਾੜਦੇ ਹਾਂ। ਹੋਏ ਆਪ ਨਿਰਪੱਖ ਵਜ਼ੀਰ ਸਿੰਘਾ, ਪੱਖਾਂ ਦੋਵਾਂ ਦੀ ਖੇਡ ਨੂੰ ਤਾੜਦੇ। ਕਹਿੰਦਾ ਅਸੀਂ ਤਾਂ ਸਾਰਿਆਂ ਦੀ ਖੇਡ ਨੂੰ ਤਾੜ ਰਹੇ ਹਾਂ, ਇਹ ਹੁਣ ਉਤਾਂ ਉੱਠ ਚੁੱਕੇ ਨੇ। ਤੇ ਖੈਰ, ਇਹ ਮੈਂ ਕਹਿੰਦਾ ਕਿ 19ਵੀਂ ਸਦੀ ਦੇ ਬਹੁਤ ਵੱਡੇ ਮਹਾਕਵੀ ਨੇ। ਖੂਬਸੂਰਤ ਗੱਲ ਇਹ ਹੈ ਕਿ ਪੰਜਾਬੀ ਜ਼ਬਾਨ ਵਿੱਚ ਜਿਹੜੀ ਔਰਤ ਕਵਿਤਰੀ ਜਾਂ ਲੇਖਕਾ ਹੋਈ ਹੈ, ਉਹ ਇਹਨਾਂ ਦੇ ਨਾਲ ਜੁੜੀ ਹੋਈ ਨੁਰੰਗ ਦੇਵੀ ਹੈ। ਔਰ ਖੂਬਸੂਰਤ ਇਹ ਹੈ ਕਿ ਇੱਥੇ ਇਹ ਹੈ ਤਾਂ
ਫਿਰੋਜ਼ਪੁਰ ਤੋਂ ਸਨ, ਲੇਕਿਨ ਦਰਿਆ ਟੱਪ ਕੇ ਇਹਨਾਂ ਦਾ ਡੇਰਾ ਜਿਹੜਾ ਵੱਜਦਾ ਉਹ ਲੌਕੇ ਤਰਨਤਾਰਨ ਦੇ ਲਾਗੇ ਵੇ, ਤੇ ਇਹਨਾਂ ਦੇ ਜ਼ਿਆਦਾਤਰ ਫੋਲੋ ਕਰਨ ਵਾਲੇ ਸਨ ਉਹ ਅੰਮ੍ਰਿਤਸਰ ਦੇ ਖੱਤਰੀ ਪਰਿਵਾਰਾਂ ਵਿੱਚੋਂ ਸਨ। ਇੱਕ ਵੀਰ ਸਿੰਘ ਸਹਿਗਲ ਸੀਗਾ, ਲੇਕਿਨ ਦੋ ਔਰਤਾਂ ਸਨ। ਜਿਹੜੀ ਨੌਰੰਗ ਦੇਵੀ ਜਿਹੜੀ ਪਹਿਲੀ ਪੰਜਾਬੀ ਦੀ ਕਵਿੱਤਰੀ ਹੋਰ ਨਿਬੜਦੀ ਹੈ, ਮੈਂ ਥੋੜਾ ਜਿਹਾ ਇੱਕ ਅੱਧੀ ਬੰਦਿਸ਼ ਉਹਦੀ ਸੁਣਾ ਦਾਂਗਾ। ਮੈਂ ਇਸ ਕਰਕੇ ਗੱਲ ਕੀਤੀ ਕਿ ਸਾਡੇ ਪੰਜਾਬੀ ਸਾਹਿਤ ਦਾ ਵਿਰਸਾ ਜਿਹੜਾ ਨਾ ਉਹ ਬੜਾ ਮਜ਼ਬੂਤ ਤੇ ਮਕਬੂਲ ਹੈ, ਔਰ ਉਹਦੇ ਵਿੱਚ ਸਾਡੀ ਦਲਿਤਾਂ ਦੀ ਸਾਹਿਤਕਾਰੀ ਦਾ ਵੀ ਕੋਈ ਜਵਾਬ ਨਹੀਂ ਹੈ। ਇਹ ਕਿਸੇ ਵੀ ਜ਼ਬਾਨ ਵਿੱਚ, ਭਾਰਤ ਦੀਆਂ ਦੂਸਰੀਆਂ ਜ਼ਬਾਨਾਂ ਵਿੱਚ ਏਡਾ ਪੁਰਾਣਾ ਤੇ ਏਡਾ ਇੰਟਲੈਕਚੁਅਲ ਕਾइंड ਦੀ ਪੋਇਟਰੀ ਜਿਹੜੀ ਲਿਖੀ ਗਈ, ਗਿਆਨ ਵਿਗਿਆਨ ਦੀਆਂ ਗੱਲਾਂ ਕੀਤੀਆਂ ਨੇ, ਨਾਲੇ ਇਹ ਚੈਲੰਜ ਕਰਦੇ ਨੇ ਸਾਰੇ ਉਸ ਪਰੰਪਰਾਵਾਂ ਨੂੰ। ਮੈਂ ਨੌਰੰਗ ਦੇਵੀ ਦੀ ਗੱਲ ਕੀਤੀ ਸੀ, ਉਹਦੀਆਂ ਵੀ ਕੁਝ ਸਿਹਰਫੀਆਂ ਮਿਲਦੀਆਂ ਨੇ। 3.5 ਇੱਕ ਤਾਂ ਇਹਨਾਂ ਦੀ ਸਾਂਝੀ ਵੀ ਹੈਗੀ ਹੈ। ਇਹ ਦੋਵੇਂ ਫਿਰ ਵੇਖੋ ਚੰਗੀ ਗੱਲ ਇਹ ਹੋਈ ਕਿ ਸਾਧੂਆਂ ਦੇ, ਸੰਤਾਂ ਦੇ, ਪੀਰਾਂ ਦੇ ਡੇਰਿਆਂ ਵਿੱਚ ਔਰਤਾਂ ਨਹੀਂ ਸੀ ਰਿਹਾ ਕਰਦੀਆਂ। ਇਹ ਪਹਿਲਾ ਇਹੋ ਜਿਹਾ ਆਪਣਾ ਨਿਡਰ ਕਵੀ ਹੈ ਔਰ ਸੰਤ ਜਿਹੜੇ ਇਹਦੇ ਕੋਲ ਦੋ ਔਰਤਾਂ, ਉਹ ਵੀ ਖੱਤਰੀਆਂ ਦੀਆਂ ਵਿਧਵਾਵਾਂ ਹੋ ਜਾਂਦੀਆਂ ਸਨ ਛੋਟੀ ਉਮਰੇ, ਔਰ ਉਹ ਖੱਤਰੀ ਪਰਿਵਾਰਾਂ ਵਿੱਚ ਤਾਂ ਵਿਆਹ ਦੁਬਾਰਾ ਨਹੀਂ ਸੀ ਕਰ ਸਕਦੇ, ਤਾਂ ਇਸ ਕਰਕੇ ਦੋ ਔਰਤਾਂ ਇਹਦੇ ਕੋਲ ਆ ਕੇ ਇਹਨਾਂ ਦੇ ਡੇਰੇ ਤੇ ਰਹਿੰਦੀਆਂ ਨੇ। ਇਹਨਾਂ ਦਾ ਬੜੇ ਪ੍ਰੇਮ ਵਾਲੇ ਸੰਬੰਧ ਵੀ ਨੇ, ਔਰ ਉਹ ਸਿਹਰਫੀ ਇੱਕ ਦੀ ਜਿਹੜੀ ਪਹਿਲੀ ਬੰਦਿਸ਼ ਹੈ ਉਹ ਤੁਹਾਨੂੰ ਸੁਣਾ ਦੇਣਾ ਨੌਰੰਗ ਦੇਵੀ ਦੀ। ਅਲਫ ਆਈ ਸਾਂ ਜਨਮ ਸਵਾਰਨੇ ਕੋ, ਗਈ ਵਿੱਚ ਕੁਟੰਬ ਦੇ ਫਾਸ ਰੱਬਾ, ਗੁਰਾਂ ਮਿਲੀਆਂ ਸਾਥ ਸੁਜਾਖਿਆਂ ਦੇ, ਛੱਡ ਅੰਧਿਆਂ ਨੂੰ ਹੋਈ ਪਾਸ ਰੱਬਾ, ਜਿਹੜੇ ਸੱਚ ਦੀ ਤਰਫੋਂ ਹਟਾਉਂਦੇ ਨੇ, ਤਿੰਨਾਂ ਪਾਪੀਆਂ ਦਾ ਕਰੀ ਨਾਸ ਰੱਬਾ, ਵਜ਼ੀਰ ਸਿੰਘ ਨੂੰ ਕਹੇ ਨੌਰੰਗ ਦੇਵੀ, ਗੁਰੂ ਰੱਖੀਏ ਚਰਨਾਂ ਦੀ ਦਾਸ ਰੱਬਾ। ਵੇਖੋ ਕਿਆ ਕਮਾਲ ਦੀ ਪੋਇਟਰੀ ਹੈ। ਤੇ ਇਹ ਸਾਡੀ ਪਹਿਲੀ ਪੰਜਾਬੀ ਦੀ ਕਵਿੱਤਰੀ ਔਰਤ ਜਿਹੜੀ ਹੈ, ਇਹ ਠਾਠ ਬਾਠ ਨਾਲ ਇਸ ਤਰੀਕੇ ਦੀ ਗੱਲ ਕਰੀਏ। ਇਹ ਵੈਸੇ ਗੱਲਾਂ ਤਾਂ ਬਹੁਤ ਸਾਰੀਆਂ ਵੱਡੀਆਂ ਨੇ, ਬਾਕੀ ਮੈਂ ਇਹ ਕਹਿ ਦੇਵਾਂ ਕਿ 19ਵੀਂ ਸਦੀ ਦਾ ਇੱਕ ਵੱਡਾ ਦਲਿਤ ਦੂਸਰਾ ਜਿਹੜਾ, ਇਹ ਤੇ ਮਹਾਕਵੀ ਹੈਗਾ ਹੀ ਆਪਣੇ ਸਮੇਂ ਦਾ, ਸੰਤ ਵਜੀਰ ਸਿੰਘ ਵੱਡਾ ਸਾਡੇ ਕੋਲ ਜਿਹੜਾ ਲੇਖਕ ਹੈ, ਇਹ ਤਾਂ ਕਵੀ ਸਨ। ਉਹ ਫਿਰ ਆਪਣੀ ਵਾਰਤਕ ਵੀ ਲਿਖਦਾ ਹੈ, ਪ੍ਰੋਜ਼ ਦਾ ਬਹੁਤ ਮਾਹਿਰ ਕਵੀ ਵੀ ਹੈ। ਉਹ ਹੈ ਗਿਆਨੀ ਦਿੱਤ ਸਿੰਘ, ਜਿਹੜਾ ਸਿੰਘ ਸਭਾ ਲਹਿਰ ਦਾ ਪਿੱਲਰ ਹੈ। ਜੇ ਤੁਸੀਂ ਉਹਨੂੰ ਕੱਢ ਦਵੋ ਤਾਂ ਸਿੰਘ ਸਭਾ ਲਹਿਰ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ। ਹੁਣ ਗਿਆਨੀ ਦਿੱਤ ਸਿੰਘ ਹੈ ਕੌਣ ਹੈ? ਇਹ ਪਟਿਆਲੇ ਦੇ ਲਾਗੇ ਉਸ ਰਿਆਸਤ ਵਿੱਚ ਪਿੰਡ ਸੀ ਜਿਹੜਾ ਚਮਾਰ ਪਰਿਵਾਰ ਵਿੱਚੋਂ ਸੀਗਾ ਇਹ, ਔਰ ਛੋਟੀ ਉਮਰੇ, ਕਿਉਂਕਿ ਇਹਦਾ ਪਿਓ ਵੀ ਥੋੜਾ ਜਿਹਾ ਦੀਵਾਨਿਆਂ ਦੇ ਵਿੱਚ ਸੀਗਾ, ਉਹ ਵੀ ਕੀ ਕਹਿੰਦੇ ਨੇ ਸਪਿਰਿਚੁਅਲ ਐਂਗਲ ਤੋਂ ਹੀ ਸਾਰੀ ਗੱਲ ਨੂੰ ਸੋਚਦਾ ਸੀ, ਤੇ ਇਹਨੂੰ ਵੀ ਛੋਟੀ ਉਮਰੇ ਜਿਹੜਾ ਨਾ ਸਾਰੇ ਪੜ੍ਹਨ ਲਿਖਣ ਦੀ ਆਦਤ ਪੈ ਗਈ। 9 ਸਾਲ ਤੋਂ ਕਹਿੰਦਾ ਕਿ ਆਪਣੀ ਪਹਿਲੀ ਇੰਸੀਡੈਂਟਲੀ ਕੁਝ ਆਟੋਬਾਇਓਗ੍ਰਾਫੀ ਦੇ ਪੰਨੇ ਜੇ ਮਿਲਦੇ ਨੇ ਤੇ ਉਹ ਸਾਡੇ ਇਸ ਗਿਆਨੀ ਦਿੱਤ ਸਿੰਘ ਦੇ ਨੇ। 1952 ਵਿੱਚ ਇਹਦਾ ਜਨਮ ਹੈ ਤੇ 1852 ਵਿੱਚ ਜਨਮ ਹੈ ਤੇ 1901 ਵਿੱਚ ਇਹਨਾਂ ਦੀ ਮੌਤ ਹੋ ਜਾਂਦੀ ਹੈ। ਤੇ 50 ਸਾਲਾਂ ਤੋਂ ਘੱਟ ਜ਼ਿੰਦਗੀ ਜਿਹੜੀ ਹੈ, ਜਾਂ 50 ਸਾਲਾਂ ਦੀ ਲਾ ਲਓ, ਉਹਦੇ ਵਿੱਚ 52-55 ਤੋਂ ਵੱਧ ਕਿਤਾਬਾਂ ਛੱਡ ਕੇ ਜਾਂਦੇ ਨੇ, ਕਿਉਂਕਿ ਇਹ ਪ੍ਰਿੰਟ ਏਜ ਦੇ ਉਸ ਵੇਲੇ ਦੇ ਨੇ। ਇਹ ਪਹਿਲੇ ਜਿਹੜੇ ਨੇ ਉਹ ਬਹੁਤ ਵੱਡੇ ਪੱਤਰਕਾਰ ਵੀ ਨੇ। ਖਾਲਸਾ ਅਖਬਾਰ ਉਮਰ ਦੇ ਆਖਰੀ ਸਮਾਂ ਤੱਕ ਉਹਨੂੰ ਸੰਪਾਦਨ ਕਰਦੇ ਰਹੇ ਨੇ। ਸਿੰਘ ਸਭਾ ਲਹਿਰ ਦੇ ਬਹੁਤ ਵੱਡੇ ਘੁਲਾਟੀਏ ਨੇ, ਮਿਸ਼ਨਰੀ ਨੇ, ਬਹੁਤ ਵੱਡੇ ਇਹਨਾਂ ਦੇ, ਕਿਉਂਕਿ ਕੁਰਾਨ ਔਰ ਵੇਦ ਔਰ ਪੂਰਾ ਪੜ੍ਹਿਆ ਹੋਇਆ ਸੀਗਾ, ਇਸ ਕਰਕੇ ਸਾਧੂ ਦਿਆਨੰਦ ਨਾਲ ਜਿਹੜੇ ਸਵਾਮੀ ਦਿਆਨੰਦ ਜੀ ਦੇ ਨਾਲ ਆਰੀਆ ਸਮਾਜੀ ਦੇ ਜਿਹੜੇ ਵੱਡੇ ਪੰਡਿਤ ਸਨ, ਉਹਨਾਂ ਦੇ ਲਾਹੌਰ ਦੇ ਵਿੱਚ 3 ਗੋਸ਼ਟੀਆਂ ਵੀ ਹੁੰਦੀਆਂ ਨੇ ਤੇ ਉਹਨੂੰ ਲਾਜਵਾਬ ਵੀ ਕਰ ਦਿੰਦੇ। ਹੀ ਵਾਸ ਵੈਰੀ ਸਮਾਲ ਐਜ਼ ਕੰਪੇਅਰ ਟੂ ਦੀ ਓਲਡ ਸੀਜ਼ਨਡ ਵੇਦਾਂਤਿਸਟ, ਲੇਕਿਨ ਉਹ ਸਾਰੀ ਉਹਨਾਂ ਦੀ ਰਚਨਾ ਵੀ ਹੈਗੀ ਹੈ। ਤੇ ਮੈਂ ਕਹਿੰਦਾ ਕਿ ਇਹ ਵੱਡੀ ਗੱਲ ਹੈ ਕਿ ਇਹ ਦਲਿਤਾਂ ਦੇ ਵਿੱਚੋਂ ਆਉਣਾ, ਇੰਨਾ ਕੁਝ ਛਪਿਆ ਛੱਡ ਕੇ ਜਾਣਾ, ਲੇਕਿਨ
ਅੱਗੇ ਕਿਉਂਕਿ ਸਿੱਖੀ ਨੂੰ ਬ੍ਰਾਹਮਣਵਾਦ ਦਾ ਕੋੜ ਲੱਗ ਰਿਹਾ ਸੀਗਾ। ਹਾਲਾਂਕਿ ਮੈਕੌਲਫ ਨੇ ਸਿੱਖ ਧਰਮ ਤੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ, ਤੇ ਭਾਈ ਕਾਹਨ ਸਿੰਘ ਨੂੰ ਇਹ ਵੀ ਕਹਿਣਾ ਪੈਂਦਾ ਸੀ ਕਿ ਹਮ ਹਿੰਦੂ ਨਹੀਂ ਹੈ, ਕਿਉਂਕਿ ਹਿੰਦੂ ਕਹਿੰਦੇ ਸੀ ਕਿ ਸਿੱਖ ਤਾਂ ਵੱਖਰੇ ਨਹੀਂ ਹੈਗੇ, ਤੁਸੀਂ ਸਾਡਾ ਹੀ ਇੱਕ ਫਿਰਕਾ ਜਿਹਾ ਜੇ, ਸੰਪਰਦਾਇ ਜੇ। ਤੇ ਗੱਲ ਇਹ ਹੈ ਕਿ ਮੈਕੌਲਫ ਕਹਿੰਦਾ ਕਿ ਜਿਵੇਂ ਬ੍ਰਾਹਮਣਵਾਦ ਨੇ ਬੁੱਧ ਧਰਮ ਨੂੰ ਨਿਗਲ ਲਿਆ ਸੀਗਾ, ਬੁੱਧ ਪਰੰਪਰਾ ਨੂੰ ਨਿਗਲ ਲਿਆ ਸੀ, ਹੁਣ ਸਿੱਖ ਵੀ ਜਿਹੜੇ ਆ ਉਹ ਪਰੰਪਰਾ ਨਿਗਲ ਹੀ ਜਾਣਦੇ ਆ ਰਹੇ ਆ। ਇਹ ਗੱਲ ਬਿਲਕੁਲ ਸਹੀ ਹੈ ਕਿ ਜੇ ਇਹ ਆਪਣਾ ਸਿੰਘ ਸਭਾ ਲਹਿਰ ਨਾ ਵੱਜਦੀ ਤਾਂ ਸਿੱਖ ਧਰਮ ਦਾ ਵੈਸੇ ਵਜੂਦ ਖਤਮ ਹੋਇਆ ਹੀ ਹੋਇਆ ਸੀਗਾ। ਗੱਲ ਇੱਥੋਂ ਤੱਕ ਪਹੁੰਚ ਗਈ ਸੀ। ਈਵਨ 1952 ਵਿੱਚ ਖੁਸ਼ਵੰਤ ਸਿੰਘ ਆਪਣੀ ਕਿਤਾਬ ਦੀ 6 ਵਿੱਚ ਉਹ ਦੇਖਦੇ ਨੇ ਕਿ ਅਜੇ ਵੀ ਕਿਉਂਕਿ ਗੁਰੂਆਂ ਦੀ ਸੋਚ ਨੂੰ ਛੇਕ ਦਿੱਤਾ ਹੈ ਆਪਣੇ ਸਿੱਖਾਂ ਨੇ, ਤੇ ਇਹ ਖਤਮ ਹੋ ਜਾਣਾ, ਉਹਨੂੰ ਅਜੇ ਵੀ ਇਸ ਗੱਲ ਦਾ ਖਤਰਾ ਜਾਪਦਾ ਪਿਆ ਸੀ। ਖੈਰ ਮੈਂ ਗੱਲ ਕਰਦਾ ਕਿ ਇਹ ਬਹੁਤ ਵੱਡੇ ਸਾਡੇ ਚਿੰਤਕ ਨੇ, ਬੜੇ ਇੰਟਲੈਕਚੁਅਲ ਇਹ ਕਵੀ ਹੋਏ ਨੇ ਜਾਂ ਲੇਖਕ ਹੋਏ ਨੇ। ਮੈਂ ਇਸੇ ਪਰੰਪਰਾ ਦੇ ਨਾਲ ਜਿਹੜੀ ਮੈਂ ਪ੍ਰੀ ਦਲਿਤ ਕੌਨਸ਼ੀਅਸਨੈਸ ਦੀ ਗੱਲ ਕਰਦਾ ਕਿ ਉਹਦੇ ਨਾਲ ਜੁੜੇ ਸਾਡੇ ਦਲਿਤ ਚਿੰਤਕ ਜਿਹੜੇ ਨੇ, ਕਵੀ ਨੇ, ਉਹ ਇਹ 3 ਮੈਂ ਗਿਣਾ ਦਿੱਤੇ ਨੇ। ਚੌਥੇ ਦੀ ਮੈਂ ਗੱਲ ਕਰਕੇ ਥੋੜੀ ਜਿਹੀ ਕੁਇਕਲੀ ਫਿਰ ਆਪਾਂ ਇਹਨੂੰ ਨਿਬੇੜਦੇ ਵੀ ਹੈ, ਬਹੁਤ ਟਾਈਮ ਵੀ ਨਾ ਹੋ ਜਾਏ। ਹੁਣ ਸਾਡੇ ਕੋਲ ਇੱਕ ਚੌਥਾ ਬੰਦਾ ਜਿਹੜਾ ਉਸ ਕੜੀ ਦੇ ਵਿੱਚ, ਉਹ ਅਗੇਨ ਮਜ਼੍ਹਬੀ ਪਰਿਵਾਰ ਤੋਂ ਹੈ, ਉਹ ਵੀ ਉਤੋਂ ਜਲਾਲਾਬਾਦ ਪੂਰਬੀ ਤੋਂ ਹੈ, ਜਿਹੜੀ ਧਰਮਕੋਟ ਦੇ ਲਾਗੇ, ਮੋਗੇ ਦੇ ਲਾਗੇ ਪਿੰਡ ਪੈਂਦਾ ਸੀ। ਇਹਦਾ ਆਪਣਾ ਦਇਆ ਸਿੰਘ ਆਰਿਫ ਦਾ ਨਾਮ ਵੱਡਾ ਨਾਂ ਹੈ। ਛੋਟੀ ਉਮਰ ਵਿੱਚ ਹੀ ਇਹਨੇ ਆਪਣਾ ਘਰ ਛੱਡ ਦਿੱਤਾ ਸੀ, ਗੁਰਮੁਖੀ ਪੜ੍ਹਨੀ ਸ਼ੁਰੂ ਕਰ ਦਿੱਤੀ, ਔਰ ਗੁਰਮੁਖੀ ਤੋਂ ਬਾਅਦ ਇਹਨੂੰ ਲੱਤ ਇਹੋ ਜਿਹੀ ਲੱਗੀ ਕਿ ਇਹਨੇ ਫਾਰਸੀ ਵੀ ਪੜ੍ਹੀ, ਅਰਬੀ ਵੀ ਪੜ੍ਹੀ, ਕੁਰਾਨ ਵੀ ਪੜ੍ਹਿਆ, ਵੇਦ ਵੀ ਪੜ੍ਹਿਆ, ਔਰ ਸੰਸਕ੍ਰਿਤ ਦੀ ਅਬੂਰ ਹਾਸਲ ਕੀਤਾ। ਤੇ 5 ਜ਼ਬਾਨਾਂ ਤੇ ਇਹਨੇ 19 ਸਾਲਾਂ ਤੱਕ ਨੇ ਇਹਨਾਂ ਨੇ 5 ਜ਼ਬਾਨਾਂ ਦੇ ਅਬੂਰ ਹਾਸਲ ਕਰ ਰਿਹਾ ਸੀ। ਵੈਸੇ ਇਹਦੀ ਕੋਈ ਸਿੱਖਿਆ ਨਹੀਂ ਸੀ। ਤੇ ਦਇਆ ਸਿੰਘ ਆਰਿਫ ਪਾਗਲ ਹੋਣ ਦੇ ਆਰੇ ਆ ਗਿਆ ਸੀ, ਜਦ ਕਿ ਇਹ ਕਵਿਤਾ ਫੁੱਟਦੀ ਹੈ, ਤੇ ਕਵਿਤਾ ਫੁੱਟਦੀ ਹੈ ਤੇ ਉਹਦੇ ਨਾਲ ਉਹਦਾ ਬਚਾਅ ਵੀ ਹੁੰਦਾ ਹੈ, ਔਰ ਲੇਕਿਨ ਉਹਦੀ ਫੋਟੋਜੈਨਿਕ ਮੈਮਰੀ ਸੀਗੀ। ਸ਼ਾਦੀ ਖਾਂ ਨੇ ਇਹਨਾਂ ਨੂੰ ਕੁਰਾਨ ਪੜ੍ਹਾਇਆ ਸੀ, ਇਸ ਸ਼ਰਤ ਤੇ ਕਿ ਬਈ ਮੈਂ ਤਾਂ ਪੜ੍ਹਾਵਾਂਗਾ ਜੇ ਤੂੰ ਅਰਬੀ ਪੜ੍ਹਾਈ ਤੇ ਕੁਰਾਨ ਪੜ੍ਹਾਇਆ। ਸ਼ਾਦੀ ਖਾਨ ਬਹੁਤ ਵੱਡੇ ਸਕਾਲਰ ਸਨ ਉਸ ਵੇਲੇ ਦੇ, ਤੇ ਉਹ ਕਹਿੰਦੇ ਕਿ ਜੇ ਤੂੰ ਮੁਸਲਮਾਨ ਬਣੇਗਾ, ਕਹਿੰਦਾ ਮੈਂ ਪਹਿਲਾਂ ਵਾਅਦਾ ਨਹੀਂ ਕਰਦਾ, ਜੇ ਮੈਂ ਕਿਉਂਕਿ ਸਾਰੇ ਧਰਮਾਂ ਨੂੰ ਪੜ੍ਹ ਰਿਹਾ ਵਾਂ, ਜੇ ਮੈਨੂੰ ਲੱਗਿਆ ਕਿ ਮੁਸਲਮਾਨ ਇਸਲਾਮ ਧਰਮ ਜਿਹੜਾ ਹੈ ਉਹ ਸਭ ਤੋਂ ਵੱਧ ਵਧੀਆ ਹੈ, ਤੇ ਮੈਂ ਉਹ ਕਬੂਲ ਕਰਦਾ। ਖੈਰ ਇਹਦੀ ਪੂਰੀ ਦੀ ਪੂਰੀ ਜਿਹੜੀ ਰਚਨਾ ਹੈ ਉਹ ਪਹਿਲੇ ਜਿਹੜੀ 20 ਸਾਲ ਤੋਂ ਸ਼ੁਰੂ ਕਰਦਾ ਹੈ। ਉਹਦਾ ਫਨਾਦਾਰ ਮਕਾਨ ਪਹਿਲੀ ਰਚਨਾ ਸੀਗੀ, ਉਹ ਕਾਫੀ ਔਖੀ ਲਿਖੀ ਜਾਂਦੀ ਹੈ ਕਿਉਂਕਿ ਸਾਧੂ ਗਿਣਤੀ ਦਾ ਸੀਗਾ, ਔਰ ਇਹ ਬਹੁਤ ਹੀ ਸਾਰੀਆਂ ਜ਼ਬਾਨਾਂ ਦਾ ਇਹਨੇ ਹਾਸਲ ਸੀ। ਇਹ ਕਿਹਾ ਜਾਂਦਾ ਹੈ ਕਿ ਇਹਨੂੰ ਕੁਰਾਨ ਜਿਹੜਾ ਹੈ ਉਹ ਹਾਫਿਜ਼ ਸੀਗਾ, ਇਹਦੇ ਜ਼ਬਾਨ ਤੇ ਸੀ। ਬਹੁਤ ਸਾਰੀਆਂ ਇਹਨਾਂ ਦੀਆਂ ਰਚਨਾਵਾਂ ਵਿੱਚ ਆਇਤਾਂ ਵੀ ਆਉਂਦੀਆਂ ਨੇ। ਖੈਰ ਉਹ ਮੈਂ ਜ਼ਿਆਦਾ ਨਾ ਗੱਲ ਕਰਦੇ ਹੋਏ, 1894 ਦਾ ਇਹਦਾ ਜਨਮ ਹੈ, ਤੇ 1914 ਵਿੱਚ ਪਹਿਲੀ ਇਹਨਾਂ ਦੀ ਕਿਤਾਬ ਕਵਿਤਾ ਦੀ ਛਪਦੀ ਹੈ। ਕਿੱਸਾ ਕਿਹਾ ਜਾਂਦਾ ਹੈ, ਫਨਾਦਾਰ ਮਕਾਨ ਹੈ। ਉਹ ਫਿਰ ਕਹਿੰਦੇ ਨੇ ਸੰਸਕ੍ਰਿਤ ਦਾ ਇਹਨਾਂ ਦੇ ਜਿਹੜੇ ਜਿਨ੍ਹਾਂ ਨੇ ਪੜ੍ਹਾਈ ਸੀ, ਪੰਡਿਤ ਧਰਮਚੰਦ ਜੀ, ਨਾਮ ਭੁੱਲ ਰਿਹਾ, ਉਹ ਕਹਿੰਦੇ ਕਿ ਔਖੀ ਜ਼ਬਾਨ ਵਿੱਚ ਤੂੰ ਸੌਖੀ ਵਿੱਚ ਇਹਨੂੰ ਉਹਦਾ ਤਰਜਮਾ ਕਰ ਦੇ। ਕਹਿੰਦਾ ਉਹ ਫਿਰ ਈਵਨ ਫੁੱਟ ਰਿਹਾ ਸੀ, ਉਹਦੀ ਪੂਰੀ ਦੀ ਪੂਰੀ ਪੋਇਟਰੀ ਫੁੱਟ ਰਹੀ ਸੀ, ਗਿਆਨ ਫੁੱਟ ਰਿਹਾ ਸੀ। ਉਹ ਦੂਸਰੇ ਸਾਲ ਹੀ ਜਿਹੜੀ ਦੂਸਰੀ ਰਚਨਾ ਕਰ ਦਿੰਦਾ। ਫਿਰ ਸਭ ਤੋਂ ਵੱਧ ਮਕਬੂਲ ਜਿਹੜੀ ਉਹਨਾਂ ਦੀ ਰਚਨਾ ਹੁੰਦੀ ਹੈ ਉਹ ਜ਼ਿੰਦਗੀ ਬਿਲਾਸ ਹੈ, ਜਿਹੜੀ ਉਹ 24 ਸਾਲਾਂ ਦੀ ਉਮਰ ਵਿੱਚ, 23 ਸਾਲਾਂ ਦੀ ਉਮਰ ਵਿੱਚ ਲਿਖਦਾ। ਪੂਰੀ ਜ਼ਿੰਦਗੀ ਨੂੰ 100 ਸਾਲ ਮੰਨ ਕੇ ਹਰ ਇੱਕ ਸਾਲ ਤੇ ਇੱਕ ਵੱਡੀ ਵੱਡੀ ਕਵਿਤਾ ਹੈਗੀ ਹੈ। ਜ਼ਿੰਦਗੀ ਬਿਲਾਸ ਦਾ ਛਪਣ ਦਾ ਇਹ ਸੀਗਾ ਕਿ 3 ਅੱਖਰਾਂ ਵਿੱਚ ਛਪਦਾ ਰਿਹਾ, ਗੁਰਮੁਖੀ ਵਿੱਚ ਵੀ, ਫਾਰਸੀ ਅੱਖਰਾਂ ਵਿੱਚ ਵੀ, ਮਤਲਬ ਉਰਦੂ ਅੱਖਰਾਂ ਵਿੱਚ ਵੀ, ਤੇ ਦੇਵਨਾਗਰੀ ਵਿੱਚ ਵੀ। ਤੇ ਇਹਨੂੰ ਛਾਪਣ ਵਾਲੇ ਜਿਹੜੇ ਅੰਮ੍ਰਿਤਸਰ ਦੇ ਸਨ ਛਾਪਕ ਸਨ, ਉਹਨਾਂ ਨੇ ਇਹਨਾਂ ਕੋਲ ਅਧਿਕਾਰ ਵੀ ਲੈ ਲਏ ਸਨ। ਉਹ ਬੜੇ ਕੰਜ਼ਰਵੇਟਿਵ ਜਿਹੇ ਐਲੀਮੈਂਟ ਦਿੰਦੇ ਨੇ ਕਿ 6 ਲੱਖ ਕਾਪੀਆਂ ਇਹਦੀਆਂ ਛਪ ਚੁੱਕੀਆਂ ਸਨ। ਤੇ ਅੰਦਾਜ਼ਾ ਇਹ ਵੇਖ ਕੇ ਪੰਜਾਬ ਵਿੱਚ ਹੀਰ ਵਾਰਿਸ ਸ਼ਾਹ ਤੋਂ ਬਾਅਦ
ਸਭ ਤੋਂ ਵੱਧ ਪੜ੍ਹੀ ਸੁਣੀ ਗਾਈ ਜਾਣ ਵਾਲੀ ਕੋਈ ਰਚਨਾ ਹੈ ਤੇ ਉਹ ਜ਼ਿੰਦਗੀ ਬਿਲਾਸ ਰਹੀ ਹੈ। ਤੇ ਖੈਰ ਜ਼ਿੰਦਗੀ ਬਿਲਾਸ ਤੋਂ ਬਾਅਦ ਇਹਨਾਂ ਨੇ ਸੁਪੁੱਤਰ ਬਿਲਾਸ ਵੀ ਲਿਖਿਆ, ਤੇ ਮੈਂ ਉਹਦਾ ਥੋੜਾ ਜਿਹਾ ਤੁਹਾਨੂੰ ਅੰਸ਼ ਦੇ ਦੇਵਾਂ ਕਿ ਦਿਆ ਸਿੰਘ ਆਰਫ ਕਿਹੋ ਜਿਹੀ ਗੱਲ ਕਰਦਾ। ਇਹਨੇ ਜਿਹੜੀ ਫਨਾਦਰ ਬਕਾਨ ਹੈ ਉਹ ਊੜਾ ਐਣਾ ਤੋਂ ਲਿਖੀ, ਬਾਕੀ ਸਿਹਰਫੀਆਂ ਵਾਲੀ ਤਾਂ ਗੱਲ ਹੋ ਗਈ। ਇਹਨੇ 35 ਅੱਖਰੀ ਲਿਖੀ, 35 ਅੱਖਰੀ ਕਹਿੰਦੇ ਸਨ। ਇਹ ਕਹਿੰਦਾ ਈੜੀ ਇੱਕ ਹੀ ਬ੍ਰਹਮ ਸਭ ਨਜ਼ਰ ਦੇਖੇ, ਕਰੋ ਭਰਮ ਦੁਐਤ ਨੂੰ ਦੂਰ ਭਾਈ, ਮੁਸਲਮਾਨ ਹਿੰਦੂ ਚੂੜਾ ਭਰਮ ਇੱਕੋ, ਜਾਣੇ ਇੱਕ ਖੁਦਾਏ ਦਾ ਨੂਰ ਭਾਈ। ਕਹਿੰਦਾ ਕੋਈ ਕਿਸੇ ਵਿੱਚ ਫਰਕ ਨਹੀਂ ਹੈਗਾ, ਤੁਸੀਂ ਹਿੰਦੂ ਮੁਸਲਮਾਨ ਚੂੜਾ ਇਹ ਐਵੇਂ ਭਰਮ ਤੁਸੀਂ ਪਾਲੇ ਨੇ, ਜਾਣੇ ਇੱਕ ਖੁਦਾਏ ਦਾ ਨੂਰ ਭਾਈ। ਨਹੀਂ ਰੂਹਾਂ ਦੀ ਜਾਤ ਸਫਾਤ ਕੋਈ, ਇੱਕੋ ਰਾਮ ਰਹੀਮ ਰਸੂਲ ਭਾਈ। ਬ੍ਰਾਹਮਣ ਖੱਤਰੀ ਛਤਰੀ ਸੋਢ ਵੰਸ਼ੀ, ਰਹੇ ਜਾਤ ਨਾ ਵਿੱਚ ਮਗਰੂਰ ਭਾਈ। ਕਿਉਂਕਿ ਉੱਚੀਆਂ ਜਾਤਾਂ ਦੇ ਸਨ, ਕਹਿੰਦੇ ਉਹ ਮਗਰੂਰ ਵਿੱਚ ਨਾ ਰਹਿਣ ਆਪਣੀ ਵੱਡੀ ਜਾਤ ਦੇ। ਅੱਗੇ ਜਾਤ ਸਫਾਤ ਨਾ ਪੁੱਛਣੀ ਜੇ, ਅਵਲ ਨੇਕੀਆਂ ਹੋਣ ਮਨਜ਼ੂਰ ਭਾਈ। ਰੱਬ ਹਿੰਦੂ ਦੇ ਸਾਥ ਨਾ ਕੋਲ ਰਹਿੰਦਾ, ਮੁਸਲਮਾਨ ਤੋਂ ਰਹੇ ਨਾ ਦੂਰ ਭਾਈ। ਉੱਚੀ ਜਾਤ ਦਾ ਜੇ ਉਹ ਹੈ ਗਰੂਰ ਕਰਦਾ, ਉਹਨੂੰ ਸਮਝਣਾ ਪੁਰਸ਼ ਅੜੂਰ ਭਾਈ। ਗੱਲਾਂ ਤਾਂ ਹੋਰ ਵੀ ਵੱਖਰੀਆਂ ਹੈਗੀਆਂ ਨੇ, ਮੈਂ ਹੁਣ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ। ਇਹਦੇ ਬਾਰੇ ਮੈਂ ਗੱਲ ਆਪਾਂ ਕੀਤੀ ਸੀ ਕਿ ਇਸਲਾਮ ਦੇ ਬਾਰੇ ਵਿੱਚ ਕਿੰਨਾ ਗਿਆਨ ਸੀ। ਅਕਸਰ ਇਹ ਕਿਹਾ ਜਾਂਦਾ ਸੀ ਕਿ ਇਹਦੀ ਦੁਆ ਜਿਹੜੀ ਹੈ, ਵੈਸੇ ਤਾਂ ਸਿੱਖ ਸੀ, ਬਾਅਦ ਵਿੱਚ ਇਹਨੇ ਆਪਣਾ ਜਥਾ ਵੀ ਕੀਰਤਨੀ ਜਥਾ ਵੀ ਕਾਇਮ ਕਰ ਲਿਆ ਸੀਗਾ। ਮਲੇਸ਼ੀਆ ਵਿੱਚ 9 ਮਹੀਨੇ ਬੁਲਾਇਆ ਸੀ ਇਹਨਾਂ ਨੂੰ ਆਪਣੇ ਸਿੱਖਾਂ ਨੇ ਉੱਥੇ, ਔਰ ਕਾਫੀ ਠੀਕ ਠਾਕ ਕਮਾਈ ਕਰਕੇ ਲਿਆਂਦੀ, ਆਪਣਾ ਵੱਖਰਾ ਗੁਰਦੁਆਰਾ ਬਣਾ ਲਿਆ। ਆਪਾਂ ਜਾਤਾਂ ਦੇ ਨਾਂ ਦੇ ਗੁਰਦੁਆਰਿਆਂ ਦੀ ਗੱਲ ਕਰਦੇ ਹਾਂ ਕਿ 1950 ਤੋਂ ਆਜ਼ਾਦੀ ਤੋਂ ਬਾਅਦ ਬਣਨੇ ਸ਼ੁਰੂ ਹੋਏ, ਨਹੀਂ ਇਹ ਪਹਿਲਾਂ ਵੀ ਬਣ ਚੁੱਕੇ ਸਨ। ਖੈਰ ਉਹਦੇ ਪਾਸੇ ਨਹੀਂ ਮੈਂ ਜਾਂਦਾ, ਇਹਨਾਂ ਦੀ ਗੱਲ ਕਰਦੇ ਹਾਂ ਕਿ ਹੁਣ ਇਸਲਾਮ ਬਾਰੇ ਵੇਖੋ ਉਹਨਾਂ ਦੀ ਕਿੰਨੀ ਵਾਕਫੀ। ਇਹਦੇ ਇੱਕ ਬੈਂਤ ਵਿੱਚ ਮੈਂ ਥੋੜੀ ਜਿਹੀ ਗੱਲ ਕਰਦਾ। ਕਹਿੰਦਾ ਹੁਣ ਮੈਂ ਇਹ ਉਹਨਾਂ ਦੀ ਸੁਪੁੱਤਰ ਬਿਲਾਸ ਜਿਹੜੀ ਆਪਣੇ ਪੁੱਤਰ ਕੁਲਤਾਰ ਸਿੰਘ ਸੀ ਉਹਨੂੰ ਸੰਬੋਧਿਤ ਕਰਕੇ ਲਿਖੀ ਸੀ। ਪਹਿਲਾਂ ਤਾਂ ਸਾਧੂ ਸੀਗੇ, ਇਹ ਸੰਤ ਹੋ ਗਏ, ਬ੍ਰਹਮ ਗਿਆਨੀ ਹੋ ਗਏ ਸੀ, ਆਰਿਫਾਨਾ ਹੋ ਗਏ, ਨਾਮ ਹੀ ਆਰਿਫ ਰੱਖ ਲਿਆ ਸੀਗਾ। ਫਿਰ ਬੱਚਾ ਜਿਹੜਾ ਪਹਿਲਾ ਕੁਲਤਾਰ ਸੀਗੇ ਉਹਦੇ ਨਾਂ ਤੇ ਹੀ ਉਹ ਕੀਤੀ ਸੀ ਸੁਪੁੱਤਰ ਬਿਲਾਸ। ਹੁਣ ਮੈਂ ਸੁਖਨ 49ਵਾਂ ਆਖਦਾ ਹਾਂ, ਉਸ ਮੰਜ਼ਲ ਅੰਦਰ ਵਿਰਲਾ ਜਾਮਦਾ ਹੋਏ, ਉਸ ਮੰਜ਼ਲ ਅੰਦਰ ਵਿਰਲਾ ਜਾਮਦਾ ਹੋਏ, ਸੁਧ ਬੁੱਧ ਨਾ ਰਹੇ ਜਹਾਨ ਵਾਲੀ, ਚੜਿਆ ਜਿਨ੍ਹਾਂ ਨੂੰ ਅਮਲ ਕਮਾਲ ਦਾ ਹੋਏ। ਦੋਜ਼ਖ ਸਮਝਦੇ ਉਸ ਤੋਂ ਜੁਦਾ ਹੋਣਾ, ਕੂਚਾ ਯਾਰ ਦਾ ਵਕਤ ਆਰਾਮ ਦਾ ਹੋਏ। ਉਹਨਾਂ ਯਾਰ ਦੀ ਵੱਲ ਨਮਾਜ਼ ਕੀਤੀ, ਪਿੱਛਾ ਪਕੜਿਆ ਇਸ਼ਕ ਹਮਾਮ ਦਾ ਹੋਏ। ਸ਼ਰਾ ਇਸ਼ਕ ਦੀ ਆਸ਼ਕਾਂ ਕੈਮ ਕੀਤੀ, ਰੱਬ ਸਿਦਕ ਦੇ ਨਾਲ ਨਿਭਾਉਂਦਾ ਹੋਏ। ਬਿਨਾਂ ਇਸ਼ਕ ਦੇ ਸ਼ਰਾ ਤੇ ਦੀਨ ਕਿਹੜਾ, ਪੀਰ ਸਮਝ ਲੈ ਇਸ਼ਕ ਇਸਲਾਮ ਦਾ ਹੋਏ। ਉੱਥੇ ਸ਼ਰਾ ਦੀ ਨਹੀਂ ਮਜਾਲ ਬੇਟਾ, ਜਿਹੜੀ ਮੰਜ਼ਿਲ ਤੇ ਇਸ਼ਕ ਪਹੁੰਚਾਉਂਦਾ ਹੋਏ। ਭੰਨ ਸਿੱਟਿਆ ਬੋਟ ਤੇ ਬੋਤਲਾਂ ਨੂੰ, ਨਸ਼ਾ ਜਿਸ ਨੂੰ ਮਿਲ ਗਿਆ ਨਾਮ ਦਾ ਹੋਏ। ਵੱਡੀ ਇਹ ਹੈਗੀ ਹੈ ਰਚਨਾ। ਮੈਂ ਕਹਿੰਦਾ ਕਿ ਇਸ ਤਰੀਕੇ ਦੇ ਸਾਡੇ ਜਿਹੜੇ ਕਵੀ ਨੇ, ਵੇਖੋ ਕਿੰਨੇ ਇਹ ਸਾਰੇ ਦੇ ਸਾਰੇ ਚਿੰਤਕ ਨੇ, ਗਿਆਨ ਵਿਗਿਆਨ ਦੀਆਂ ਗੱਲਾਂ ਕਰਦੇ ਪਏ ਨੇ। ਥੋੜੀ ਜੀ ਇੱਕ ਹੋਰ ਥੋੜੀ ਮੈਂ ਸੁਖਨ 56ਵਾਂ ਵਿੱਚੋਂ ਥੋੜੀਆਂ ਲਾਈਨਾਂ ਸੁਖਾ ਦੇਵਾਂ। ਹੁਣ ਮੈਂ ਸੁਖਨ 56ਵਾਂ ਕਾਂ ਬੇਟਾ, ਛੇਤੀ ਕੱਢ ਦੇ ਭੂਤ ਨਾ ਭਰਮ ਦਾ ਹੋਏ, ਕਿ ਭਰਮ ਨਾ ਰੱਖੀ ਕਿਸੇ ਦਾ। ਇੱਕੋ ਬ੍ਰਹਮ ਪੁਕਾਰ ਦੇ ਵੇਦ ਸਾਰੇ, ਬਿਰਥਾ ਭਰਮ ਹੈ ਵਰਣ ਆਸ਼ਰਮ ਦਾ ਹੋਏ। 5 ਤੱਤ ਦੇ ਬਣੇ ਸਰੀਰ ਸਾਰੇ, ਇੱਕੋ ਪੁਤਲਾ ਹੱਡ ਤੇ ਚਰਮ ਦਾ ਹੋਏ। ਮਿੱਟੀ ਇੱਕ ਦੇ ਘੜੇ ਅਨੇਕ ਭਾਂਡੇ, ਫਰਕ ਸਮਝਣਾ ਕੰਮ ਨਾ ਧਰਮ ਦਾ ਹੋਏ। ਕਿ ਫਰਕ ਸਮਝਣਾ ਇਹ ਧਰਮ ਦਾ ਕੰਮ ਨਹੀਂ ਹੈਗਾ। ਰੰਗਾ ਰੰਗ ਦੇ ਕੱਪੜੇ ਵਿੱਚ ਬੁਣਤੀ, ਇੱਕੋ ਸੂਤ ਸਮਝੋ ਰੂਈ ਨਰਮ ਦਾ ਹੋਏ। ਜਾਤ ਜਨਮ ਦੀ ਅਗਾਂਹ ਨਾ ਪੁੱਛ ਹੋਣੀ, ਉੱਥੇ ਫੈਸਲਾ ਹੋਣਾ ਕਰਮ ਦਾ ਹੋਏ। ਭਰਮੀ ਪੁਰਸ਼ ਮਰਦੇ ਸ਼ਰਾ ਵਿੱਚ ਬੱਧੇ, ਨਹੀਂ ਘੁੰਡ ਉਤਾਰਦੇ ਸ਼ਰਮ ਦਾ ਹੋਏ। ਜਿਹੜੀ ਗੱਲ ਨੂੰ ਮੰਨਿਆ ਧਰਮ ਲੋਕਾਂ, ਸੋਈ ਅਸਲ ਅਸੂਲ ਕੋ ਧਰਮ ਦਾ ਹੋਏ। ਤੇ ਮੈਂ ਹੁਣ ਇਹ ਕਹਿੰਦਾ ਕਿ ਇਹ ਪ੍ਰੀ ਦਲਿਤ ਕੌਨਸ਼ੀਅਸਨੈਸ ਦਾ ਫੇਜ਼ ਹੈ। ਉਹਦੇ ਵਿੱਚ ਸਾਡੇ ਵੱਡੇ ਚਿੰਤਕ ਜਿਹੜੇ ਨੇ ਉਹ ਸਾਹਿਤਕਾਰ ਬੈਠੇ ਨੇ। ਲੇਕਿਨ ਇੱਕ ਦੂਸਰੀ ਬੜੀ ਮੈਂ ਛੇਤੀ ਗੱਲ ਕਰ ਦੇਵਾਂ ਕਿ ਐਡਾ ਵੱਡੇ ਸਾਡੇ ਕੋਲ ਸਾਹਿਤ ਕਰਮੀ ਰਹੇ ਹੋਣ, ਜਿਨ੍ਹਾਂ ਦੀ ਪੁੱਛ ਪਾਏ ਦੀ ਕਵਿਤਾ ਹੈ, ਉਹ ਆਪਣੇ ਵੇਲਿਆਂ ਦੇ ਮਹਾਕਵੀ ਰਹੇ ਹੋਣ। ਲੇਕਿਨ ਜਦੋਂ ਆਪਾਂ
पंजाबी साहित्य के इतिहासां ते नज़र मारदे आ, ये लानत है, ये अपनी जात पात वड्डी जात के भरम भुलेखियां विच रहण वालियां नूं कि अपनी मैं 60 64 जिहड़े ने वो पूरे दे पूरे पहला तो अंग्रेजी विच ही प्रोफैसर मोहन सिंह दीवाना जिहड़े उत्ते पंजाब यूनीवर्सिटी विच पढ़ाउंदे हुंदे सन 1932 विच उन्होंने इंट्रोडक्शन टू दी पंजाबी लिटरेचर जिहड़ी लिखी है, वड्डी गल सीगी, बहुत वड्डा, क्योंकि PhD का थीसिस सीगा। ਉਹਨਾਂ ਦੇ ਵਿੱਚ ਉਹਨਾਂ ਨੇ ਦੂਸਰੀ ਉਹਦੀ ਐਡੀਸ਼ਨ ਵੀ ਕੱਢੀ 1952 ਵਿੱਚ। ਉਹਦੇ ਵਿੱਚ ਇੱਕ ਫਰਿਸ਼ਤ ਵੀ ਦਿੰਦੇ ਨੇ ਕਿ ਉਹਦੇ ਆਪਣੇ ਸਮਕਾਲੀ ਜਿਹੜੇ ਨੇ ਥੋੜੇ ਕਿਹੋ ਜਿਹੇ ਕਵੀ ਨੇ, ਇਹਨਾਂ ਦਾ ਜ਼ਿਕਰ ਤੱਕ ਨਹੀਂ ਕਰਦੇ। ਸਾਡੇ ਪੰਜਾਬੀਆਂ ਦੀ ਇੱਕ ਆਦਤ ਇਹ ਵੀ ਹੈਗੀ ਹੈ ਕਿ ਜਿੰਨੇ ਬਾਅਦ ਵਿੱਚ ਪੰਜਾਬੀ ਵਿੱਚ ਵੀ ਲਿਖਣ ਵਾਲੇ ਆਏ ਉਹ ਵੀ ਮੱਖੀ ਤੇ ਮੱਖੀ ਮਾਰੀ ਗਏ, ਇਹਦਾ ਜ਼ਿਕਰ ਤੱਕ ਨਹੀਂ ਆਉਂਦਾ। ਆ ਸਾਰਿਆਂ ਦਾ ਨਹੀਂ ਹੈਗਾ, ਮੈਂ ਕਹਿੰਦਾ ਇਹ ਤਾਂ ਸਮਕਾਲੀ ਸੀ। ਆਪਣੇ ਭਾਈ ਸਾਧੂ ਦਿਆ ਸਿੰਘ ਆਰਫ ਜਿਹੜਾ ਹੈ ਇਹ ਤਾਂ ਸਮਕਾਲੀ ਸੀਗਾ, ਇਹ ਤਾਂ ਲੋਕ ਕਵੀ ਹੋ ਚੁੱਕਿਆ ਸੀ, ਇਹ ਤੇ ਮਗਤਿਆਂ ਦੀ ਜਵਾਨਾਂ ਦੇ ਚੜਿਆ ਹੋਇਆ ਸੀ। ਖੈਰ ਐਨੀਹਾਉ ਇਹ ਗੱਲਾਂ ਮਾੜੀਆਂ ਨੇ ਸਾਡੇ, ਸਾਨੂੰ ਫਕਰ ਤਾਂ ਪੰਜਾਬੀਆਂ ਨੂੰ ਬਹੁਤ ਚੀਜ਼ਾਂ ਤੇ ਹੈ, ਲੇਕਿਨ ਆ ਜਿਹੜੀ ਇਹ ਕੋੜ ਹੈ ਜਾਤ ਪਾਤ ਦਾ, ਇਹ ਜਿੱਡਾ ਪੀੜਾ 19ਵੀਂ ਸਦੀ ਦੇ ਵਿੱਚ ਸਿੱਖ ਧਰਮ ਵਿੱਚ ਹੋਇਆ, ਬੜੀ ਪੈਰਾਡੌਕਸ ਸੀ ਕਿ ਗੁਰੂਆਂ ਨੇ ਉਹਦੇ ਤੋਂ ਨਿਜਾਤ ਪਾਉਣ ਲਈ ਜਿਹਾਦ ਛੇੜਿਆ, ਸਾਰੀ ਪਰੰਪਰਾ ਇੰਨੀ ਮਜ਼ਬੂਤ ਕੀਤੀ ਤੇ ਉਸੇ ਦਾ ਹੀ ਇਹ ਸ਼ਿਕਾਰ ਹੋ ਗਏ। ਖੈਰ ਇਹ ਗੱਲ ਇਹ ਹੈ ਕਿ ਉਹ ਜਿੰਨਾ ਸਾਡੇ ਕੋਲ ਸਾਹਿਤ ਇਤਿਹਾਸ ਵੀ ਲਿਖਿਆ ਗਿਆ, ਭਾਵੇਂ ਮੇਨ ਇਤਿਹਾਸ ਲਿਖਿਆ ਗਿਆ ਜਾਂ ਸਾਹਿਤ ਦੇ ਵੀ ਇਤਿਹਾਸ ਲਿਖੇ ਗਏ ਨੇ, ਉਹ ਲੰਮੀ ਗੱਲ ਨਹੀਂ ਮੈਂ ਹੁਣ ਕਰਨੀ, ਸਾਡੇ ਕੋਲ ਟਾਈਮ ਨਹੀਂ ਰਿਹਾ। ਮੈਂ ਕਹਿੰਦਾ ਕਿ ਇਸੇ ਵੇਲੇ ਦੇ ਹੁਣ ਦਲਿਤ ਸਾਹਿਤ ਕੌਨਸ਼ੀਅਸਨੈਸ ਦੀ ਗੱਲ ਆਉਂਦੀ ਹੈ। ਬਾਬਾ ਸਾਹਿਬ ਜਿਹੜੇ ਨੇ ਉਹ ਉਰੂਸ ਤੇ ਆ ਜਾਂਦੇ ਨੇ, ਸਿਤਾਰਾ ਬਣ ਕੇ ਚਮਕਦੇ ਨੇ। 1930 ਤੱਕ ਤਾਂ ਉਹ ਵੱਡੀ ਪਹਿਲੀ ਗੋਲਮੇਜ ਕਾਨਫਰੰਸ ਵੀ ਕਰਦੇ ਨੇ, ਕਮਿਊਨਲ ਅਵਾਰਡ ਵੀ ਮਿਲ ਜਾਂਦਾ ਹੈ। ਆਪਣੇ ਗਾਂਧੀ ਜੀ ਮਰਨ ਵਰਤ ਰੱਖ ਕੇ ਉਹ ਫਰਾਡੂਲੈਂਟ ਵੇ ਨਾਲ ਉਹ ਵਾਪਸ ਵੀ ਕਰ ਲੈਂਦੇ ਨੇ ਕਿ ਤੁਸੀਂ ਸਾਡੇ ਹਿੰਦੂ ਧਰਮ ਨੂੰ ਵੱਖ ਹੋ ਜਾਓਗੇ, ਸਾਡਾ ਰਹਿਣਾ ਹੀ ਕੀ ਹੈ, ਤੇ ਗੱਲ ਚੱਲਦੀ ਹੈ। ਉਹ ਇਹ ਗੱਲ ਇਹ ਵੀ ਹੈ ਕਿ ਪੰਜਾਬ ਦੀ ਸਰਜ਼ਮੀਨ ਇਹੋ ਜਿਹੀ ਹੈ। ਮੈਂ ਵੱਡੀ ਗੱਲ ਕਹੀ ਕਿ ਇੰਟਲੈਕਚੁਅਲ ਐਕਟੀਵਿਟੀ ਇੱਕ ਮੂਵਮੈਂਟ ਬਣੀ ਸੀ 19ਵੀਂ ਸਦੀ ਦੇ ਵਿੱਚ, ਬਾਵਜੂਦ ਇਹਦੇ ਕਿ ਸਿੱਖ ਧਰਮ ਵਿੱਚ ਵੀ ਇਹ ਕੋੜ ਲੱਗ ਰਿਹਾ ਜਾਤ ਪਾਤ ਦਾ ਤੇ ਛੂਤ ਛਾਤ ਦਾ, ਤੇ ਉਹਦੇ ਨਾਲ ਫਿਰ ਆ ਜਿਹੜੇ ਗੁਲਾਬਦਾਸੀ ਪਰੰਪਰਾ ਵੇ, ਆ ਜਿਹੜੇ ਸਾਡੇ ਚਿੰਤਕ ਖੜੇ ਹੋ ਰਹੇ ਨੇ, ਇਹ ਕਮਾਲ ਦੀਆਂ ਨਵੀਆਂ ਪੈੜਾਂ ਪਾ ਰਹੇ ਨੇ। ਉਹਦੇ ਤੇ ਵੀ ਜ਼ਿਆਦਾ ਕੰਮ ਨਹੀਂ ਹੋਇਆ। ਜਿਵੇਂ ਪੀਰੋ ਪ੍ਰੇਮਣ ਹੈ ਜਿਹੜੀ ਗੁਲਾਬਦਾਸ ਦੇ ਨਾਲ ਜੁੜੀ ਹੋਈ ਹੈ, ਉਹ ਮੁਸਲਮਾਨ ਪਰਿਵਾਰ ਵਿੱਚੋਂ ਆਉਂਦੀ ਹੈ, ਕਵਿਤਾ ਕਮਾਲ ਦੀ ਸ਼ਾਇਰੀ ਕਰਦੀ ਹੈ, ਉਹਦੇ ਤੇ ਬਹੁਤ ਸਾਰੇ ਸਾਡਾ ਰੋਣਾ ਵੀ ਰੋਂਦੇ ਰਹੇ ਨੇ, ਉਹ ਤਾਂ ਵੇਖੋ ਜੀ ਕੰਜਰੀ ਸੀਗੀ। ਇਹ ਨਹੀਂ ਕੌਣ ਕਹਿ ਰਹੇ ਨੇ, ਨਿਰਮਲੇ ਲਿਖ ਰਹੇ ਨੇ ਉਸ ਵੇਲੇ, ਔਰ ਸਾਡੇ ਸਿੱਖ ਲਿਖ ਰਹੇ ਨੇ ਕਿ ਇਸ ਤਰੀਕੇ ਦਾ ਉਹ ਭੰਡਣਾ ਕਿੰਨਾ ਸੌਖਾ ਹੈ। ਲੇਕਿਨ ਇਹ ਭੁੱਲ ਜਾਂਦੇ ਨੇ ਕਿ ਗੁਲਾਬਦਾਸੀਆਂ ਦੇ ਡੇਰੇ ਜਿਹੜੇ ਨੇ ਉਹ 100 ਤੋਂ ਵੱਧ ਸਨ, ਚਿੰਤਕ ਸਨ। ਉਹਨਾਂ ਦੇ ਸਿੰਧੀ ਜਿਹੜੇ ਉਹਨਾਂ ਦੇ ਕੋਲ ਆਇਆ ਕਰਦੇ ਸਨ, ਸੰਤ ਵਜ਼ੀਰ ਸਿੰਘ ਜਿਹੜੇ ਨੇ ਪਿਛਲੀ ਉਮਰ ਜਾ ਕੇ ਉਹਨਾਂ ਨੇ ਸਿੰਧ ਵਿੱਚ ਗੁਜ਼ਾਰੀ, ਕਿਉਂਕਿ ਇੰਨੇ ਉਪਾਸਕ ਸਨ ਇਹਨਾਂ ਸਾਰੇ ਕਵੀਆਂ ਦੀ। ਖੈਰ ਐਨੀਹਾਉ ਇਹਦੇ ਵਿੱਚ ਸਾਡੇ ਨਵੀਂ ਲਹਿਰ ਚੱਲਦੀ ਹੈ, ਆਟੋਨੋਮਸ ਲਹਿਰ, ਆਦਿ ਧਰਮ ਮੂਵਮੈਂਟ ਜਿਹੜੀ ਹੈ ਉਹ ਦਲਿਤਾਂ ਵੱਲੋਂ ਚੱਲਦੀ ਹੈ ਕਿ ਸਾਡਾ ਅਸੀਂ ਕੋਈ ਧਰਮ ਨਹੀਂ, ਸਾਡਾ ਧਰਮ ਬਿਲਕੁਲ ਮੂਲ ਨਿਵਾਸੀ ਹਾਂ ਅਸੀਂ, ਤੇ ਉਹ ਸਾਡੇ ਵਿੱਚ ਕੋਈ ਪਾਕ ਪਵਿੱਤਰਤਾ ਵਾਲੀ ਗੱਲ ਹੈ। ਆ ਜਿਹੜਾ ਰੋਲ ਕਚੋਲ ਆ ਗਿਆ, ਲੱਗ ਗਈ ਹੈ ਆਪਣੀ ਪੂਰੀ ਜਾਤ ਵੰਡ ਲੱਗ ਗਈ ਹੈ, ਵਰਣ ਵੰਡ ਲੱਗ ਗਈ ਹੈ, ਭਿੱਟ ਲੱਗਦੀ ਹੈ, ਕਹਿੰਦੇ ਅਸੀਂ ਉਹਦੇ ਵਿੱਚ ਰਹਿਣਾ ਹੀ ਨਹੀਂ। ਹੁਣ ਹੁੰਦਾ ਕੀ ਹੈ ਕਿ ਮਜ਼ਬੂਤ ਇੰਨੀ ਲਹਿਰ ਹੋ ਜਾਂਦੀ ਹੈ ਕਿ ਉਹ 1931 ਦੀ ਜਿਹੜੀ ਸੈਂਸਸ ਹੈ ਉਹਦੇ ਵਿੱਚ ਉਹਨਾਂ ਨੂੰ ਮੰਨਣਾ ਪੈਂਦਾ ਕਿ ਇਹ ਵੱਖਰੀ ਪਛਾਣ ਹੈ, ਤੇ 6.5 ਲੱਖ ਜਿਹੜੇ ਦਲਿਤ ਨੇ ਉਹ ਆਪਣੇ ਆਪ ਨੂੰ ਆਦਿ ਧਰਮੀ ਕਹਿੰਦੇ ਨੇ। ਉਹ ਇੱਕ ਵੱਡੀ ਲਹਿਰ ਵੀ ਚੱਲਦੀ ਹੈ, ਕਵੀ ਵੀ ਵੱਜਦੇ ਨੇ, ਉਹਨਾਂ ਦੇ ਪਰਚੇ ਵੀ ਆਦਿ ਡੰਕਾ ਸ਼ੁਰੂ ਹੁੰਦਾ ਹੈ, ਉਜਾਲਾ ਵਗੈਰਾ ਸ਼ੁਰੂ ਹੁੰਦਾ ਹੈ। ਤੇ ਮੈਂ ਕਹਿੰਦਾ ਕਿ ਆਜ਼ਾਦੀ ਤੋਂ ਪਹਿਲਾਂ ਦੋ ਵੱਡੇ ਕਵੀ ਫਿਰ ਹੁੰਦੇ ਨੇ, ਇੱਕ ਸੰਤਰਾਮ ਗੁਰਦਾਸ ਰਾਮ ਆਲਮ ਹੈ ਜਿਹੜਾ ਫਿਰ ਵਾਲਮੀਕੀ ਪਰਿਵਾਰ ਵਿੱਚੋਂ ਆਉਂਦਾ ਹੈ, ਤੇ ਇੱਕ ਦੂਸਰਾ ਸਾਡੇ ਕੋ ਹੈਗਾ, ਸੌਰੀ ਨਾਮ ਭੁੱਲ ਰਿਹਾ, ਹਜ਼ਾਰਾ ਸਿੰਘ ਮੁਸ਼ਤਾਕ। ਉਹ ਹਜ਼ਾਰਾ ਸਿੰਘ ਮੁਸ਼ਤਾਕ ਜਿਹੜਾ ਉਹ ਕਾਂਗਰਸ ਦਾ ਘੁਲਾਟੀਆ ਵੀ ਹੈ, 4 ਵਾਰੀ ਜੇਲ੍ਹ ਵੀ ਕੱਟ ਚੁੱਕਿਆ ਹੈ, ਤੇ
ਉਹ ਕਵਿਤਾ ਕੀ ਗਜ਼ਲ ਲਿਖਦਾ ਹੈ, ਉਹਦੇ ਵਰਗਾ ਸਟੇਜ ਦੇ ਦੋਵੇਂ ਧਨੀ ਨੇ, ਗੁਰਦਾਸ ਰਾਮ ਆਲਮ ਵੀ ਤੇ ਗੱਲ ਅੱਗੇ ਮੈਂ ਹੁਣ ਕੁਇਕਲੀ ਕਰ ਦਵਾਂ ਕਿ ਸਮਾਂ ਨਹੀਂ ਰਿਹਾ। ਅੱਗੇ ਤਾਂ ਆਜ਼ਾਦੀ ਤੋਂ ਬਾਅਦ ਹੋਰ ਵੀ ਘੋਲ ਚੱਲਦੇ ਨੇ, ਨਕਸਲੀ ਲਹਿਰ ਦੇ ਸਾਡੇ ਕੋਲ ਦੋ ਵੱਡੇ ਕਵੀ ਜਿਹੜੇ ਨੇ, ਮਹਾਕਵੀ ਨੇ। ਇੱਕ ਤਾਂ ਸੰਤ ਰਾਮ ਉਦਾਸੀ ਹੈ, ਉਹ ਵੀ ਸਿੱਖ ਪਰਿਵਾਰ ਦੇ ਨਾਲ ਹੀ ਜੁੜਿਆ ਹੋਇਆ ਸੀਗਾ। ਦੂਸਰਾ ਲਾਲ ਸਿੰਘ ਦੇਲੇ, ਸਿੱਖ ਲਹਿਰ ਤੋਂ ਬਾਅਦ ਦੂਸਰੀਆਂ ਆਪਣਾ ਨਕਸਲੀ ਲਹਿਰ ਤੋਂ ਬਾਅਦ ਦੂਸਰੀਆਂ ਲਹਿਰਾਂ ਚੱਲਦੀਆਂ ਨੇ, ਲੇਕਿਨ ਇਹ ਦਲਿਤ ਕਵੀ ਔਰ ਮਜ਼ਬੂਤੀ ਨਾਲ ਆਪਣੇ ਮਾਰਕਸਿਸਟ ਆਈਡੀਆ ਤੇ ਹੈਗੇ ਸੀਗੇ, ਲੇਕਿਨ ਦਲਿਤਨੈਸ ਉਹਨਾਂ ਦੀ ਉਹਦੀ ਛਾਪ ਦਿਖਦੀ ਹੈ। ਹੁਣ 1970ਵੇਂ 80ਆਂ ਦੇ ਬਾਅਦ ਵਿੱਚ ਇੱਕ ਧਾਰਾ ਵੱਡੀ ਚੱਲਦੀ ਹੈ, ਉਹਦਾ ਹੁਣ ਮੇਰੇ ਕੋਲ ਜ਼ਿਕਰ ਹੈ ਨਹੀਂ ਗਾ ਉਸ ਗੱਲ ਸਾਰੀ ਕਰਨ ਦਾ। ਤੁਹਾਡੇ ਸਵਾਲ ਜਵਾਬ ਹੋਣਗੇ ਤੇ ਆਪਾਂ ਕੁਝ ਗੱਲਬਾਤ ਕਰ ਲੈਂਦੇ ਹਾਂ। ਹੁਣ ਮੈਂ ਕਹਿੰਦਾ ਕਿ ਇਹ ਵੱਡੀ ਗੱਲ, ਚੰਗੀ ਤਗੜੀ ਗੱਲ ਹੈ ਕਿ ਜਿਨ੍ਹਾਂ ਨੂੰ ਆਪਾਂ ਜਾਤ ਅਭਿਮਾਨੀ ਜਿਹੜੇ ਲੋਕ ਨੇ, ਕਿਉਂਕਿ ਉਹ ਵੀ ਯੂਨੀਵਰਸਿਟੀਆਂ ਵਿੱਚ ਬੈਠੇ ਰਹੇ ਨੇ ਜਾਂ ਦੂਸਰਾ ਲਿਖਣ ਪੜ੍ਹਨ ਦਾ ਕੰਮ ਕਰਦੇ ਨੇ, ਲੇਕਿਨ ਇੰਨੀ ਮਜ਼ਬੂਤ ਇੰਨੀ ਪਾਏਦਾਰ ਪਰੰਪਰਾ ਹੋਣ ਦੇ ਬਾਵਜੂਦ ਉਹਨਾਂ ਦਾ ਜ਼ਿਕਰ ਤੱਕ ਨਹੀਂ ਹੋਇਆ। ਇਹ ਸਾਡੇ ਵਾਸਤੇ, ਪੰਜਾਬੀਆਂ ਵਾਸਤੇ ਸ਼ਰਮ ਵਾਲੀ ਗੱਲ ਹੈ। ਤੇ ਇਹ ਵੈਸੇ ਹੁਣ ਨਵੀਂ ਥੋੜੀ ਜਿਹੀ ਚਾਲ ਪੈ ਗਈ ਹੈ। ਹੁਣ ਮੈਂ ਕਿਤੇ ਬੜੌਦਾ ਯੂਨੀਵਰਸਿਟੀ ਵਿੱਚ ਬੈਠੇ ਕੰਮ ਸ਼ੁਰੂ ਕੀਤਾ ਸੀ, ਤੇ ਇਹ ਕਰਨਾ ਤੇ ਸਾਨੂੰ ਹੀ ਪੈਣਾ, ਕਿਉਂਕਿ ਹੋਰ ਕਿਸੇ ਨੇ ਕਹਿੰਦੇ ਨੇ ਬਾਹ ਥੋੜੀ ਫੜ ਲੈਣੀ। ਹਰ ਕੋਈ ਗੁਰੂ ਨਹੀਂ ਹੋ ਸਕਦੇ। ਉਹਨਾਂ ਨੇ ਤਾਂ ਭਾਈ ਮਰਦਾਨੇ ਨੂੰ ਲੈ ਕੇ ਚੱਲੇ ਸੀ, ਭਾਈ ਲਾਲੋ ਜਿਹੜੇ ਤਰਖਾਣ ਸਨ, ਕਿੱਤਾ ਕਰਦੇ ਸਨ, ਕਿਰਤੀ ਸਨ, ਉਹਨਾਂ ਨੂੰ ਲੈ ਕੇ ਚੱਲਦੇ ਰਹੇ ਨੇ। ਬਾਕੀਆਂ ਤੇ ਜਿਹੜਾ ਹਾਲ ਕੀਤਾ ਸਿੱਖੀ ਦਾ, ਉਹਦੇ ਬਾਰੇ ਵੀ ਸਾਨੂੰ ਬੜਾ ਖੇਦ ਹੁੰਦਾ ਹੈ। ਲੇਕਿਨ ਇਹ ਸਾਰੀ ਪਰੰਪਰਾ ਦਾ ਅਸੀਂ ਹਿੱਸਾ ਵੀ ਹਾਂ, ਸਾਨੂੰ ਮਾਣ ਵੀ ਹੈ, ਤੇ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਸੋਚ ਵਿਚਾਰ ਰਿਸਰਚ ਕਰਨ ਦੀ ਹੋਰ ਲੋੜ ਹੈ। ਮੇਰੇ ਜਿਹੜੀ ਸਮਝ ਵਿੱਚ ਆਉਂਦਾ ਹੈ, ਮੇਰੇ ਨਾਲ ਉਹ ਪਰੰਪਰਾ ਦੇ ਨਾਲ ਜੁੜੇ ਹੋਏ ਵੀ ਲੋਕ ਹੈਗੇ ਨੇ, ਜਿਹੜੇ ਆਪਣੇ ਉਹ ਵੈਸੇ ਤਾਂ ਉਹਨਾਂ ਦੇ ਬਹਿਣ ਲੱਗ ਗਿਆ ਸੀ ਗੁਲਾਬਦਾਸੀ, ਅਤੇ ਗੁਲਾਬਦਾਸੀ ਪਰੰਪਰਾ ਵਿੱਚ ਦਲਿਤ ਕਵੀ ਬਹੁਤ ਹੋਏ ਨੇ। ਉਹਨਾਂ ਦੀ ਮੈਂ ਲਿਸਟ ਬਣਾ ਰਿਹਾ, ਤੇ ਉਹ 19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ ਹੁਣ ਤੱਕ ਚੱਲੇ ਆਉਂਦੇ ਨੇ। ਤੇ ਬਾਕੀ ਜਿਹੜੇ ਦੂਸਰੇ ਸੈਕੂਲਰ ਪੋਇਟ ਨੇ, ਲਿਖਾਰੀ ਨੇ, ਹੁਣ ਤਾਂ ਨਾਵਲਿਸਟ ਤਗੜੇ ਆ ਗਏ ਨੇ। ਦੇਸ ਰਾਜ ਕਾਲੀ ਬੜਾ ਵੱਡਾ ਚਿੰਤਕ ਹੈ ਜਿਹੜਾ ਸਾਡਾ ਲਿਖ ਰਿਹਾ ਹੈ। ਆਪਣਾ ਬਲਬੀਰ ਮਾਧੋਪੁਰੀ, ਇਹ ਤਾਂ ਉਹਨਾਂ ਦੀਆਂ ਕਿਤਾਬਾਂ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਤੋਂ ਛਪ ਵੀ ਗਈਆਂ ਨੇ। ਉਹਨਾਂ ਦੀ ਆਟੋਬਾਇਓਗ੍ਰਾਫੀ ਜਿਹੜੀ ਉਹ ਛੰਗਿਆ ਰੁੱਖ ਆ ਗਈ ਹੈ। ਵੱਡੀਆਂ ਗੱਲਾਂ ਹੋ ਰਹੀਆਂ ਨੇ, ਤੇ ਮੈਂ ਕਹਿੰਦਾ ਕਿ ਤਾਂ ਇਸ ਗੱਲ ਦਾ ਖਿਮਾ ਦਾ ਯਾਚਕ ਹੈ ਸਾਰਿਆਂ ਤੋਂ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਥੋੜਾ ਲੇਟ ਵੀ ਹੋ ਗਏ ਆਪਾਂ, ਤੇ ਮੈਂ ਸਮਾਂ ਥੋੜਾ ਜ਼ਿਆਦਾ ਵੀ ਲੈ ਲਿਆ, ਹਾਲਾਂਕਿ ਗੱਲਾਂ ਬਹੁਤ ਸਾਰੀਆਂ ਕਰਨ ਵਾਲੀਆਂ ਨੇ। ਤੇ ਬਹੁਤ ਬਹੁਤ ਧੰਨਵਾਦ। ਹੁਣ ਵੇਖੋ ਇਹ ਤੌਹੀਦ ਸਾਹਿਬ ਕੀ ਕਹਿੰਦੇ ਨੇ ਸਾਨੂੰ। ਹਾਂਜੀ ਸਰ, ਬਹੁਤ ਸ਼ੁਕਰੀਆ। ਬਸ ਅਸੀਂ ਤੁਹਾਡਾ ਲੈਕਚਰ ਤੇ ਸਾਰੇ ਸੁਣ ਰਹੇ ਸੀ ਦੋਸਤ, ਬੜੇ ਅੱਛੇ ਕਮੈਂਟ ਆ ਰਹੇ ਨੇ ਕਿ ਬੜਾ ਅੱਛਾ ਜਾ ਰਿਹਾ ਸੀ। ਜ਼ਾਹਿਰ ਹੈ ਅਸੀਂ ਇੱਕ ਟਾਈਮ ਦੇ ਹਵਾਲੇ ਨਾਲ ਥੋੜਾ ਜਿਹਾ ਸਾਨੂੰ ਹੁੰਦਾ ਹੈ ਕਿ ਅਸੀਂ ਟਾਈਮ ਤੇ ਸ਼ੁਰੂ ਕਰਨੀ ਹੈ ਹਾਂਜੀ, ਔਰ ਟਾਈਮ ਤੇ ਹੀ ਇਹਨੂੰ ਖਤਮ ਕਰਨਾ ਹੈ। ਮੇਰੀ ਆਵਾਜ਼ ਤੁਹਾਨੂੰ ਠੀਕ ਆ ਰਹੀ? ਸੌਰੀ ਮੈਨੂੰ ਸੁਣਾਈ ਨਹੀਂ ਦੇ ਰਿਹਾ, ਮੈਂ ਉਹਨੂੰ ਕੱਟ ਦੇਣਾ। ਹਾਂਜੀ, ਹੈਲੋ ਜੀ ਹਾਂ ਸਭ, ਆਵਾਜ਼ ਆ ਹਾਂਜੀ, ਰਹੀ? ਹੈਲੋ ਹੈਲੋ, ਤੁਹਾਨੂੰ ਆਵਾਜ਼ ਆ ਰਹੀ ਮੇਰੀ? ਸੌਰੀ, ਹਾਂਜੀ ਆ ਰਹੀ ਹੈ। ਹਾਂਜੀ ਮੈਂ ਉਹ ਕੰਨ ਤੋਂ ਲਾ ਦਿੱਤੇ, ਉਹ ਫੰਕਸ਼ਨ ਨਹੀਂ ਸੀ ਕਰ ਰਹੇ। ਹਾਂਜੀ ਠੀਕ ਹੈ, ਤੁਸੀਂ ਇਹਨੂੰ ਓਪਨ ਹੀ ਰਹਿਣ ਦਿਓ। ਤੁਹਾਨੂੰ ਆਵਾਜ਼ ਜੇ ਓਪਨ ਆ ਰਹੀ ਹੈ ਤੇ ਓਪਨ ਹੀ ਰਹਿਣ ਦਿਓ, ਕੋਈ ਮਸਲਾ ਨਹੀਂ। ਆਈ ਥਿੰਕ ਮੈਨੂੰ ਲਾਉਣਾ ਪੈਣਾ, ਫਿਰ ਉਹ ਆਵਾਜ਼ ਨਹੀਂ ਆ ਰਹੀ। ਚਲੋ ਲਾ ਲਓ ਤੁਸੀਂ ਸਰ, ਲਾਓ। ਜੀ ਦੋਸਤੋ, ਬਸ ਥੋੜੀ ਦੇਰ 'ਚ ਹਾਂ ਸਾਹਿਬ ਦਾ ਜਿਹੜਾ ਇੰਟਰਨੈਟ ਦਾ ਇਸ਼ੂ ਹੈ ਉਹ ਸੋਲਵ ਹੋ ਜਾਂਦਾ ਹੈ, ਤੇ ਫਿਰ ਅਸੀਂ ਉਹਨਾਂ ਕੋਲੋਂ ਕੋਈ ਕੁਐਸਚਨ ਕਰ ਸਕਦੇ ਹਾਂ। ਤੁਸੀਂ ਪਲੀਜ਼ ਜਿਹੜੇ ਸਾਰੇ ਵੇਖ ਰਹੇ ਹੋ ਦੋਸਤ, ਹੋ ਸਕਦਾ ਕਿ ਅਸੀਂ ਉਹਨਾਂ ਕੋਲੋਂ ਨਾ ਲੈ ਸਕੀਏ ਕੁਐਸਚਨ ਆਨਸਰ ਦਾ ਸੈਸ਼ਨ, ਬਿਕੋਜ਼ ਉਹਨਾਂ ਦੇ ਨਾਲ ਕੋਈ ਇੰਟਰਨੈਟ ਦਾ ਮਸਲਾ ਹੈ। ਤੁਸੀਂ ਆਪਣੇ ਕੁਐਸਚਨ ਜਿਹੜੇ ਨੇ ਉਹ ਲਾਜ਼ਮੀ ਜਿਹੜਾ ਹੈ ਉਹ ਆਪਣੇ ਇੱਥੇ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਲਿਖ ਦੇਣਾ, ਕਿਉਂਕਿ ਉਹ ਬਾਅਦ ਵਿੱਚੋਂ ਇਹਨੂੰ ਪੜ੍ਹ ਕੇ ਵੀ ਆਨਸਰ ਕਰ ਦੇਣਗੇ। ਔਰ ਮੋਸਟਲੀ ਸਾਡੇ ਜਿਹੜੇ ਸਕੋਲਰਸ ਨੇ ਉਹ ਬਾਅਦ ਚੋਂ ਹੀ ਵੇਖ ਕੇ ਇਹਨੂੰ ਜਿਹੜੇ ਨੇ ਉਹ ਕਰ ਦਿੰਦੇ ਨੇ ਇਹਨਾਂ ਦੇ ਆਨਸਰਸ।
सो मेरा ख्याल है कि सर, जी सर आवाज आ रही है? ਹਾਂਜੀ ਹੁਣ ਮੈਂ ਸੁਣਾਈ ਦੇ ਰਹੀ ਹੈ ਹਾਂਜੀ। ਹਾਂਜੀ ਸਰ, ਇੱਕ ਤੇ ਕੁਐਸਚਨ ਇਹ ਆਇਆ ਸੀ ਕਿ ਜਿਹੜਾ ਦਲਤ ਦਾ ਵਰਡ ਹੈ ਇਹਦੇ ਹਵਾਲੇ ਹਾਂਜੀ ਨਾਲ ਵੀ ਕੁਝ ਦੱਸੋ ਕਿ ਕਿੱਥੋਂ ਡਰਾਈਵ ਹੋਇਆ, ਇਹਦਾ ਕੀ, ਇਹਦੀ ਹਿਸਟਰੀ ਕੀ ਹੈ, ਇਹਦਾ ਕੀ ਰੂਟ ਹੈ? ਓਕੇ, ਚੰਗਾ, ਬਹੁਤ ਵਧੀਆ ਬੁਨਿਆਦੀ ਸਵਾਲ ਹੈ ਕਿ ਜਿਵੇਂ ਆਪਾਂ ਸਿਵਲਾਈਜੇਸ਼ਨ ਨੂੰ ਹੀ ਵਰਤ ਲੈਂਦੇ ਹਾਂ, ਹਾਲਾਂਕਿ ਰੇਮੰਡ ਵਿਲੀਅਮ ਕਹਿੰਦਾ ਹੈ ਕਿ ਸਾਰਿਆਂ ਵਰਡਾਂ ਦੀ ਜਿਹੜੀ ਸ਼ੁਰੂਆਤ ਹੈ ਇਹ ਕਨਸੈਪਚੁਅਲਾਈਜੇਸ਼ਨ ਜਿਹੜੀ ਹੈ 18ਵੀਂ 19 ਸਦੀ ਦੇ ਵਿੱਚ ਹੀ ਹੁੰਦੀ ਹੈ। ਤੇ ਇਹ ਜਿਹੜਾ ਸਾਡਾ ਦਲਿਤ ਸ਼ਬਦ ਹੈ ਇਹ ਮਹਾਰਾਸ਼ਟਰ ਵਿੱਚ ਵਰਤਿਆ ਗਿਆ। ਪਹਿਲੀ ਵਾਰੀ ਜੋਤੀਬਾ ਫੁਲੇ ਵਰਤਦੇ ਨੇ, ਫਿਰ ਹੌਲੀ ਹੌਲੀ ਜਿਹੜਾ ਨਾ ਦੂਸਰੀਆਂ ਜ਼ਬਾਨਾਂ ਵਿੱਚ ਆਉਂਦਾ ਹੈ। ਤੇ ਮੈਂ ਇਹਦੇ ਬਾਰੇ ਖੋਜ ਵੀ ਕਰਦਾ ਰਿਹਾ। ਜਦੋਂ ਮੈਂ ਇਸ ਬਾਰੇ ਸੋਚ ਰਿਹਾ ਸਾਂ ਤੇ ਮੈਨੂੰ ਗੁਜਰਾਤੀ ਜ਼ਬਾਨ ਦੇ ਵਿੱਚ ਪਤਾ ਲੱਗਿਆ ਕਿ 1930 ਦੇ ਵਿੱਚ ਉੱਥੇ ਈਵਨ ਅਖਬਾਰ ਦੇ ਵਿੱਚ ਵੀ ਵਰਤਣਾ ਸ਼ੁਰੂ ਹੋ ਗਿਆ ਸੀ। ਪੰਜਾਬੀ ਜ਼ਬਾਨ ਦੇ ਵਿੱਚ ਵੀ ਪੰਜਾਬੀ ਸਾਰਿਆਂ ਦੋਸਤਾਂ ਮਿੱਤਰਾਂ ਨੂੰ, ਸਾਹਿਤਕਾਰਾਂ ਨੂੰ, ਇਤਿਹਾਸਕਾਰਾਂ ਨੂੰ, ਸੋਸ਼ੀਓਲੋਜਿਸਟਾਂ ਵਾਲਿਆਂ ਨੂੰ, ਸਾਰਿਆਂ ਨੂੰ ਪੁੱਛਦਾ ਰਿਹਾ। ਕਹਿੰਦਾ ਨਹੀਂ ਨਹੀਂ, ਪੰਜਾਬੀ ਜ਼ਬਾਨ ਵਿੱਚ ਤਾਂ ਹੁਣੇ ਹੁਣੇ 1970ਵਿਆਂ ਦੇ ਬਾਅਦ ਹੀ ਆਇਆ। ਲੇਕਿਨ ਮੈਂ ਵੇਖਿਆ ਕਿ ਨਹੀਂ, ਇੱਕ ਦਲਿਤ ਬੰਧੂ ਪਰਚਾ ਨਿਕਲਦਾ ਹੁੰਦਾ ਸੀ ਲਾਹੌਰ ਤੋਂ, ਥੋੜਾ ਹੀ ਉਹਦੇ ਅੰਕ ਨਿਕਲੇ, ਜਿਹੜਾ 1930ਵਿਆਂ ਦੇ ਵਿੱਚ ਆਈ ਥਿੰਕ 38 39 ਦੇ ਲਾਗੇ ਛਾਗੇ ਨਿਕਲਦਾ ਸੀ। ਫਿਰ ਪੰਜਾਬੀ ਸਾਹਿਤ ਦਾ ਇਤਿਹਾਸ ਆਪਣੇ ਦਰਦ ਹੋਣਾ ਨੇ ਲਿਖੀ ਸੀ, ਉਹ 1952 ਵਿੱਚ ਜਿਹੜੇ ਫੁਲਵਾੜੀ ਦੇ ਸੰਪਾਦਕ ਸਨ, ਤੇ ਉਹਦੇ ਵਿੱਚ ਸ਼ਬਦ ਉਹਨਾਂ ਨੇ ਵਰਤਿਆ ਸੀ ਗਿਆਨੀ ਦਿੱਤ ਸਿੰਘ ਬਾਰੇ। ਹਾਲਾਂਕਿ ਥੋੜਾ ਜਿਹਾ ਗਿਆਨੀ ਦਿੱਤ ਸਿੰਘ ਨੂੰ ਵੀ ਸਿੱਖੀ ਦੇ ਵਿੱਚ ਇਹਨਾਂ ਰੋਲ ਹੁੰਦਿਆਂ ਹੋਇਆਂ ਵੀ ਉਹਨੂੰ ਨਿਗਲੈਕਟ ਵੀ ਕੀਤਾ ਗਿਆ। ਤੇ ਮੈਂ ਕਹਿੰਦਾ ਕਿ ਇਹ ਸ਼ਬਦ, ਇਹਦੀ ਪੋਲੀਟੀਕਲ ਇੰਪੋਰਟੈਂਸ ਬਹੁਤ ਹੈ, ਕਿਉਂਕਿ ਜਿਹੜੀਆਂ ਉਹ ਕਹਿੰਦੇ ਨੇ ਗ੍ਰੇਡਡ ਇਨਇਕੁਐਲਿਟੀ ਹੈ ਨਾ, ਬਾਬਾ ਸਾਹਿਬ ਗੱਲ ਕਰਦੇ ਨੇ ਕਿ ਦਲਿਤਾਂ ਦੇ ਵਿੱਚ ਵੀ ਕਈ ਜਾਤਾਂ ਨੇ। ਆਪਣੇ ਪੰਜਾਬ ਦੇ ਵਿੱਚ ਵੀ ਇਸ ਵੇਲੇ 38 ਜਾਂ 39 ਜਾਤਾਂ ਦੀ ਉਹ ਗਿਣਤੀ ਕਰਦੇ ਨੇ। ਜ਼ਿਆਦਾਤਰ ਆਪਣੇ ਮਜਬੀ ਸਿੰਘ ਨੇ, ਸਿੱਖ ਨੇ, ਜਾਂ ਆਪਣੇ ਰਵਿਦਾਸੀਆ ਜਿਹਨਾਂ ਨੂੰ ਪਹਿਲਾਂ ਚਮਾਰ ਕਿਹਾ ਜਾਂਦਾ ਸੀਗਾ, ਲੇਕਿਨ ਰਵਿਦਾਸੀਆ, ਰਾਮਦਾਸੀਆ ਇਹ ਹੈਗੇ ਨੇ, ਲੇਕਿਨ ਦੂਸਰੇ ਲੋਕ ਵੀ ਹੈਗੇ ਨੇ। ਇਹ ਗੱਲ ਹੈਗੀ ਆ ਕਿ ਬੰਨਣ ਵਾਲੀ ਗੱਲ ਹੈ ਕਿ ਤੁਸੀਂ ਸਾਰਿਆਂ, ਤੁਹਾਡੇ ਨਾਲ ਭਿੱਟ ਹੁੰਦੀ ਰਹੀ ਹੈ, ਤੁਹਾਡਾ ਸੰਤਾਪ ਇੱਕੋ ਜਿਹਾ, ਤੁਸੀਂ ਇੱਕ ਹੋ ਜਾਓਗੇ, ਇਕਜੁੱਟ ਹੋ ਜਾਓਗੇ ਤਾਂ ਉਹ ਇੱਕ ਸ਼ਬਦ ਦੇ ਥੱਲੇ ਆ ਜਾਓ। ਤਾਂ ਹੁਣ ਇਹ ਕਾਫੀ ਪਰੰਪਰਾ ਗੱਤ ਚੱਲਿਆ ਆਉਂਦਾ ਸੀਗਾ, ਹੁਣ ਤਾਂ ਇਹਦੀ ਐਕਸੈਪਟੇਬਿਲਿਟੀ ਵਾਈਡਰ ਹੋ ਗਈ ਹੈ, ਗਲੋਬਲ ਹੋ ਗਈ ਹੈ, ਕਿ ਸਾਰੇ ਜਿਹੜੇ ਅਕੈਡਮੀਸ਼ੀਅਨਸ ਨੇ ਉਹਦੀ ਵਰਤੋਂ ਕਰਦੇ ਨੇ। ਇਹ ਸਾਡੇ ਮੈਂ ਕਹਿੰਦਾ ਕਿ ਹੋ ਸਕਦਾ ਸਾਡੇ ਜ਼ਬਾਨ ਦੇ ਵਿੱਚ, ਪੰਜਾਬੀ ਜ਼ਬਾਨ ਦੇ ਵਿੱਚ ਇਹਦੀ ਸ਼ੁਰੂਆਤ ਜਿਹੜੀ ਹੈ ਉਹ 20ਵੀਂ ਸਦੀ ਦੇ ਵਿੱਚ ਹੀ ਹੋਈ ਹੈ, ਔਰ ਹੌਲੀ ਹੌਲੀ ਆਦਾਨ ਪ੍ਰਦਾਨ ਜਿਹੜਾ ਸ਼ਬਦਾਂ ਦਾ ਹੁੰਦਾ ਹੈ ਉਹਦੇ ਕਰਕੇ ਆਇਆ ਵੈਸਟ ਤੋਂ ਹੀ ਹੈ, ਜਿਵੇਂ ਮਰਾਠੀ ਲੈਂਗੁਏਜ ਤੋਂ ਆਇਆ। ਜੀ, ਇਰਫਾਨ ਚੌਧਰੀ ਸਾਹਿਬ ਨੇ ਕੁਐਸਚਨ ਕੀਤਾ ਹੈ ਕਿ ਜੀ ਜਿਹੜੇ ਤੁਸੀਂ ਨੈਸ਼ਨਲ ਮੂਵਮੈਂਟ ਦੀ ਗੱਲ ਕੀਤੀ, ਉਹ ਕਿੱਥੇ ਫਰੇਮ ਹਾਂਜੀ, ਕਰਦੇ ਨੇ ਦਲਿਤ ਕੁਐਸਚਨ ਨੂੰ ਪੰਜਾਬ ਦੇ ਵਿੱਚ, ਤੇ ਇਹਦੇ ਨਾਲ ਜਿਹੜਾ ਸੀਪੀਆਈ ਐਮ ਔਰ ਸੀਪੀਆਈ ਹੈ, ਇਹ ਕਿਸ ਤਰ੍ਹਾਂ ਇਸ ਕੁਐਸਚਨ ਨੂੰ ਵੇਖਦੇ ਨੇ? ਉਹ ਦੇਖੋ, ਪਰੇਸ਼ਾਨੀ ਕਮਿਊਨਿਸਟਾਂ ਦੀ ਇਹ ਹੋ ਗਈ ਕਿ ਬੜੀ ਅਚੰਭੇ ਵਾਲੀ ਤਾਂ ਨਹੀਂ ਗੱਲ ਹੈਗੀ ਏ, ਕਿਉਂਕਿ ਉਹ ਸਾਰਿਆਂ ਨੇ ਸਟੱਡੀ ਕੀਤੀ ਹੈ, ਤੇ ਮੇਰੇ ਆਪਣੇ ਵੀ ਸਟੱਡੀ ਦੇ ਵਿੱਚ ਆਇਆ ਹੈ ਕਿ ਜਿਹੜੀ ਸਾਡੇ ਕੋਲ ਜਿਹੜੀ ਪਰੰਪਰਾ ਹੈ ਨਾ ਆਪਣੇ ਇਹਦੀ ਲੀਡਰਸ਼ਿਪ ਦੀ, ਉਹ ਭਾਵੇਂ ਵਰਕਰਾਂ ਦੀ ਗੱਲ ਕਰਦੇ ਹੋਣ, ਇੰਡਸਟਰੀਅਲ ਲੇਬਰ ਦੀ, ਭਾਵੇਂ ਜਿਹੜੇ ਖੇਤੀ ਮਜ਼ਦੂਰ ਨੇ ਉਹਨਾਂ ਦੀ ਕਰਦੇ ਹੋਣ, ਜਿਹੜੀ ਲੀਡਰਸ਼ਿਪ ਹੈ ਉਹ ਉੱਚੀਆਂ ਜਾਤਾਂ ਕੋਲ ਹੀ ਰਹੀ ਹੈ। ਤੇ ਮਾੜੀ, ਉਹ ਮੇਰਾ ਸਿੱਧਾ ਅਨੁਭਵ ਹੈ ਕਿ ਸੰਤਰਾਮ ਉਦਾਸੀ ਜਿਹੜੇ ਨੇ, ਇਹਦੇ ਸਭ ਤੋਂ ਵੱਡੇ ਭਰਾ ਗੁਰਦਾਸ ਸਿੰਘ ਘਾਰੂ ਸਨ, ਜਿਹੜੀ ਬੜੀ ਉਹਨਾਂ ਨੇ ਕਈ ਕਿਤਾਬਾਂ ਲਿਖੀਆਂ ਨੇ, ਹਾਲਾਂਕਿ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ। ਇੱਕ ਕਿਤਾਬ ਉਹਨਾਂ ਨੇ ਸਵੈ ਜੀਵਨੀ ਵੀ ਲਿਖੀ ਹੈ, ਪੱਗ ਡੰਡੀਆਂ ਤੋਂ ਜੀਵਨ ਮਾਰਗ ਤੱਕ। ਉਹ ਸਾਰੀ ਉਮਰ ਜਿਹੜੇ ਨੇ ਉਹ ਕੀ ਕਹਿੰਦੇ ਨੇ ਮਜ਼ਦੂਰੀ ਕਰਦੇ ਰਹੇ, ਰਾਖੀ ਕਰਦੇ ਰਹੇ। ਉਹ ਅਕਸਰ ਹੁੰਦਾ ਕਿ ਜਿਹੜਾ ਪੜ੍ਹਨ ਲਿਖਣ ਡੈ ਪੈਂਦਾ ਉਹਦੀ ਮਿਡਲ ਕਲਾਸ ਵੱਲ ਨੂੰ ਵਾਧਾ ਹੋ ਜਾਂਦਾ, ਮੋਬਿਲਿਟੀ ਹੋ ਜਾਂਦੀ ਹੈ। ਉਹਦਾ ਕਹਿਣਾ ਸੀ ਉਹ ਸੀਪੀਆਈ ਦੇ ਵਿੱਚ 16 ਸਾਲ ਰਹੇ,
ਤੇ 16 ਸਾਲ ਵਿੱਚ ਜਦੋਂ ਉਹਨਾਂ ਦਾ ਆਪਣਾ ਇਤਿਹਾਸ ਦੱਸਦੇ ਨੇ, ਮੈਂ CPI ਵਾਲਿਆਂ ਦੀ ਗੱਲ ਕਰ ਰਿਹਾ ਕਿ ਲੈਫਟਿਸਟਾਂ ਦਾ ਇਹ ਹਾਲ ਸੀ। ਇਹਨੂੰ ਕਿਉਂਕਿ ਲਿਖਣ ਦੀ ਕਲਾ ਹੈਗੀ ਸੀ, ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਸਨ, ਨਾਵਲ ਵੀ ਲਿਖੇ ਸਨ, ਤੇ ਸੰਤਰਾਮ ਉਦਾਸੀ ਦਾ ਸਭ ਤੋਂ ਵੱਡਾ ਭਰਾ ਵੀ ਸੀਗਾ। ਸੰਤਰਾਮ ਉਦਾਸੀ ਬਹੁਤ ਵੱਡਾ ਕਵੀ, ਨਕਸਲਾਈਟ ਕਵੀ ਹੋਇਆ, ਨਕਸਲਾਈਟ ਕਿਆ ਦਲਿਤ ਕਵੀ ਹੋਇਆ। ਇਹ ਫਿਰ ਇਹਨੂੰ ਕਹਿੰਦੇ ਸੀ ਕਿ ਤੇਰਾ ਕੰਮ ਆ ਸੇਵਾ ਦਾ, ਤੇ ਤੂੰ ਚਾਹ ਪਾਣੀ ਪਿਆਉਣਾ ਸਾਨੂੰ, ਤੇ ਆ ਰਾਖੀ ਰੂਖੀ ਇਹਦੀ ਬਿਲਡਿੰਗ ਦੀ ਕਰਿਆ ਕਰਨੀ ਹੈ, ਤੇਰਾ ਕੰਮ ਲਿਖਣ ਦਾ ਨਹੀਂ। ਇੱਕ ਵਾਰੀ ਇਹਨੂੰ ਰਿਪੋਰਟ ਲਿਖਣ ਤੇ ਲਾਤਾ, ਤੇ ਇਹਨੇ ਰਿਪੋਰਟ ਬਹੁਤ ਵੱਡੀ ਲਿਖ ਦਿੱਤੀ, ਉਹ ਸਾਰੀ ਲੀਡਰਸ਼ਿਪ ਦੇ ਖਿਲਾਫ ਜਾਂਦੀ ਸੀ। ਇਹਨੇ 16 ਸਾਲ ਬਾਅਦ ਉਹਦੇ ਤੋਂ ਰਿਜ਼ਾਈਨ ਕਰ ਦਿੱਤਾ। ਤੇ ਇਹ ਹਾਲ ਸਾਡਾ, ਮੈਂ ਆਪਣੇ ਦਲਿਤ ਦੇ ਪਿੰਡੇ ਤੇ ਹੰਡਾਇਆ ਹੋਇਆ ਜਿਹੜਾ ਲਿਖ ਸਕਦਾ ਸੀ ਉਹ ਅੰਕਿਤ ਹੈਗਾ। ਤੇ ਇਸ ਕਰਕੇ ਗੱਲ ਤਾਂ ਉਹ ਗਰੀਬਾਂ ਦੀ ਕਰਦੇ ਨੇ, ਲੇਕਿਨ ਹੈ ਉਹ ਬ੍ਰਾਹਮਣਵਾਦੀ ਸੋਚ ਦਾ ਹੀ ਸ਼ਿਕਾਰ ਰਹੀ ਹੈ ਸਾਡੀ। ਵੇਖੋ ਤੁਹਾਡੇ ਆਪਣੇ ਉਧਰਲੇ ਪੰਜਾਬ ਵਿੱਚ ਤੁਹਾਡੇ ਵੱਲ ਮੇਜਰ ਇਸ਼ਾਕ ਹੋਏ ਨੇ, ਹੈ ਨਾ, ਜਿਨ੍ਹਾਂ ਨੇ ਮੁਸੱਲੀ ਕਰਕੇ ਨਾਟਕ ਵੀ ਲਿਖਿਆ, ਕਾਫੀ ਮਕਬੂਲ ਵੀ ਹੋਇਆ ਹੈ। ਤੇ ਇਹ ਗੱਲਾਂ ਹੈਗੀਆਂ ਤਾਂ ਸਹੀ ਸੀਗੀਆਂ, ਕੁਝ ਕੁਝ ਸੋਚਦੇ ਸਨ, ਲੇਕਿਨ ਜਦੋਂ ਰੋਟੀ ਬੇਟੀ ਦੀ ਗੱਲ ਆਉਂਦੀ ਹੈ, ਖਾਸ ਕਰਕੇ ਆਪਣੇ ਵਿਆਹਾਂ ਸ਼ਾਦੀਆਂ ਦੀ ਆਉਂਦੀ ਹੈ, ਤਾਂ ਉਹ ਉੱਥੇ ਹੀ ਅੜਿੱਕੇ ਪੈ ਜਾਂਦੇ ਨੇ ਕਿ ਜਾਤ ਤੋਂ ਬਾਹਰ ਨਹੀਂ ਜਾਣਾ। ਇੰਨੀ ਕੁ ਮਾਨਸਿਕਤਾ ਜਿਹੜੀ ਗੁਲਾਮ ਹੋ ਚੁੱਕੀ ਹੈ ਨਾ ਇਹ ਬ੍ਰਾਹਮਣਵਾਦ ਦੀ। ਅੱਛਾ, ਇਹਦੇ ਨਾਲ ਹੀ ਜੁੜਿਆ ਹੋਇਆ ਕੁਐਸਚਨ ਅਮਰ ਰਿਆਜ਼ ਟੂਟੂ ਦਾ ਵੀ ਹੈ ਕਿ ਉਹਨਾਂ ਆਖਿਆ ਕਿ ਜੀ ਇਹ ਗਦਰ ਪਾਰਟੀ, ਕਾਂਗਰਸ, ਮੁਸਲਿਮ ਲੀਗ, ਕਮਿਊਨਿਸਟ ਪਾਰਟੀ, ਖਾਲਸਾ ਪਾਰਟੀ ਦਾ ਕੀ ਐਟੀਟਿਊਡ ਸੀ ਟੂਵਰਡਸ ਦਲਿਤ ਕੁਐਸਚਨ? ਵੇਖੋ ਇਹ ਸਾਰੀਆਂ ਹੋਇਆ ਕਿ ਜਿਵੇਂ ਸਿੱਖੀ ਤੇ ਗਲਬਾ ਪਾ ਲਿਆ ਨਾ ਕਿ ਜਿਨ੍ਹਾਂ ਨੇ SGPC ਜਿਹੜੀ ਆ ਉਹ ਵੇਖੋ ਇੱਕ ਪਰਿਵਾਰ ਵੀ ਨੇ ਸਾਂਭੀ ਪਈ ਹੈ, ਜਿਹੜੀ ਪਾਰਟੀ ਵੀ ਬਣੀ ਆ ਅਕਾਲੀ ਪਾਰਟੀ, ਤੇ SGPC ਵੀ ਉਹਨਾਂ ਦੇ ਹੱਥ ਠੋਕਾ ਹੀ ਹੋ ਕੇ ਰਹਿ ਗਈ। ਹੁਣ ਗਲਬਾ ਇਹ ਪਿਆ ਹੋਇਆ, ਹੁਣ ਪਿੱਛੇ ਜੇ ਸਾਡੇ ਬਹੁਤ ਵੱਡੇ ਦਲਿਤ ਕੀਰਤਨੀਏ ਜਿਹੜੇ ਨੇ ਉਹਨਾਂ ਦੀ ਮੌਤ ਵੀ ਹੋ ਗਈ ਪਿਛਲੇ ਮਹੀਨੇ। ਭਾਈ ਨਿਰਮਲ ਸਿੰਘ ਖਾਲਸਾ ਜੀ, ਜਿਹੜੇ 17 ਤੋਂ ਜ਼ਿਆਦਾ ਮੁਲਕਾਂ ਵਿੱਚ ਜਾ ਚੁੱਕੇ ਸਨ, ਜਿਨ੍ਹਾਂ ਨੂੰ 31 ਰਾਗ ਜਿਹੜੇ ਜਿਨ੍ਹਾਂ ਵਿੱਚ ਬਾਣੀ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਤੇ ਅਬੂਰ ਹਾਸਿਲ ਸੀ। ਗੁਲਾਮ ਅਲੀ ਸਾਹਿਬ ਉਹਨਾਂ ਦੇ ਪਰਸਨਲ ਦੋਸਤ ਵੀ ਸਨ। ਹੁਣ ਗੱਲ ਇਹ ਹੈ ਕਿ ਇਹ ਐਡਾ ਵੱਡਾ ਕੀਰਤਨੀਆ ਸੀਗਾ, ਲੇਕਿਨ ਜਿਹੜਾ ਉਥੋਂ ਦਾ ਹੈਡ ਗ੍ਰੰਥੀ ਸੀ ਇਹ ਖੁਸ਼ ਹੋ ਕੇ ਬੋਲਿਆ, ਉਹ ਕਿਉਂਕਿ ਭਾਈ ਧੰਨਾ ਜੀ ਦਾ ਕੋਈ ਇੱਕੋ ਇੱਕ ਸ਼ਬਦ ਹੈਗਾ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਕਹਿੰਦਾ ਅੱਜ ਗੱਲ ਕੀਤੀ ਨਾ ਤੂੰ ਚੰਗੀ, ਕਹਿੰਦਾ ਐਵੇਂ ਤੂੰ ਕਿੰਨਾ ਦੇ ਭੁਗਤਾਂ ਤੇ ਲਾਉਂਦਾ ਰਹੀ ਨਾ, ਤਾਂ ਆ ਜੱਟ ਦਾ ਅੱਜ ਗਾਇਆ। ਵੇਖੋ ਤੁਸੀਂ ਇਹ ਮਾੜੀ ਗੱਲ ਸਾਡੇ ਇਹ ਵੇ ਕਿ ਹਰ ਇੱਕ ਤੰਤਰ ਦੇ ਵਿੱਚ, ਹਰ ਇੱਕ ਧਰਮ ਵਿੱਚ ਇਹਨਾਂ ਨੇ ਜੇ ਆਪਣਾ ਦਲਿਤਾਂ ਨੇ ਧਰਮ ਬਦਲ ਵੀ ਨਾ ਲਿਆ ਤੇ ਉਹਦੇ ਵਿੱਚ ਵੀ ਹਾਲਤ ਉਹਨਾਂ ਦੀ ਉਹੀ ਰਹੀ ਹੈ। ਮੰਨ ਲਓ ਜਿਹੜੇ ਈਸਾਈ ਹੋ ਗਏ ਨੇ, ਕ੍ਰਿਸਚਨ ਹੋ ਗਏ ਨੇ, ਉਹਨਾਂ ਦਾ ਕਿਹੜਾ ਕੋਈ ਬਹੁਤ ਵੱਡਾ ਮੁਕਤੀ ਦੇ ਰਾਹ ਖੁੱਲ ਗਏ ਨੇ, ਜਾਂ ਜਿਨ੍ਹਾਂ ਦੇ ਇਸਲਾਮ ਵਿੱਚ ਵੀ ਚਲੇ ਗਏ। ਇਸਲਾਮ ਵਿੱਚ ਵੀ 3 ਵੰਡਾਂ ਪਈਆਂ ਹੋਈਆਂ ਨੇ, ਅਸ਼ਰਾਫ ਹੈ, ਅਜ਼ਲਾਫ ਹੈ, ਤੇ ਉਹਨਾਂ ਤੋਂ ਥੱਲੇ ਜਿਹੜੇ ਨੇ ਅਜ਼ਰੂਲ ਹੁੰਦੇ ਨੇ, ਕੁਛ ਇਹੋ ਜਿਹਾ ਨਾਂ ਦਿੰਦੇ ਨੇ। ਤੇ ਆਹ ਗੱਲਾਂ ਕੋਈ ਵੀ ਡੇਰੇ ਚੱਲਦੇ ਵੀ ਵੇਖੋ, ਇਹ ਜਿਹੜੇ ਐਸਟੈਬਲਿਸ਼ ਧਰਮ ਨੇ ਉਹਨਾਂ ਕੋਲ ਕੋਈ ਰਾਹ ਨਹੀਂ ਲੱਭਦਾ, ਤਾਂ ਲੋਕ ਗਰੀਬ ਜਿਹੜੇ ਨੇ ਉਹ ਡੇਰਿਆਂ ਵੱਲ ਨੂੰ ਚੱਲ ਪੈਂਦੇ ਨੇ। ਸਾਡੀ ਕਿੱਡੀ ਵੱਡੀ ਇਹ ਤਰਾਸਦੀ ਹੈਗੀ ਹੈ ਕਿ ਸਿੱਖ ਧਰਮ ਵਰਗਾ ਕੋਈ ਸ਼ਾਹ ਧਰਮ ਨਹੀਂ ਹੋ ਸਕਦਾ ਉਸ ਤਰੀਕੇ ਨਾਲ, ਇੱਥੋਂ ਦਾ ਹੀ, ਇਸ ਜ਼ਮੀਨ ਦਾ ਹੀ ਪਣਪਿਆ ਹੋਇਆ। ਇਸੇ ਕਰਕੇ ਜਦੋਂ ਬਾਬਾ ਸਾਹਿਬ ਕੋਸ਼ਿਸ਼ ਕਰ ਰਹੇ ਸਨ ਕਿ ਮੈਂ ਹਿੰਦੂ ਧਰਮ ਵਿੱਚ ਪੈਦਾ ਹੋਇਆ, ਕਿਉਂਕਿ ਮੇਰੇ ਵੱਸ ਦੀ ਗੱਲ ਨਹੀਂ ਸੀ, ਲੇਕਿਨ ਮਰਾਂਗਾ ਨਹੀਂ, ਕਿਉਂਕਿ ਐਡਾ ਮਾੜਾ ਧਰਮ ਹੈ, ਜਿਹੜਾ ਧਰਮ ਹੈ ਨਹੀਂ ਸੀਗਾ, ਇਹਨਾਂ 250-300 ਸਾਲਾਂ ਵਿੱਚ ਬਣ ਗਿਆ ਅੰਗਰੇਜ਼ਾਂ ਦੇ ਆਉਣ ਦੇ ਨਾਲ। ਅੰਗਰੇਜ਼ਾਂ ਨੇ ਬਹੁਤ ਕੁਝ ਸਾਨੂੰ ਦਿੱਤਾ ਹੈ, ਬੜੀਆਂ ਖਾਮੀਆਂ ਵੀ ਦਿੱਤੀਆਂ ਨੇ, ਉਹਦੇ ਵਿੱਚ ਇੱਕ ਐਸਟੈਬਲਿਸ਼ ਧਰਮ ਵੀ ਖੜਾ ਕਰ ਲਿੱਤਾ। ਤੇ ਇਸ ਕਰਕੇ ਜਦੋਂ ਸਿੱਖ ਧਰਮ ਵਿੱਚ ਆਉਣਾ ਚਾਹੁੰਦੇ ਸੀ, ਲੇਕਿਨ ਵੇਖਿਆ ਕਿ ਜਾਤ ਪਾਤ ਤੇ ਇੱਥੇ ਵੀ ਉਹੋ ਜਿਹੀ ਹੈਗੀ ਹੈ, ਸਾਡੇ ਲੋਕਾਂ ਦਾ ਤਾਂ ਬੁਰਾ ਹੀ ਹਾਲ ਹੈ। ਉਹਨਾਂ ਨੇ 20 ਸਾਲ ਹੋਰ ਇੰਤਜ਼ਾਰ ਕੀਤਾ ਤੇ ਅਖੀਰ ਵਿੱਚ ਬੁੱਧ ਧਰਮ ਅਪਣਾਇਆ। ਧਰਮ ਮੈਂ ਸਮਝਦਾ, ਮੇਰੀ ਸਮਝ ਤਾਂ ਕੋਈ ਸਾਧਨ ਨਹੀਂ ਹੈਗਾ ਇਹ ਜਿਹੜੀ ਊਚ ਨੀਚ ਔਰ ਇਹ ਜਿਹੜੀਆਂ ਵੰਡਾਂ ਕਾਣੀਆਂ ਹੈਗੀਆਂ ਨੇ ਉਹਨਾਂ ਨੂੰ ਦੂਰ ਕਰਨ ਦਾ। ਹਾਂਜੀ, ਇੱਕ ਕੁਐਸਚਨ ਸੀ ਕਿ ਜਦੋਂ ਮਹਾਤਮਾ ਗਾਂਧੀ ਨੇ ਸੈਪਰੇਟ ਜਿਹੜੀ ਸ਼ਡਿਊਲ ਕਾਸਟ ਦੀ ਕਲੋਨੀਅਲ ਰੂਲ ਦੇ ਵਿੱਚ ਅਪੋਜ਼ ਕੀਤਾ ਸੀਟ ਨੂੰ,
ਤੇ ਦਲਸ ਦਾ 1930s ਦੇ ਵਿੱਚ ਕੀ ਰਿਐਕਸ਼ਨ ਸੀ ਇਹਦੇ ਤੇ? ਅਸਲ 'ਚ ਵੇਖੋ, ਇੱਥੇ ਆਦਿ ਧਰਮ ਮੂਵਮੈਂਟ ਚੱਲ ਰਹੀ ਸੀ ਤੇ ਇਹਨੇ ਆਪਣਾ ਜਦੋਂ ਗਾਂਧੀ ਨੇ ਮਰਨ ਵਰਤ ਰੱਖਿਆ ਸੀ ਤੇ ਨੈਗੋਸੀਏਸ਼ਨ ਚੱਲ ਰਹੀਆਂ ਸਨ, ਬਾਬਾ ਸਾਹਿਬ ਨੂੰ ਮਜਬੂਰ ਕੀਤਾ ਗਿਆ ਕਿ ਇਹਨਾਂ ਦੀ ਇਹ ਫਿਕਰ ਸੀ ਕਿ ਇਹ ਸਾਰੇ, ਇਹਨਾਂ ਦੇ ਕੋਲ ਹਥਿਆਰਬੰਦ ਨੇ, ਸਾਡੇ ਲੋਕ ਜਿਹੜੇ ਨੇ ਗਰੀਬ ਨੇ, ਮਜ਼ਲੂਮ ਨੇ, ਇਹਨਾਂ ਦਾ ਸਾਰੇ ਕਤਲੋ ਗਾਰਤ ਹੋ ਜਾਣਾ। ਤੇ ਉਹ ਚਲੋ ਨੈਗੋਸ਼ੀਏਸ਼ਨ ਟੇਬਲ ਤੇ ਵੀ ਆ ਗਏ, ਲੇਕਿਨ ਆਦਿ ਧਰਮੀ ਕੁਝ ਜਿਹੜੇ ਨੇ ਉਹ ਉਹਦੇ ਅਗੇਂਸਟ ਕਿ ਜੇ ਉਹ ਕਰ ਸਕਦਾ, ਅਸੀਂ ਜਿਹੜੇ ਆ ਕਮਿਊਨਲ ਅਵਾਰਡ ਦੇ ਹੱਕ ਵਿੱਚ ਕਰਦੇ ਆ। ਤੇ ਇੱਥੇ ਲੰਮਾ ਚੱਲਦਾ ਰਿਹਾ। ਉਧਰ ਬਾਬਾ ਸਾਹਿਬ ਨੇ ਉਹ ਨੈਗੋਸ਼ੀਏਸ਼ਨ ਕਰਕੇ ਪੂਨਾ ਪੈਕਟ ਕਰਕੇ ਉਹ ਖਤਮ ਹੋ ਗਈ, ਉਹਦੀ ਜਾਨ ਬਚ ਗਈ ਗਾਂਧੀ ਜੀ ਦੀ। ਲੇਕਿਨ ਇੱਥੇ ਉਹ ਬਾਅਦ ਵਿੱਚ ਵੀ ਚੱਲਦਾ ਰਿਹਾ। ਇਹਨਾਂ ਦਾ ਸਾਡੇ ਪੰਜਾਬ ਦੇ ਦਲਿਤਾਂ ਦਾ ਰਿਐਕਸ਼ਨ ਬੜਾ ਖਰਾਬ ਸੀ ਕਿ ਇਹ ਮਾੜੀ ਗੱਲ ਹੋਈ ਹੈ। ਉਹਦੇ ਖੈਰ ਨਤੀਜੇ ਭੁਗਤਦੇ ਵੀ ਰਹੇ। ਬਾਬਾ ਸਾਹਿਬ ਨੇ ਲਿਖਿਆ ਵੀ ਕਿ ਵਾਟ ਕਾਂਗਰਸ ਐਂਡ ਗਾਂਧੀ ਹੈਡ ਡਨ ਟੂ ਦੀ ਦਲਿਤਸ, ਉਹ ਬਾਅਦ ਵਿੱਚ ਸਾਰੀ ਗੱਲ ਕੀਤੀ ਵੀ ਹੈ। ਹਾਂਜੀ ਜੀ ਸਰ, ਇੱਕ ਕੁਐਸਚਨ ਕਿ ਜਿਹੜੇ ਸਾਡੇ ਵਾਲੀ ਸਾਈਡ ਤੇ ਪੰਜਾਬ ਦੇ ਵਿੱਚ, ਜਿੱਦਾਂ ਤੁਸੀਂ ਮੇਜਰ ਇਸਾਕ ਦੀ ਗੱਲ ਕੀਤੀ, ਇੱਥੇ ਇੱਕ ਲਫ਼ਜ਼ ਮੁਸੱਲੀ ਇਸਤੇਮਾਲ ਕੀਤਾ ਜਾਂਦਾ, ਜਿਹੜਾ ਉਹਨਾਂ ਨੇ ਇਸਤੇਮਾਲ ਕੀਤਾ ਕਿ ਜਿਹੜੇ ਹੜੱਪੇ ਦੇ ਮਾਲਕ ਸਨ ਜਾਂ ਇੱਥੇ ਦੇ ਇੰਡੀਜਨਸ ਸਨ ਉਹਨਾਂ ਵਾਸਤੇ। ਸੋ ਇਹਨਾਂ ਦੇ ਦਰਮਿਆਨ, ਦਲਸ ਦੇ ਔਰ ਇਹਨਾਂ ਦੇ ਦਰਮਿਆਨ ਕੋਈ ਰਿਲੇਸ਼ਨ ਹੈ? ਇੱਕ ਹੀ ਕੌਮ ਨੇ ਜਾਂ ਇਹਨਾਂ ਦੇ ਨਾਮ ਮੁਖਤਲਿਫ ਨੇ ਜਾਂ ਇਹ ਦੋ ਮੁਖਤਲਿਫ ਲੋਕ ਨੇ? ਵੇਖੋ, ਮੇਰੇ ਖਿਆਲ ਪਰੇਸ਼ਾਨੀ ਇਹ ਰਹੀ ਹੈ ਨਾ ਜਾਤ ਪਾਤ ਦੀ, ਕਿ ਜਦੋਂ ਨਫ਼ਰਤ ਕਰਦੇ ਨੇ, ਮੁਫਤ ਵਿੱਚ ਵਾਹੁੰਦੇ ਨੇ, ਤੇ ਜਹਾਲਤ ਜਿਹੜੀ ਉਹ ਇਹੋ ਜਿਹੀ ਹੈ, ਜਲਾਲਤ ਹੈ। ਸਾਡੇ ਇੱਕ ਆਪਣੇ ਦਲਿਤ ਕਵੀ ਕਹਾਣੀਕਾਰ ਨੇ, ਸਰੂਪ ਸਿੰਘ ਸਿਆਲਵੀ, ਉਹਨਾਂ ਦਾ ਆਟੋਬਾਇਓਗ੍ਰਾਫੀ ਵੀ ਹੈਗੀ ਹੈ, ਸਵੈ ਜੀਵਨੀ ਹੈ, ਜਲਾਲਤ ਕਰਕੇ ਹੀ ਹੈ। ਤੇ ਇੱਕ ਵੇਖੋ ਛਾਂਗਿਆ ਰੁੱਖ ਲਿਖ ਰਿਹਾ, ਅਤਰਜੀਤ ਸਿੰਘ ਸਾਡੇ ਵੱਡੇ ਕਹਾਣੀਕਾਰ ਨੇ, ਉਹ ਅੱਕ ਦਾ ਦੁੱਧ ਆਪਣੀ ਸਵੈ ਜੀਵਨੀ ਨੂੰ ਕਹਿ ਰਿਹਾ। ਵੇਖੋ ਮੈਟਾਫਰ ਜਿਹੜੇ ਇਸਤੇਮਾਲ, ਤਸ਼ਬੀਹਾਂ ਕਿਹੋ ਜਿਹੀਆਂ ਵਰਤ ਰਹੇ ਨੇ, ਕਿਉਂਕਿ ਇਹ ਸੰਤਾਪ ਬਹੁਤ ਵੱਡਾ। ਹੁਣ ਜਿੱਥੇ ਵੀ ਥੋੜੇ ਜਿਹੇ ਆਸਰਾ ਮਿਲਦਾ ਸੀ ਕਿ ਇਹਦੇ ਤੋਂ ਨਿਕਲਣ ਵਾਸਤੇ, ਇਹ ਜਿਹੜੀ ਨਫ਼ਰਤ ਦੀ ਰਾਜਨੀਤੀ ਹੈ ਜਿਹੜੀ ਰੋਜ਼ ਭੋਗਣਾ ਪੈਂਦਾ ਹੈ, ਉਹ ਸਾਰਿਆਂ ਧਰਮਾਂ ਵਿੱਚ ਜਾਂਦੇ ਨੇ। ਇਸਲਾਮ ਵਿੱਚ ਵੱਡੀ ਤਾਦਾਦ ਵਿੱਚ ਗਏ ਨੇ। ਵੱਡੀਆਂ ਜਿਹੜੀਆਂ ਛੋਟੀਆਂ ਕਮਿਊਨਿਟੀ ਸੀ ਉਹਨਾਂ ਦਾ ਉਧਾਰ ਵੀ ਹੋਇਆ, ਕਿਉਂਕਿ ਇਹ ਇੱਕ ਅਰਬਨ ਰੈਵੋਲੂਸ਼ਨ ਵੀ ਹੋਇਆ ਤੁਰਕਾਂ ਦੇ ਆਉਣ ਦੇ ਨਾਲ, ਕਿਉਂਕਿ ਫੌਜ ਵੱਡੀ ਚਾਹੀਦੀ ਹੁੰਦੀ ਸੀ, ਬੂਟ ਚਾਹੀਦੇ ਸੀ, ਸੂਟ ਚਾਹੀਦੇ ਹੁੰਦੇ ਸੀ। ਤੇ ਜਿੰਨੇ ਵੀ ਸਾਡੇ ਬੁਣਕਰ ਆ ਉਹ ਸਾਰੇ ਦੇ ਸਾਰੇ ਜੁਲਾਏ ਜਿਹੜੇ ਨੇ ਉਹ ਮੁਸਲਮਾਨ ਵੀ ਹੋ ਜਾਂਦੇ ਨੇ। ਲੇਕਿਨ ਜਿਹੜੀ ਛੋਟੀ ਜਾਤ ਨੇ ਉਹ ਉੱਥੇ ਦੀ ਉੱਥੇ ਰਹਿੰਦੀ ਹੈ। ਮੁਸੱਲੀ ਉਤਰਾਂ ਦਾ ਉਤਰਾਂ ਹੀ ਹੈ, ਉਹਦੇ ਵਿੱਚ ਕੋਈ ਜ਼ਿਆਦਾ ਅੰਤਰ ਆਉਂਦਾ? ਉਹਦੇ ਮੇਰੇ ਖਿਆਲ ਉਹਦੇ ਨਾਲ ਭਿੱਟ ਨਹੀਂ ਕਰਦੇ ਹੋਣਗੇ, ਇਸਲਾਮ ਵਿੱਚ ਇਹ ਮਨਜ਼ੂਰ ਨਹੀਂ ਹੈ। ਲੇਕਿਨ ਥਿਓਰੇਟੀਕਲੀ ਤਾਂ ਸਿੱਖ ਧਰਮ ਵਿੱਚ ਵੀ ਨਹੀਂ ਹੈ, ਲੇਕਿਨ ਪ੍ਰੈਕਟੀਕਲੀ ਉਹ ਸਾਰੇ ਦੇ ਸਾਰੇ ਉਸੇ ਦਾ ਸ਼ਿਕਾਰ ਨੇ। ਗੱਲ ਇਹ ਮੈਂ ਕਹਿੰਦਾ ਕਿ ਬਹੁਤ ਵੱਡੀ ਲਾਹਨਤ ਹੈ। ਇਹੋ ਜਿਹਾ ਕੋਈ ਦੂਸਰਾ ਮੁਲਕ ਨਹੀਂ ਹੈ, ਕੋਈ ਸਮਾਜ ਨਹੀਂ ਹੈ ਪੂਰੀ ਦੁਨੀਆ ਵਿੱਚ ਜਿਹਦੇ ਵਿੱਚ ਇਹੋ ਜਿਹਾ ਕੋਡ ਔਰ ਸਦੀਆਂ ਤੱਕ ਚੱਲਦਾ ਆਇਆ ਹੋਏ। ਇਹ ਸਾਡੇ ਮੂਲ ਨਿਵਾਸੀਆਂ ਨਾਲ ਕੀਤਾ ਜਾਂਦਾ ਜਿਨ੍ਹਾਂ ਦੇ ਰੰਗ ਪੱਕੇ ਨੇ, ਕਿਉਂਕਿ ਪੰਜਾਬ ਦੇ ਵਿੱਚ ਤਾਂ ਅਸੀਂ ਵੇਖਦੇ ਹਾਂ ਕਿ ਬਹੁਤ ਮਿਲਗੋਭਾ ਹੋਇਆ। ਗੱਲ ਪਿਓਰਿਟੀ ਦੀ ਬਾਹਮਣ ਕਰਦੇ ਨੇ, ਲੇਕਿਨ ਪਿਓਰਿਟੀ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਤੁਸੀਂ ਹਜ਼ਾਰਾਂ ਸਾਲਾਂ ਤੱਕ ਪਿਓਰਿਟੀ ਕਿਵੇਂ ਕਾਇਮ ਰੱਖੋਗੇ? ਹੁਣ ਯੂਪੀ ਦੇ ਵਿੱਚ ਵੇਖੋ ਤੇ ਕਾਲੇ ਬਾਹਮਣ ਵੀ ਮਿਲਦੇ ਨੇ, ਲੇਕਿਨ ਜਾਤ ਪਾਤ ਉਸੇ ਤਰੀਕੇ ਨਾਲ ਚੱਲੀ ਆਉਂਦੀ ਹੈ, ਕਾਣੀ ਵੰਡ ਜਿਹੜੀ ਉਹ ਚੱਲਦੀ ਹੈ। ਤੇ ਮੈਂ ਨਹੀਂ ਸਮਝਦਾ ਕਿ ਮੇਰੀ ਉਧਰ ਵਾਸਤੇ ਇਹਦਾ ਇਹ ਜ਼ਿਆਦਾ ਗਿਆਨ ਨਹੀਂ ਹੈ। ਇਹ ਸਗੋਂ ਮੇਰਾ ਖਿਆਲ ਸਾਨੂੰ ਸਕਾਲਰਾਂ ਨੂੰ ਚਾਹੀਦਾ ਕਿ ਇਸ ਪੱਖ ਤੋਂ ਵੇਖਿਆ ਜਾਵੇ ਇਸਲਾਮ ਨੂੰ ਵੀ। ਇੱਕ ਪੁਰਾਣੇ ਸਕਾਲਰ ਹੋਇਆ ਕਰਦੇ ਸਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ, ਜਿਹਨਾਂ ਸੋਸ਼ੀਓਲੋਜੀ ਦੇ, ਉਹਨਾਂ ਦਾ ਨਾਂ ਮੈਂ ਭੁੱਲ ਰਿਹਾ, ਅਹਿਮਦ ਕਰਕੇ ਸੀਗਾ ਸ਼ਾਇਦ। ਸੋਸ਼ੀਓਲੋਜੀਕਲ ਸਰਵੇ ਇਸਲਾਮ ਦੇ ਵਿੱਚ ਕੀ ਹੋਈ ਸੀ। ਇੱਕ ਮੇਰੇ ਦੋਸਤ ਹੋਰ ਨੇ ਜਿਹੜੇ ਅੱਜ ਕੱਲ ਲਖਨਊ ਵਿੱਚ ਅਰਬੀ, ਫਾਰਸੀ ਤੇ ਆਪਣੀ ਉਰਦੂ ਜ਼ਬਾਨ ਦੀ यूनिवर्सिटी वखरी बनी है, मसूद है अहमद ने। ते उन्होंने किताब भी लिखी है कि मुसलमानों में हिंदुस्तान के मुसलमानों में जात पात उर्दू विच लिखी है। वैसे वो
ਅਰਬੀ ਦੇ ਬਹੁਤ ਵੱਡੇ ਸਕਾਲਰ ਨੇ, ਦੋਹਾ ਤੋਂ ਅਰਬੀ ਦੇ ਵੱਡੇ ਸਕਾਲਰ ਸੀ, ਉਹਨਾਂ ਦੇ ਨਾਲ ਉਹਨਾਂ ਨੇ PhD ਕੀਤੀ ਹੋਈ ਹੈ। ਤੇ ਉਹ ਬਹੁਤ ਵਧੀਆ ਗੱਲਾਂ ਉਹਨੇ ਕੀਤੀਆਂ ਨੇ। ਪੂਰਾ ਜਿਹੜੇ ਸੋਰਸਸ ਨੇ ਫਾਰਸੀ ਦੇ ਔਰ ਅਰਬੀ ਦੇ ਜਿੰਨੇ ਪੁਰਾਣੇ ਮਿਲਦੇ ਸਨ, ਉਹਦੇ ਵਿੱਚੋਂ ਕੱਢ ਕੱਢ ਕੇ ਇਹ ਜਹਾਲਤ ਜਿਹੜੀ ਹੈ ਉਹ ਇਸਲਾਮ ਦੇ ਵਿੱਚ ਵੀ ਕਿਵੇਂ ਜਾਤ ਪਾਤ in its Indian avatara, Islam could not escape, you see, the touch of Brahminism. ਹਾਂਜੀ ਜੀ ਇਹ ਕਮਲੇਸ਼ ਮੋਹਨ ਵੱਲੋਂ ਇੱਕ ਕੁਐਸਚਨ ਹੈ ਕਿ ਜੀ theory of Aryan invasion has been questioned recently. What is your take on it? ਮੈਂ ਵੇਖੋ, ਪਹਿਲੀ ਗੱਲ ਤੇ ਸਾਡੀ ਸਪੈਸ਼ਲਾਈਜੇਸ਼ਨ ਦੀ ਹੁੰਦੀ ਹੈ ਕਿ ਮੈਂ ਮਾਡਰਨ ਹਿਸਟਰੀ ਦਾ ਵਿਦਿਆਰਥੀ ਰਿਹਾ, ਉਹਦੇ ਤੋਂ ਸ਼ੁਰੂਆਤ ਕੀਤੀ। ਲੇਕਿਨ ਮੈਂ ਜਦੋਂ ਇਕਨੋਮਿਕ ਹਿਸਟਰੀ ਨੂੰ ਛੱਡਿਆ ਤੇ ਸੋਸ਼ਲ ਤੇ ਕਲਚਰਲ ਹਿਸਟਰੀ ਵੱਲ ਆਇਆ, ਤਾਂ ਮੈਨੂੰ ਲੱਗਿਆ ਕਿ ਆਹ ਜਿਹੜੀਆਂ ਪਾਬੰਦੀਆਂ ਨੇ ਸਮੇਂ ਦੀਆਂ, ਇਹ ਮਨਜ਼ੂਰ ਨਹੀਂ ਹੈਗੀਆਂ, ਤੁਹਾਨੂੰ ਉਲੰਘਣੀਆਂ ਪੈਂਦੀਆਂ ਨੇ। ਮੈਂ ਮਿਡੀਵਲ ਟਾਈਮਸ ਨੂੰ ਉਧਰ ਤੱਕ ਗਿਆ, ਤੇ ਏਂਸ਼ੀਅੰਟ ਟਾਈਮ ਦੀ ਆਪਾਂ ਪੜ੍ਹਦੇ ਪੜ੍ਹਾਉਂਦੇ ਤੇ ਹੈਗੇ, ਸਮਝ ਹੈਗੀ ਹੈ, ਲੇਕਿਨ ਮੈਂ ਬਹੁਤ ਉਸ ਤਰੀਕੇ ਨਾਲ ਨਹੀਂ ਕਹਿ ਸਕਦਾ ਕਿ ਮੇਰੀ ਸਮਝ। ਇਹ ਗੱਲ ਹੈ ਕਿ RSS ਵਾਲੇ ਬੜੀ ਕੋਸ਼ਿਸ਼ ਕਰਦੇ ਨੇ, ਇਹਨਾਂ ਦੇ ਉੱਥੇ ਕੁਝ ਅਮਰੀਕਾ ਵਿੱਚ ਵੀ ਸਕਾਲਰ ਬੈਠੇ ਨੇ, ਬੜੀਆਂ ਵੈਸੇ ਤਾਂ ਜਿਹੜਾ ਆਪਣੇ ਤਿਲਕ ਸਨ, ਨੈਸ਼ਨਲਿਸਟ ਲੀਡਰ ਵੀ ਰਹੇ, ਲੇਕਿਨ ਵੱਡੇ ਮਹਾਸਭਾਈ ਵੀ ਸੀਗੇ ਔਰ ਹਿੰਦੂਤਵਾਦੀ ਸਨ। ਉਹ ਕਹਿੰਦੇ ਨੇ ਆਰੀਅਨ ਤੇ ਯਾਰ ਇੱਥੇ 10,000 ਸਾਲ ਤੋਂ ਆਏ ਨੇ। ਉਹ ਮਤਲਬ ਇਸ ਤਰੀਕੇ ਦੀਆਂ ਮਿੱਥਾਂ ਜਿਹੜੀਆਂ ਖੜੀਆਂ ਕਰ ਦੇਣ, ਨਵੀਆਂ ਨਵੀਆਂ ਗੱਲਾਂ ਨਹੀਂ। ਆਰੀਅਨ ਜਿਹੜੇ ਇਤਿਹਾਸਕਾਰਾਂ ਨੇ ਆਰਕੀਓਲੋਜੀਕਲ ਐਵੀਡੈਂਸ ਦੇ ਤਹਿਤ ਗੱਲਾਂ ਕੀਤੀਆਂ ਨੇ, ਜਾਂ ਤੱਥਾਂ ਦੇ ਆਧਾਰ ਤੇ ਗੱਲਾਂ ਕੀਤੀਆਂ ਨੇ, ਜਿਨ੍ਹਾਂ ਨੇ ਰਿਸੋਰਸਸ ਪੜ੍ਹੇ ਨੇ, ਉਹ ਤਾਂ ਇਹੋ ਕਹਿੰਦੇ ਨੇ ਕਿ ਨਹੀਂ, ਇਹ ਆਏ ਬਾਹਰੋਂ ਹੀ, ਕਿਉਂਕਿ ਘੋੜਾ ਇੱਥੇ ਹੈ ਨਹੀਂ ਸੀਗਾ, ਘੋੜਾ ਵੀ ਬਾਹਰੋਂ ਹੀ ਮੱਧ ਏਸ਼ੀਆ ਤੋਂ ਹੀ ਲਿਆਂਦਾ ਗਿਆ। ਹਾਂਜੀ ਬਿਲਕੁਲ, ਇਸ ਲਈ ਹੜੱਪਾ ਦੀਆਂ ਜਿਹੜੀਆਂ ਸੀਲਸ ਵਗੈਰਾ ਵੀ ਮਿਲਦੀਆਂ ਨੇ, ਜਾਂ ਸਾਨੂੰ ਮੋਹਰਾਂ ਉੱਥੋਂ ਜਿਹੜੀਆਂ ਮਿਲਦੀਆਂ ਨੇ, ਹੜੱਪਾ ਚੋਂ ਜਿਹੜੀਆਂ ਮੋਹਰਾਂ ਮਿਲਦੀਆਂ ਨੇ, ਜਾਂ ਮੁਖਤਲਿਫ ਜਿਹੜੇ ਨਿਸ਼ਾਨੀਆਂ ਮਿਲਦੀਆਂ, ਉਹਨਾਂ 'ਚ ਘੋੜੇ ਦੀ ਬਿਲਕੁਲ ਸ਼ਕਲ ਨਹੀਂ ਮਿਲਦੀ। ਬਾਕੀ ਜਿਹੜੇ ਜਾਨਵਰ ਨੇ ਉਹਨਾਂ ਦੇ ਨਿਸ਼ਾਨ ਹੈ ਨੇ। ਨਹੀਂ, ਉਹਦੇ ਬਾਰੇ ਆਰਕੀਓਲੋਜਿਸਟਾਂ ਨੇ ਕਾਫੀ ਚੰਗੀ ਤੈਅ ਉਹ ਕੀਤੀ ਹੋਈ ਹੈ ਸਟੱਡੀ, ਕਿ ਘੋੜਾ ਸਾਡੇ ਇਸ ਖਿੱਤੇ ਵਿੱਚ ਹੈ ਨਹੀਂ ਸੀਗਾ, ਤੇ ਘੋੜਾ ਆਇਆ ਉਧਰੋਂ ਹੀ, ਪੱਛਮ ਤੋਂ ਜਾਂ ਉੱਤਰ ਪੱਛਮ ਤੋਂ ਆਇਆ, ਮੱਧ ਏਸ਼ੀਆ ਤੋਂ। ਦੂਜਾ ਜੀ, ਆਪਣਾ ਸ਼ਫੀਕ ਸਾਹਿਬ ਵੱਲੋਂ ਇੱਕ ਫਰਮਾਇਸ਼ ਸੀ ਕਿ ਜੀ ਪੀਰੋ ਪ੍ਰੇਮਨ ਦਾ ਕੋਈ, ਅਗਰ ਤੁਹਾਨੂੰ ਕੋਈ ਯਾਦ ਹੋਵੇ ਕੋਈ ਉਹਨਾਂ ਦੀ ਸ਼ਾਇਰੀ ਥੋੜੀ ਬਹੁਤ, ਸਾਨੂੰ ਥੋੜਾ ਸੁਣਾ ਦਿਓ। ਵੇਖੋ, ਮੈਂ ਇਹ ਗੁਜ਼ਾਰਿਸ਼ ਕਰਾਂਗਾ ਤੁਹਾਨੂੰ ਕਿ ਤੁਸੀਂ ਅੰਸ਼ੂ ਮਲਹੋਤਰਾ ਨੂੰ ਸੱਦੋ। ਅੱਛਾ ਜੀ। ਅੰਸ਼ੂ ਮਲਹੋਤਰਾ ਨੇ ਉਹਦੇ ਤੇ ਪੂਰੀ ਕਿਤਾਬ ਵੀ ਛਾਪੀ ਹੈ, ਆਕਸਫੋਰਡ ਯੂਨੀਵਰਸਿਟੀ ਪ੍ਰੈਸ ਤੋਂ ਛਪੀ ਹੈ, ਪੀਰੂ ਐਂਡ ਗੁਲਾਬ ਦਾਸ। ਉਹ ਜਿਵੇਂ ਸਾਡੀਆਂ ਜਿੰਨੇ ਵੀ ਪ੍ਰੇਮ ਦੇ ਕਿੱਸੇ ਨੇ ਨਾ, ਹੀਰ ਪਹਿਲਾਂ ਲੱਗਦੀ ਹੈ ਕਿ ਰਾਂਝਾ ਬਾਅਦ ਵਿੱਚ ਆਉਂਦਾ ਹੈ, ਸੋਹਣੀ ਪਹਿਲਾਂ ਹੈ ਤੇ ਮਹੀਂਵਾਲ, ਹਾਲਾਂਕਿ ਮਿਰਜ਼ਾ ਪਹਿਲਾਂ ਆ ਜਾਂਦਾ ਹੈ, ਉਹ ਗੱਲ ਵੱਖਰੀ ਹੈ। ਲੇਕਿਨ ਮੈਂ ਵੀ ਬਹੁਤ ਪੜ੍ਹਿਆ, ਉਹਨਾਂ ਦੀਆਂ ਸਾਰੀਆਂ ਰਚਨਾਵਾਂ ਪੜ੍ਹੀਆਂ ਹੋਈਆਂ ਨੇ, ਲੇਕਿਨ ਮੇਰੀ ਮੁਸ਼ਕਿਲ ਇਹ ਹੈ ਕਿ ਮੂੰਹ ਜ਼ਬਾਨੀ ਮੇਰੇ ਯਾਦ ਨਹੀਂ ਰਹਿੰਦੀਆਂ, ਲੇਕਿਨ ਉਹ ਗਾਲਾਂ ਵੀ ਕੱਢਦੀ ਹੈ, ਬੜੀ ਜ਼ਬਰਦਸਤ ਔਰਤ ਹੈ। ਮੈਂ ਕਹਿੰਦਾ ਇਹ ਸਾਡੇ 19ਵੀਂ ਸਦੀ ਦੇ ਵਿੱਚ ਬਹੁਤ ਕੁਝ ਘਟ ਰਿਹਾ, ਜਿਹੜਾ ਸਾਨੂੰ ਪੁਰਾਣੇ ਇਤਿਹਾਸਕਾਰ ਇਹਦੀ ਸੂਹਾਂ ਵੀ ਨਹੀਂ ਸੀ ਦਿੰਦੇ, ਉਹ ਹੁਣ ਅਸੀਂ ਗੱਲਾਂ ਕਰਨ ਲੱਗੇ ਹਾਂ, ਕਿ ਸਾਡੇ ਇਹ ਬੜੀ ਮਜ਼ਬੂਤ ਪਾਏਦਾਰ ਗੱਲਾਂ ਹੁੰਦੀਆਂ ਰਹੀਆਂ ਨੇ। ਆਪਾਂ ਉਹਦੇ ਵਿੱਚ ਹੀ ਪੁਰਾਣੀਆਂ ਜਿਹੜੀਆਂ ਵੰਡਾਂ ਸਨ ਨਾ, ਉਹਦੇ ਵਿੱਚ ਹੀ ਧਾਰਮਿਕ ਜਥੇਬੰਦੀਆਂ ਵਿੱਚ ਫਸੇ ਰਹੇ ਹਾਂ, ਕਿ ਛੋਟਾ ਜਿਹੜਾ ਪਾਪੂਲਰ ਰਿਲੀਜਨ ਹੋਏ ਨੇ, ਜਿਵੇਂ ਹੁਣ ਦਰਗਾਹਾਂ ਦੀ ਗੱਲ ਕਰਦੇ ਹਾਂ, ਬਹੁਤ ਵੱਡੀਆਂ ਗੱਲਾਂ ਨੇ ਸਾਡੇ ਕੋਲ। ਜੇ ਪੰਜਾਬੀ ਸਾਹਿਤ ਦੀ ਵੈਸੇ ਗੱਲ ਕਰੀਏ ਤੇ ਦੋ ਧਾਰਾਵਾਂ ਨਜ਼ਰ ਆਉਂਦੀਆਂ ਨੇ, ਇੱਕ ਤੇ ਗੁਰਮਤਿ ਸਾਹਿਤ ਹੈ, ਜਿਹਦੇ ਵਿੱਚ ਗੁਰੂਆਂ ਨੇ ਵੀ ਜਿਹੜੀ ਬਾਣੀ ਲਿਖੀ ਉਹ ਸਾਧ ਭਾਸ਼ਾ ਵਰਤੀ ਹੈ, ਜਿਹੜੀ ਠੇਠ ਪੰਜਾਬੀ ਨਹੀਂ ਹੈ। ਲੇਕਿਨ ਬਾਬੇ ਫਰੀਦ ਤੋਂ ਲੈ ਕੇ ਜਿਹੜਾ ਸ਼ਾਹ ਹੁਸੈਨ ਨੂੰ ਲੈ ਲਈਏ, ਅਕਬਰ ਦਾ ਸਮਕਾਲੀ ਹੈ, ਇਹ ਗੁਰੂਆਂ ਦਾ ਵੀ ਸਮਕਾਲੀ ਨੇ।
ਲੇਕਿਨ ਜਿਹੜੀ ਪੰਜਾਬੀ ਠੇਠ ਪੰਜਾਬੀ ਬੋਲੀ ਵਿੱਚ ਮੁਸਲਮਾਨ ਕਵੀਆਂ ਨੇ ਜਾਂ ਪੀਰਾਂ ਨੇ ਗੱਲ ਕੀਤੀ ਹੈ, ਬੁੱਲੇ ਸ਼ਾਹ ਨੂੰ ਚੁੱਕ ਕੇ ਵੇਖੋ, ਸੁਲਤਾਨ ਬਾਹੂ ਹੈ ਔਰ ਵਾਰਿਸ ਸ਼ਾਹ ਹੈ, ਉਹ ਪੰਜਾਬੀ ਸਾਨੂੰ ਸਾਫ਼ ਨਜ਼ਰ ਆ ਜਾਂਦੀ ਹੈ। ਤੁਸੀਂ ਅਜੇ ਵੀ ਅਸੀਂ 18ਵੀਂ ਸਦੀ ਦੇ ਵਿੱਚ 19ਵੀਂ ਸਦੀ ਤੱਕ ਵੀ ਜਿਹੜਾ ਸਿੱਖ ਸਾਹਿਤ ਹੈ, ਜਿਹਨੂੰ ਆਪਣਾ ਕੀ ਕਹਿੰਦੇ ਨੇ ਉਹ ਪਰੰਪਰਾ ਨਾਲ ਜੁੜਿਆ ਹੋਇਆ, ਉਹਦੇ ਵਿੱਚ ਇਹ ਬ੍ਰਜ ਭਾਸ਼ਾ ਕਾਫੀ ਮਜ਼ਬੂਤ ਰਹੀ ਹੈ। ਈਵਨ ਇਹਦੇ ਵਿੱਚ ਗਿਆਨੀ ਦਿੱਤ ਸਿੰਘ ਵਿੱਚ ਵੀ ਉਹ ਗੱਲ ਹੈਗੀ, 19ਵੀਂ ਸਦੀ ਦੇ ਬਿਲਕੁਲ ਦੂਸਰੇ ਅੱਧ ਦਾ ਹਿੱਸਾ ਹੈ। ਤੇ ਇਹ ਸਾਨੂੰ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਕਿ ਸਾਡੀਆਂ ਜਿਹੜੀਆਂ ਛੋਟੀਆਂ ਪਰੰਪਰਾਵਾਂ ਸਨ, ਜਿਨ੍ਹਾਂ ਦੇ ਬਾਰੇ ਧਿਆਨ ਨਹੀਂ ਦਿੱਤਾ ਜਾਂਦਾ, ਉਹਨਾਂ ਵੱਲ ਵੀ ਕੁਝ ਖੋਜ ਦਾ ਕਦਮ ਜਿਹੜੇ ਨੇ ਉਹ ਉਠਾਏ ਜਾਣ। ਜੀ ਬਿਲਕੁਲ। ਤੇ ਆਖਰੀ ਸਾਡਾ ਕੁਐਸਚਨ ਤੁਹਾਡੇ ਨਾਲ ਇਹ ਵੇ ਕਿ ਜਿਹੜਾ ਜੋਗੀ ਰੀਤ ਦਾ ਦਲਿਤ ਦੇ ਨਾਲ ਕੋਈ ਰਿਲੇਸ਼ਨ ਜਾਂ ਉਹਨਾਂ ਦਾ ਇਹਦਾ ਨਾਲ ਕੀ ਤਲਕ ਹੈ? ਜੋਗੀ ਰੀਤ ਦਾ ਦਲਿਤ ਦੇ ਨਾਲ ਕੀ ਤਲਕ ਹੈ? ਵੇਖੋ, ਜੋਗੀਆਂ ਦਾ ਚੰਗੀ ਗੱਲ ਕਰ ਦਿੱਤੀ ਹੈ। ਮੈਂ ਉਹਦੇ ਨਾਲ ਦੇਸਰਾਜ ਕਾਲੀ ਨਾਲ ਗੱਲ ਕਰ ਰਿਹਾ ਸਾਂ, ਤੇ ਇੰਸਟੈਂਟਲੀ ਉਹਨੇ ਕਿਹਾ ਕਿ ਵੇਖੋ, ਜੇ ਤੁਸੀਂ ਮੇਰੇ ਕੋਲ ਗੱਲ ਕਰਵਾਉਣੀ ਹੈ ਤੇ ਮੈਂ ਆਪਣੇ ਯੋਗੀਆਂ ਤੇ ਗੱਲ ਕਰਾਂਗਾ। ਉਹਦਾ ਪੜ੍ਹਨ ਦਾ ਔਰ ਜਿਹੜੀਆਂ ਸਾਡੀਆਂ ਮਿੱਥਾਂ ਨੇ ਨਾ, ਉਹਦੀ ਮਾਈਥੋਲੋਜੀ ਤੇ ਬੜਾ ਉਹਦੀ ਪਕੜ ਹੈ ਔਰ ਚਿੰਤਨ ਉਹਦਾ ਆਪਣਾ ਬਹੁਤ ਹੈ। ਤੇ ਮੈਂ ਚਾਹਾਂਗਾ ਕਿ ਯੋਗੀਆਂ ਦੇ ਨਾਲ ਇਹ ਹੁੰਦਾ ਕੀ ਹੈ ਕਿ ਹਿਸਟੋਰੀਕਲੀ ਕੋਈ ਇੱਕ ਧਾਰਾ ਨਹੀਂ, ਉਹ ਸਮੇਂ ਦੇ ਨਾਲ ਉਹਦੇ ਰੂਪ ਬਦਲਦੇ ਰਹਿੰਦੇ ਨੇ। ਤੇ ਗੱਲ ਇਹ ਹੈ ਕਿ ਪੂਰਨ ਭਗਤ ਦੇ ਨਾਲ ਵੀ ਜੁੜਿਆ ਹੋਇਆ ਹੈ। ਪੂਰਨ ਭਗਤ ਤਾਂ ਰਾਜੇ ਸਲਵਾਨ ਦਾ ਪੁਰਾਣੀਆਂ ਗੱਲਾਂ ਹੋ ਗਈਆਂ ਨਾ, ਤੇ ਉਹਨੂੰ ਵੀ ਜੋਗੀ ਬਣ ਗਿਆ ਸੀ। ਹੁਣ ਜੋਗੀ ਬਣਨਾ ਬਹੁਤ ਵੱਡੀ ਗੱਲ ਹੁੰਦੀ ਸੀਗੀ ਕਿ ਉਹਨੂੰ ਤੁਹਾਡੇ ਘਰਾਂ ਵਿੱਚ ਦਾਖਲ ਵੀ ਹੋ ਸਕਦੇ ਸੀਗੇ। ਸਾਡੇ ਪੰਜਾਬ ਦੀ ਸਮੱਸਿਆ ਇਹ ਰਹੀ ਕਿ ਇੱਥੇ ਧਾੜਵੀ ਵੀ ਆਉਂਦੇ ਰਹੇ ਤੇ ਬਚਣਾ ਵੀ ਮੁਸ਼ਕਲ ਹੁੰਦਾ ਸੀ, ਖਾਸ ਕਰਕੇ ਔਰਤਾਂ ਦਾ ਨੂੰ ਸੰਭਾਲ ਕੇ ਰੱਖਣਾ ਜਾਂ ਉਹਨਾਂ ਦੀ ਸੁਰੱਖਿਆ ਕਰਨੀ। ਤੇ ਇਸ ਕਰਕੇ ਜਿਹੜਾ ਜੋਗੀਆਂ ਦੇ ਦਲਿਤਾਂ ਦੇ ਨਾਲ ਕਾਫੀ ਨਜ਼ਦੀਕ ਦੇ ਸੰਬੰਧ ਰਹੇ ਨੇ। ਜਿਹੜੇ ਮੈਂ ਬੋਧੀ ਵਿਚਾਰਾਂ ਦੀ ਗੱਲ ਕਰਦਾ ਸੀ, ਕੋਈ ਸਰਵਾਈਵ ਕਰਦੇ ਨੇ ਯੋਗੀਆਂ, ਨਾਥ ਯੋਗੀਆਂ, ਕੰਨ ਪਟੇ ਯੋਗੀ ਵੀ ਕਹਿ ਦਿੰਦੇ ਹਾਂ ਅਸੀਂ, ਉਹ ਵੱਡੀ ਗੱਲ ਹੈ। ਉਹਨਾਂ ਬਾਰੇ ਗੱਲ ਹੋਣੀ ਚਾਹੀਦੀ ਹੈ। ਮੇਰਾ ਕਿਉਂਕਿ ਉਹਦੇ ਵਿੱਚ ਜ਼ਿਆਦਾ ਡੂੰਘਾਈ ਨਾਲ ਮੈਂ ਇਹ ਗੱਲ ਨਹੀਂ ਕਹਿ ਸਕਦਾ, ਲੇਕਿਨ ਇਹ ਜਾਤ ਪਾਤ ਨੂੰ ਮੰਨਦੇ ਨਹੀਂ ਸਨ ਜੋਗੀ, ਔਰ ਕਾਣੀਆਂ ਵੰਡਾਂ ਤੋਂ ਗੁਰੇਜ਼ ਹੀ ਕਰਦੇ ਸਨ। ਇਸ ਕਰਕੇ ਜਿਹੜੀ ਗੁਰੂ ਨਾਨਕ ਸਾਹਿਬ ਦੀਆਂ ਵੀ ਜਿਹੜੀਆਂ ਗੋਸ਼ਟੀਆਂ ਹੁੰਦੀਆਂ ਨੇ, ਸਿੱਧਾ ਨਾਲ ਵੀ ਹੁੰਦੀਆਂ ਨੇ। ਤੇ ਜੋਗੀਆਂ ਦਾ ਕਹਿੰਦਾ ਕਿ ਇਹਨਾਂ ਦਾ ਵੀ ਇੱਕ ਤਰੀਕੇ ਦਾ ਪਤਨ ਹੋ ਚੁੱਕਿਆ। ਜਿਹੜੀਆਂ ਗੱਲਾਂ ਪਹਿਲਾਂ ਇਹਨਾਂ ਦੇ ਬਾਰੇ ਕਹੀਆਂ ਜਾਂਦੀਆਂ ਸਨ, ਮੰਨਦੇ ਸਨ, ਉਹ ਹੁਣ ਖਤਮ ਹੋ ਗਈਆਂ ਨੇ। ਇਹਨਾਂ ਦੇ ਵਿੱਚ ਵੀ ਵਿਕਾਰ ਬਹੁਤ ਆ ਗਏ ਨੇ। ਤੇ ਵਿਕਾਰ ਆਉਂਦਿਆਂ ਆਉਂਦਿਆਂ ਵੀ ਮੈਂ ਕਹਿੰਦਾ ਕਿ 18ਵੀਂ ਸਦੀ ਦੇ ਵਿੱਚ ਵੀ ਵਾਰਿਸ ਸ਼ਾਹ ਜਿਹੜਾ ਉਹ ਉਹਨੂੰ ਯੋਗੀ ਬਣਾਉਂਦਾ ਤੇ ਖੇੜਿਆਂ ਤੱਕ ਲੈ ਕੇ ਜਾਂਦਾ ਹੈ। ਤੇ ਇਹਦੇ ਵਿੱਚ ਵੀ ਮੇਰੇ ਖਿਆਲ ਸਾਨੂੰ ਖੋਜ ਦੀ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਤੇ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਇੱਕ ਸਵਾਲ ਆਇਆ ਸੀ ਕਿ ਉਹਦੇ ਵਿੱਚ ਜਿਹੜੇ ਕੋਈ ਦਲਿਤ ਸਾਡੇ ਜਿਹੜੇ ਉਹਨਾਂ ਦੇ ਵਿੱਚ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਨਾ ਕਲਾਮ ਹੈ ਜਾਂ ਜਿਹੜੇ ਸ਼ਬਦ ਨੇ, ਉਹ ਦਲਿਤ ਵੱਲੋਂ ਕਿੰਨੇ ਨੇ, ਉਹਨਾਂ ਦੇ ਅਗਰ ਤੁਸੀਂ ਦੱਸ ਸਕੋ ਤੇ। ਇਹ ਵੇਖੋ, ਇੱਕ ਤਾਂ ਇੱਕ ਤਾਂ ਇਹ ਗੱਲ ਕੀਤੀ ਸੀ ਕਿ ਜਿਹੜੇ ਕਬੀਰ ਸਾਹਿਬ ਨੇ ਉਹ ਦਲਿਤ ਨੇ, ਉਹ ਜੁਲਾਈ ਕਮਿਊਨਿਟੀ ਵਿੱਚੋਂ ਆਉਂਦੇ ਨੇ, ਬੁਣਕਰ ਨੇ। ਤੇ ਉਹਨਾਂ ਦਾ ਕਲਾਮ ਭਗਤਾਂ ਦੇ ਵਿੱਚ ਜਿਹੜੀ ਇੱਕ ਵੰਡ ਕੀਤੀ ਜਾਂਦੀ ਹੈ ਵੱਡੀ, ਕਿ ਗੁਰੂ ਨੇ ਤੇ ਬਾਕੀ ਭਗਤ ਨੇ। ਕੁਝ ਭੱਟ ਨੇ, 15 ਕੁ ਭੱਟ ਨੇ, ਬਾਕੀ 16 ਇਹ ਆਪਣੇ ਦੂਸਰੇ ਭਗਤ ਨੇ, ਜਿਨ੍ਹਾਂ ਵਿੱਚ ਆਪਣੇ ਮੁਸਲਮਾਨ ਸੂਫੀ ਸੰਤ ਵੀ ਆ ਜਾਂਦੇ ਨੇ, ਬਾਬਾ ਫਰੀਦ ਵੀ ਨੇ। ਤੇ ਇਹਦੇ ਵਿੱਚ ਗਿਣਤੀ ਵੇਖਿਆ ਜਾਵੇ ਤੇ ਹੈਗੀ ਆ, ਔਰ 40 ਸ਼ਬਦ ਤਾਂ ਇਹਦੇ ਨੇ ਗੁਰੂ ਰਵਿਦਾਸ ਜੀ ਦੇ ਨੇ, ਜਿਹਦੇ ਵਿੱਚ ਉਹ ਆਪਣਾ ਨਵੇਂ ਸਮਾਜ ਦੀ ਜਿਹੜੀ ਕਲਪਨਾ ਕਰ ਰਹੇ ਨੇ ਕਿ ਕਹਿੰਦੇ ਨੇ ਬੇਗਮਪੁਰਾ ਦੀ ਕਲਪਨਾ, ਬਹੁਤ ਵੱਡੀ ਕਲਪਨਾ ਹੈ ਕਿ ਇਹੋ ਜਿਹਾ ਸ਼ਹਿਰ ਜਿੱਥੇ ਕੋਈ ਟੈਕਸ ਨਾ ਹੋਵੇ, ਕੋਈ ਗਮ ਨਾ ਹੋਵੇ, ਲੋਕ ਸਾਰੇ ਵਧੀਆ ਖਾਂਦੇ ਪੀਂਦੇ ਹੋਣ, ਇਹੋ ਜਿਹਾ ਸਮਾਜ ਦੀ ਰਚਨਾ ਕਰਨਾ। ਤੇ ਉਹ
ਸਾਰੀ ਗੱਲ ਜਿਹੜੀ ਗੁਰੂਆਂ ਦੇ ਆਈਡੀਆਜ਼ ਦੇ ਨਾਲ ਮੇਲ ਖਾਂਦੀ ਸੀ, ਇਸ ਕਰਕੇ ਉਹਦੇ ਵਿੱਚ ਉਹ ਜਾਤ ਦੇ ਚਮਾਰ ਸਨ। ਬਾਕੀ ਸੱਤਾ ਤੇ ਬਲਵੰਡ ਉਹ ਵੀ ਮਰਦਾਨੇ ਦੀ ਪਰੰਪਰਾ ਵਿੱਚ ਆਉਂਦੇ ਨੇ, ਉਹਨਾਂ ਦੀ ਵੀ ਇੱਕ ਵਾਰ ਹੈਗੀ ਏ। ਬਾਕੀ ਭਾਈ ਸਦਨਾ ਜਿਹੜਾ ਉਹ ਵੀ ਮੁਸਲਮਾਨ ਉਹ ਬੁੱਚੜ ਸੀਗਾ, ਉਹਦੀ ਵੀ ਹੈਗੀ ਏ ਰਚਨਾ ਹੈਗੀ ਏ। ਤੇ ਇਸ ਕਰਕੇ ਵੇਖਿਆ ਜਾਵੇ ਤੇ ਕਾਫੀ ਦਲਿਤ ਜਿਹੜੇ ਆਪਣੀ ਜਾਤ ਦੇ ਵੱਲੋਂ ਆ ਰਹੇ ਨੇ ਉਹ ਤਾਂ ਹੈ ਹੀ ਆ, ਲੇਕਿਨ ਮੈਂ ਇਹ ਕਹਿਣਾ ਕਿ ਗੁਰੂਆਂ ਦੀ ਆਪਣੀ ਜਿਹੜੀ ਬਾਣੀ ਉਹਨੂੰ ਉਠਾ ਕੇ ਵੇਖ ਲਵੋ ਤਾਂ ਉਹ ਪੂਰੀ ਦੀ ਪੂਰੀ ਹੰਬਲ ਹਿਊਮਿਲਿਟੀ ਦੀ ਗੱਲ ਕਰਦੀ ਏ, ਹਉਮੈ ਨੂੰ ਮਾਰਨ ਦੀ ਗੱਲ ਕਰਦੀ ਏ, ਨਿਮਰਤਾ ਦੀ ਗੱਲ ਕਰਦੀ ਏ ਕਿ ਇਹ ਸਾਡੇ ਸਭ ਤੋਂ ਵੱਡੇ ਦੁਸ਼ਮਣ ਨੇ। ਪੰਜ ਨਾਸ਼ ਕਰਨੇ ਹੁੰਦੇ ਨੇ, ਤੁਸੀਂ ਪੰਜ ਨਾਸ਼ ਕਰਕੇ ਹੀ ਕੁਝ ਬੰਦੇ ਬਣ ਸਕਦੇ ਜੇ। ਇਸ ਕਰਕੇ ਉਹ ਤਾਂ ਮੈਨੂੰ ਲੱਗਦਾ ਕਿ ਪੂਰਾ ਗ੍ਰੰਥ ਸਾਹਿਬ ਹੀ ਇੱਕ ਦਲਿਤ ਸਪਿਰਿਚੁਅਲ ਟੈਕਸਟ ਹੈ, ਉਹਦੇ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਉਹਨੂੰ ਆਪਾਂ ਜ਼ਰੂਰ ਦਿੱਤਾ, ਪ੍ਰੈਕਟਿਸ ਵਿੱਚ ਆਪਾਂ ਉਹਨੂੰ ਮਨਫੀ ਕਰ ਦਿੱਤਾ ਹੈ, ਇਹ ਗੱਲ ਜ਼ਰੂਰ ਹੈ ਕੱਢ ਦਿੱਤਾ ਜੀ ਸਰ, ਬਹੁਤ ਮਿਹਰਬਾਨੀ, ਸ਼ੁਕਰੀਆ ਤੁਸੀਂ ਇਹ ਟਾਈਮ ਦਿੱਤਾ। ਸਾਡੇ ਜਿਹੜਾ ਲੈਕਚਰ ਦਾ ਟਾਈਮ ਹੈ ਉਹ ਤੇ 1 ਘੰਟਾ ਹੁੰਦਾ, ਲੇਕਿਨ ਅਸੀਂ ਤਕਰੀਬਨ 2 ਘੰਟੇ ਦੇ ਲਾਗੇ ਲਾਗੇ ਪਹੁੰਚ ਗਏ ਹਾਂ ਤੇ ਬੜਾ ਮਜ਼ਾ ਆ ਰਿਹਾ ਸੀ ਗੱਲ ਕਰਨ ਦਾ। ਲੇਕਿਨ ਇੱਕ ਟਾਈਮ ਦਾ ਸਾਨੂੰ ਥੋੜਾ ਵੇਖਣਾ ਪੈਂਦਾ ਹੈ ਕਿ ਉਸ ਦੇ ਵਿੱਚ ਹੀ ਜਿਹੜਾ ਨਾ ਉਹਨੂੰ ਐਂਡ ਕਰ ਸਕੀਏ। ਸੋ ਤੁਸੀਂ ਸਰ ਜਿਹੜੇ ਕੁਐਸਚਨ ਕਾਫੀ ਸਾਰੇ ਆਏ ਨੇ ਉਹ ਤੁਸੀਂ ਆਪਣੀ ਇਸ ਵੀਡੀਓ ਦੇ ਥੱਲੇ ਕਮੈਂਟ ਦੇ ਵਿੱਚ ਵੇਖ ਲੈਣਾ, ਉਹਨਾਂ ਦੇ ਆਨਸਰ ਜਿਹਦਾ ਕਰਨਾ ਚਾਹੋ ਉਹਨਾਂ ਦਾ ਆਨਸਰ ਵੀ ਕਰ ਦੇਣਾ। ਔਰ ਅਗਰ ਤੁਸੀਂ ਇਹਨਾਂ ਕੁਐਸਚਨ ਦੇ ਉੱਪਰ ਫੀਲ ਕਰਦੇ ਹੋ ਕਿ ਸਾਨੂੰ ਇੱਕ ਫਾਲੋ ਅਪ ਲੈਕਚਰ ਕਰਨਾ ਚਾਹੀਦਾ ਤੇ ਅਸੀਂ ਉਹ ਵੀ ਡਿਸਕਸ ਕਰ ਲਾਂਗੇ, ਤੇ ਫਿਰ ਤੁਸੀਂ ਇੱਕ ਦਫਾ ਦੁਬਾਰਾ ਸਾਡੇ ਕੋਲ ਤਸ਼ਰੀਫ ਲਿਆਣਾ ਤੇ ਅਸੀਂ ਉਹਨਾਂ ਦੇ ਉੱਪਰ ਇੱਕ ਫਾਲੋ ਅਪ ਕਰ ਸਕਦੇ ਹਾਂ। ਬਾਕੀ ਗੱਲਾਂ ਵਿਸਤਾਰ ਦੀਆਂ ਤਾਂ ਬਹੁਤ ਸਾਰੀਆਂ ਹੈਗੀਆਂ ਨੇ, ਕਿਉਂਕਿ ਸਿੱਖ ਧਰਮ ਦੇ ਵਿੱਚ ਵੀ ਬਹੁਤ ਕੁਝ ਛੁਪਿਆ ਹੋਇਆ ਨਾ, ਉਹਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਸਾਨੂੰ। ਤੇ ਖੈਰ ਐਨੀ ਬਹੁਤ ਬਹੁਤ ਧੰਨਵਾਦ। ਗੱਲਾਂ ਤੇ ਜੀ ਹੁੰਦੀਆਂ ਰਹਿਣਗੀਆਂ ਕਮੈਂਟ ਦੇ ਵਿੱਚ, ਗੱਲਾਂ ਤੇ 2-2 ਦਿਨ ਜਾਰੀ ਰਹਿੰਦੀਆਂ ਨੇ, 500-500 ਕਮੈਂਟ ਹੋ ਜਾਂਦਾ, ਗੱਲਾਂ ਜਾਰੀ ਰਹਿੰਦੀਆਂ ਨੇ। ਸੋ ਮੈਂ ਖਾਸ ਕਰਕੇ ਤੌਹੀਦ ਬਹੁਤ ਆਈ ਕੈਨ ਫੀਲ ਯੋਰ ਸਟ੍ਰੇਨ। ਉਹ ਕਹਿੰਦੇ ਨੇ ਕਿ ਦੂਸਰੇ ਦੀ ਤਕਲੀਫ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਬੱਚੇ ਦੇ ਨਾਲ ਤੁਸੀਂ ਸਾਰਾ ਬਹੁਤ ਦੂਸਰਾ ਕੁਝ ਵੀ ਕਰਦੇ ਜੇ, ਤੇ ਬਹੁਤ ਵੱਡੀ ਗੱਲ ਹੈ। ਮੈਂ ਤਾਂ ਪੰਜਾਬੀ ਪੁਰਾਣਾ ਹੈ ਕਿ ਪਿੰਡਾਂ ਵਿੱਚ ਪੈਦਾ ਹੋਏ ਸਾਂ ਤੇ ਛੇਤੀ ਸੌਣ ਦੀ ਵੀ ਆਦਤ ਸੀ, ਆਪਣੀ ਉਹ ਵੀ ਵਿਗੜੀ ਹੋਈ ਹੈ ਥੋੜੀ ਜੀ ਇੱਥੇ ਆ ਕੇ। ਅੱਜ ਕੱਲ ਤੇ ਬਹੁਤੀ ਵਿਗੜ ਗਈ, ਲਾਕਡਾਊਨ ਦੀ ਵਜ੍ਹਾ ਤੋਂ ਦਿਨ ਰਾਤ ਦਾ ਫਰਕ ਹੀ ਖਤਮ ਹੋ ਗਿਆ। ਹਾਂਜੀ ਚਲੋ ਰੱਬ ਭਲੀ ਕਰੇ, ਰੱਬ ਰਾਖਾ ਜੀ ਸਾਰਿਆਂ ਦਾ। ਹਾਂਜੀ, ਬਹੁਤ ਸ਼ੁਕਰੀਆ ਸਰ, ਓਕੇ ਜੀ, ਬਹੁਤ ਧੰਨਵਾਦ ਜੀ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਅਸੀਂ ਹੁਣ ਕੱਲ ਨਹੀਂ ਆਵਾਂਗੇ, ਹੁਣ ਅਸੀਂ ਅੱਗੇ ਆਵਾਂਗੇ 14 ਤਾਰੀਖ ਨੂੰ। 14 ਤਾਰੀਖ ਨੂੰ ਅਸੀਂ ਨਵੇਂ ਲੈਕਚਰ ਦੇ ਨਾਲ ਹਾਜ਼ਰ ਹੋਵਾਂਗੇ। ਔਰ ਔਨਵਰਡ ਸਾਡਾ ਹੁਣ ਜਿਹੜਾ ਸਿਸਟਮ ਹੈ, ਕਿਉਂਕਿ ਬਾਈ ਬਲਦੀਪ ਸਿੰਘ ਦਾ ਲੈਕਚਰ ਲੇਟ ਹੋਣ ਦੀ ਵਜ੍ਹਾ ਤੋਂ ਸਾਡੇ ਕੰਜੈਕਟਿਵ ਲੈਕਚਰ ਹੋ ਗਏ ਸਨ, ਤੇ ਉਸ ਕਰਕੇ ਸਾਨੂੰ ਸਾਰਾ ਹੀ ਜਿਹੜਾ ਸ਼ੈਡਿਊਲ ਹੈ ਨਾ ਉਹਨੂੰ ਥੋੜਾ ਜਿਹਾ ਕੰਜੈਕਟਿਵ ਕਰਨਾ ਪਿਆ। ਲੇਕਿਨ ਹੁਣ ਜਿਸ ਤਰ੍ਹਾਂ ਸਾਡੀ ਪੁਰਾਣੀ ਰੂਟੀਨ ਸੀ ਕਿ ਅਲਟਰਨੇਟਿਵ ਡੇਜ਼ ਦੇ ਵਿੱਚ ਹੀ ਅਸੀਂ ਆਇਆ ਕਰਾਂਗੇ, ਇੱਕ ਦਿਨ ਛੱਡ ਕੇ ਇੱਕ ਦਿਨ, ਤੇ ਟਾਈਮ ਸਾਡਾ 9 ਵਜੇ ਦਾ ਹੀ ਰਹੇਗਾ। ਸਾਡੇ ਇੱਧਰ ਜਿਹੜੇ ਪਾਕਿਸਤਾਨ ਟਾਈਮ ਦੇ ਮੁਤਾਬਕ 9 ਵਜੇ, ਇੰਡੀਅਨ 9:30 ਵਜੇ, ਔਰ ਬਾਕੀ ਯੂਰਪੀਅਨ ਔਰ ਅਮਰੀਕਨ ਆਪਣੇ ਟਾਈਮ ਦੇ ਮੁਤਾਬਕ ਉਹਨੂੰ ਕਰ ਸਕਦੇ ਨੇ। ਸਾਡੇ ਦੋਸਤਾਂ ਦਾ ਫਿਰ ਇੱਕ ਦਫਾ ਬਹੁਤ ਸ਼ੁਕਰੀਆ। ਪਲੀਜ਼ ਤੁਸੀਂ ਜਿਹੜਾ ਇਹਨੂੰ ਸ਼ੇਅਰ ਕਰ ਦੇਣਾ ਔਰ ਸਾਡੇ ਨਾਲ ਇਨ ਟੱਚ ਰਹਿਣਾ। ਆਪਣੇ ਕਮੈਂਟ ਜਿਹੜੇ ਨੇ, ਆਪਣੇ ਕੁਐਸਚਨ ਲਾਜ਼ਮੀ ਲਿਖ ਦੇਣਾ, ਕਿਉਂਕਿ ਪ੍ਰੋਫੈਸਰ ਸਾਹਿਬ ਦੁਬਾਰਾ ਉਹਨੂੰ ਪੜ੍ਹ ਲੈਣਗੇ ਔਰ ਉਹਦੇ ਤੇ ਉਹ ਆਨਸਰ ਵੀ ਕਰ ਦੇਣਗੇ, ਅਦਰਵਾਈਜ਼ ਅਸੀਂ ਕੋਈ ਇਹਦਾ ਫਾਲੋ ਅਪ ਲੈਕਚਰ ਵੀ ਰੱਖ ਸਕਦੇ ਹਾਂ। ਇਹਦੇ ਨਾਲ ਹੀ ਤੁਹਾਡਾ ਬਹੁਤ ਸ਼ੁਕਰੀਆ। ਮਿਲਦੇ ਹਾਂ 14 ਤਾਰੀਖ ਨੂੰ ਇੱਕ ਨਵੇਂ ਹੋਰ ਲੈਕਚਰ ਦੇ ਨਾਲ, ਇੱਕ ਨਵੀਂ ਟਾਕ ਦੇ ਨਾਲ। ਉਨੀ ਦੇਰ ਤੱਕ ਰੱਬ ਰਾਖਾ ਜੀ।